ਇੰਡੋਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਸਾਡੇ ਮਸਲੇ ਸਾਡੇ ਹੱਲ ਪ੍ਰੋਗਰਾਮ ਦੇ ਵਿੱਚ। ਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਮੇਰਾ ਸਾਥ ਨਿਭਾਉਣਗੇ ਹਰਜੀਤ ਲਸਾੜਾ ਜੀ, ਜਿਹੜੇ ਕਿ ਪੰਜਾਬੀ ਟ੍ਰਿਬਿਊਨ ਦੇ ਪੱਤਰਕਾਰ ਨੇ ਆਪਣੇ ਬ੍ਰਿਸਬੇਨ ਤੋਂ। ਤੇ ਅੱਜ ਦੀ ਜਿਹੜੇ ਪ੍ਰੋਗਰਾਮ ਦੇ ਵਿੱਚ ਅਸੀਂ ਟੌਪਿਕ ਲੈ ਕੇ ਆਏ ਆ ਉਹ ਆਏ ਆ ਕਿ ਪੰਜਾਬ ਦੀ ਰਾਜਨੀਤੀ, ਖਾਸ ਤੌਰ ਦੇ ਉੱਤੇ ਜਲੰਧਰ ਦੀ ਲੋਕ ਸਭਾ ਚੋਣ ਜਿੱਤਣ ਤੋਂ ਬਾਅਦ ਆਮ ਆਦਮੀ ਪਾਰਟੀ ਥੋੜ੍ਹੇ ਜਿਹੇ ਕੌਨਫੀਡੈਂਸ ਦੇ ਵਿੱਚ ਆ ਤੇ ਬਾਕੀ ਜਿਹੜੀਆਂ ਪਾਰਟੀਆਂ ਆ ਉਹ ਇਹਦੇ ਬਾਰੇ ਕੁਛ ਨਾ ਕੁਛ ਜਿਹੜਾ ਮੁਲਾਂਕਣ ਜ਼ਰੂਰ ਕਰ ਰਹੀਆਂ ਆ ਤੇ ਕਹਿ ਲਓ ਕਿ ਇੱਕ ਮੰਥਨ ਜਿਹੜਾ ਉਹਨਾਂ ਦਾ ਚੱਲ ਰਿਹਾ ਆ ਵੀ ਕਿੱਥੇ ਕੁਛ ਨਾ ਕੁਛ ਗਲਤੀ ਜਿਹੜੀ ਆ ਰਹਿ ਗਈ ਆ। ਪਰ ਖਾਸ ਤੌਰ ਦੇ ਉੱਤੇ ਅੱਜ ਅਸੀਂ ਗੱਲਬਾਤ ਜਿਹੜੀ ਆ ਉਹ ਚੀਫ ਮਿਨਿਸਟਰ ਭਗਵੰਤ ਮਾਨ ਉਹਨਾਂ ਦੇ ਬਾਰੇ ਕਰਾਂਗੇ ਕਿ ਕਾਫੀ ਉਤਸ਼ਾਹਤ ਨਜ਼ਰ ਆਏ ਆ ਪਹਿਲਾਂ ਵਾਲੇ ਰੋਲ ਦੇ ਵਿੱਚ। ਪਹਿਲਾਂ ਵਾਲੀ ਕਮੇਡੀ ਵਾਲਾ ਜਿਹੜਾ ਦੇਖਣ ਨੂੰ ਮਿਲਿਆ ਆ, ਚਾਹੇ ਉਹ ਜਲੰਧਰ ਦੇ ਵਿੱਚ ਦੇਖੀ ਤੇ ਚਾਹੇ ਚੰਡੀਗੜ੍ਹ ਦੇ ਉਹਨਾਂ ਦੇ ਭਾਸ਼ਣਾਂ ਦੇ ਤੋਂ ਇਹ ਝਲਕ ਜਿਹੜੀ ਪੈਂਦੀ ਆ। ਇਸੇ ਬਾਬਤ ਅੱਜ ਗੱਲਬਾਤ ਆਪਾਂ ਕਰਾਂਗੇ। ਲਸਾੜਾ ਸਾਹਿਬ, ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ, ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਸਤਿ ਸ੍ਰੀ ਅਕਾਲ ਜੀ। ਤੇ ਸੀਐਮ ਸਾਹਿਬ ਕਾਫੀ ਉਤਸ਼ਾਹਤ ਨਜ਼ਰ ਆਏ ਆ ਤੇ ਆਪਣਾ ਉਹ ਪੁਰਾਣਾ ਜਿਹੜਾ ਕਮੇਡੀ ਵਾਲਾ ਇੱਕ ਰੂਪ ਜਿਹੜਾ ਸੀ ਉਹਦੇ ਵਿੱਚ ਕਾਫੀ ਚਿਰ ਬਾਅਦ ਜਿਹੜੇ ਨਜ਼ਰ ਆਏ ਆ, ਕਿਉਂਕਿ ਖਾਸ ਤੌਰ ਦੇ ਉੱਤੇ ਲੋਕ ਸਭਾ ਚੋਣ ਹੋਣ ਤੋਂ ਪਹਿਲਾਂ, ਖਾਸ ਤੌਰ ਤੇ ਪਹਿਲਾਂ ਜਦੋਂ ਜਿਹੜੀ ਸੰਗਰੂਰ ਦੀ ਚੋਣ ਹਾਰ ਗਏ ਸੀ, ਡਰ ਇੱਕ ਬਣਿਆ ਹੋਇਆ ਸੀ ਲੋਕਾਂ ਦੇ ਵਿੱਚ ਵੀ ਇਹ ਸੀਗਾ ਕਿ ਜਿਹੜੀ ਜਲੰਧਰ ਵਾਲੀ ਸੀਟ ਹੈ ਇਹਦਾ ਕਾਂਗਰਸ ਦੀ ਪੱਕੀ ਸੀਟ ਆ। ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦਾ ਜਿੱਤਣਾ ਤੇ ਉਸ ਤੋਂ ਬਾਅਦ ਹੋਰ ਵੀ ਜ਼ਿਆਦਾ ਜਿਹੜੀ ਉਤਸ਼ਾਹ ਜਿਹੜਾ ਨਜ਼ਰ ਆਉਣਾ, ਖਾਸ ਤੌਰ ਦੇ ਉੱਤੇ 2024 ਦੀਆਂ ਚੋਣਾਂ ਦੇ ਲਈ। ਕਿਹੋ ਜਿਹਾ ਲੱਗ ਰਿਹਾ ਹੈ ਸੀਐਮ ਸਾਹਿਬ ਦਾ ਬਿਆਨ? ਜੀ ਬਿਲਕੁਲ ਜੀ, ਮੈਂ ਸਹਿਮਤ ਹਾਂ ਦਲਜੀਤ ਤੁਹਾਡੇ ਨਾਲ ਕਿ ਖਾਸ ਕਰਕੇ ਜਦੋਂ ਜਲੰਧਰ ਜਿਮਨੀ ਚੋਣ ਹੋ ਕੇ ਹਟੀ ਹੈ ਉਸ ਤੋਂ ਬਾਅਦ ਦੇ ਜਿਹੜੇ ਨਤੀਜਿਆਂ ਤੋਂ ਬਾਅਦ ਇੱਕਦਮ ਉਹਨਾਂ ਦੇ ਕਹਿ ਲਓ ਕਿ ਆਤਮ ਵਿਸ਼ਵਾਸ ਦੇ ਵਿੱਚ ਉਹਨਾਂ ਜਿਹੜੀ ਬੋਡੀ ਟਿਊਨ ਆ ਉਹਦੇ ਵਿੱਚ ਇੱਕ ਕਹਿ ਲਓ ਕਿ ਹਾਈ ਪਿਚ ਜਿਹਨੂੰ ਅੰਗਰੇਜ਼ੀ 'ਚ ਆਪਾਂ ਕਹਿ ਦਿੰਦੇ ਆ, ਏਦਾਂ ਲੱਗਦਾ ਵੀ ਉਹ ਜਿੱਦਾਂ ਆਪਣੇ ਨਾ ਕਿਸੇ ਰਵਾਇਤੀ ਲੈ ਦੇ ਵਿੱਚ ਮੋਸ਼ਨ ਦੇ ਵਿੱਚ ਆ ਗਏ ਹੁੰਦੇ ਆ। ਦਲਜੀਤ ਜੀ, ਦੇਖਣ ਨੂੰ ਜਾਂ ਸੁਣਨ ਨੂੰ ਜਾਂ ਮਹਿਸੂਸ ਕਰਨ ਨੂੰ ਇਹ ਵਿਸ਼ਾ ਲੱਗਦਾ ਕਿ ਇਹਦੇ ਉੱਪਰ ਆਪਾਂ ਕੀ ਚਰਚਾ ਕਰ ਸਕਦੇ ਹਾਂ। ਪਰ ਮੈਂ ਦੇਖ ਰਿਹਾ ਕਿ ਜਿਹੜੇ ਵੱਡੇ ਅਦਾਰੇ ਆ, ਚਲੋ ਆਪਾਂ ਇੱਥੇ ਨਾਂ ਨਹੀਂ ਲੈਂਦੇ ਹੈਗੇ, ਪੰਜਾਬ ਦੇ ਕੁਝ ਵੱਡੇ ਅਦਾਰੇ, ਪ੍ਰਿੰਟ ਅਦਾਰੇ ਆ ਜਾਂ ਇਲੈਕਟ੍ਰੋਨਿਕ ਅਦਾਰੇ ਆ, ਜਿਹੜੇ ਥੋੜਾ ਨਹੀਂ ਆਪਾਂ ਕਹਿੰਦੇ ਵੀ ਨਿਰਪੱਖ ਲਿਖਦੇ ਆ, ਜਾਂ ਉਹਨਾਂ ਦੇ ਜਿਹੜੇ ਵਿਸ਼ਲੇਸ਼ਕ ਆ ਜਾਂ ਜਿਹੜੇ ਬੁੱਧੀਜੀਵੀ ਆ ਜਾਂ ਜਿਹੜੀ ਕਲਮਾਂ ਜਾਂ ਐਂਕਰਸ ਨੇ ਉਹ ਬਹੁਤ ਬਰੀਕੀ ਦੇ ਨਾਲ ਦੇਖਦੇ ਆ ਕਿ ਜੇ ਆਹ ਵਾਲੀ ਚੇਂਜ, ਆਹ ਵਾਲਾ ਟਰਨਿੰਗ ਪੁਆਇੰਟ ਇੱਕਦਮ ਆਇਆ ਆ, ਕਿਆ ਇਹਨੂੰ ਆਪਾਂ ਸਿਰਫ ਇਸ ਗੱਲ ਤੇ ਮੰਨ ਲਈਏ ਕਿ ਉਹ ਬਸ ਚੋਣ ਜਿੱਤ ਗਏ ਜੀ, ਜਿੱਥੇ ਦਾ ਲੱਗਿਆ ਪਿਆ ਸੀਗਾ ਤੇ ਬਸ ਬੱਲੇ ਬੱਲੇ ਹੋ ਗਈ ਆ, ਜਿੱਦਾਂ ਬਾਕੀ ਕਰਦੇ ਸੀ ਪਰਾਲਾ ਉੱਥੇ ਦਾ ਉੱਥੇ ਹੀ, ਤੇ ਆਪਾਂ ਬਸ ਬੱਲੇ ਬੱਲੇ ਹੱਲਾ ਕਰੀ ਜਾਣੀ ਆ। ਜਾਂ ਉਹਨਾਂ ਦੇ ਦਿਮਾਗ ਦੇ ਵਿੱਚ ਇਹ ਵੀ ਵਿਚਾਰ ਆਇਆ ਹੈ ਕਿ ਠੀਕ ਹੈ ਕਿ ਤੁਸੀਂ ਚੋਣ ਜਿੱਤ ਗਏ ਆ ਜਾਂ ਤੁਸੀਂ ਬਾਜੀ ਮਾਰ ਗਏ ਆ, ਜਾਂ ਸਮੀਕਰਨਾਂ ਤਕਰੀਬਨ ਵੈਸੇ ਉਹਦੇ ਉਲਟੇ ਹੀ ਕਰ ਦਿੱਤੀਆਂ ਸਮੀਕਰਨਾਂ, ਉਹਦੇ ਉੱਪਰ ਆਪਾਂ ਵਿਸਤਾਰ ਦੇ ਨਾਲ ਜਾਂਦੇ ਆ। ਦੂਜੇ ਪਾਸੇ ਪੰਜਾਬ ਦੇ ਮਸਲੇ ਖੜੇ ਆ, ਕੀ ਇਹ ਬੋਡੀ ਲੈਂਗੁਏਜ ਇੰਨੇ ਜੋਗੀ ਹੁਣ ਹੈਗੀ ਆ ਕਿ ਉਹ ਪੰਜਾਬ ਦੇ ਮਸਲਿਆਂ ਨੂੰ ਰਹਿੰਦੇ 4 ਸਾਲਾਂ 'ਚ ਐਡਰੈਸ ਕਰ ਜਾਵੇ, ਜਾਂ 2 ਸਾਲਾਂ ਜਾਂ ਸਾਲ 'ਚ ਜਾਂ ਜਿੰਨੇ ਵੀ ਸਮਾਂ ਬਚਦਾ ਆ। ਤਾਂ ਇਹਦੇ ਉੱਪਰ ਵੈਸੇ ਗੱਲਬਾਤ ਕਰਨੀ ਬਣਦੀ ਸੀਗੀ। ਧੰਨਵਾਦ ਕਰਦੇ ਤੁਸੀਂ ਇਹ ਵਿਸ਼ਾ ਲੈ ਕੇ ਆਏ ਆ। ਦੇਖੋ, ਜੇ ਇਹਦੀ ਆਪਾਂ ਦਲਜੀਤ ਦੀ ਸ਼ੁਰੂਆਤ ਕਰੀਏ, ਜਿਹੜੀ ਪੰਜਾਬ ਦੀ ਸਿਆਸਤ ਹੈ, ਨਾ ਕਿ ਪੰਜਾਬ ਦੀ, ਪੂਰੇ ਭਾਰਤ ਦੀ ਜਿਹੜੀ ਸਿਆਸਤ ਹੈ, ਇਹ ਹੈਗੀ ਆਪਣੇ ਕੋਲ ਵਿਅਕਤੀ ਪੂਜਕ। ਹੋ ਸਕਦਾ ਕਿ ਕਿਸੇ ਦੇ ਵਿਚਾਰ ਮੇਰੇ ਨਾਲ ਨਾ ਮਿਲਦੇ ਹੋਣ, ਪਰ ਜੇ ਆਪਾਂ ਓਵਰਆਲ ਪਰਸੈਂਟੇਜ ਕੱਢ ਕੇ ਦੇਖੀਏ, ਸਾਡੀ ਜਿਹੜੀ ਵੋਟ ਆ ਭਾਰਤ ਦੀ ਜਾਂ ਪੰਜਾਬ ਦੀ, ਚਲੋ ਆਪਾਂ ਪੰਜਾਬ ਤੱਕ ਕਿਸੇ ਨੂੰ ਰੱਖਦੇ ਕਿਉਂਕਿ ਆਪਣਾ ਵਿਸ਼ਾ ਹੈ ਪੰਜਾਬ ਦਾ ਸੀਗਾ, ਪੰਜਾਬ ਦੀ ਜਿਹੜੀ ਵੋਟ ਆ ਉਹ ਹੈਗੀ ਵਿਅਕਤੀ ਪੂਜਕ। ਵਿਅਕਤੀ ਵਿਸ਼ੇਸ਼ ਨੂੰ ਵੋਟ ਜਾਂਦੀ ਆ ਜਾਂ ਉਹਦੇ ਮਗਰ ਲੱਗ ਕੇ ਇੱਕ ਪਾਰਟੀ ਨੂੰ ਜਾਂਦੀ ਆ, ਲੇਕਿਨ ਸ਼ੁਰੂਆਤ ਇੱਕ ਵਿਅਕਤੀ ਤੋਂ ਹੁੰਦੀ ਹੈ। ਮਤਲਬ ਕਿ ਇੱਕ ਵਿਅਕਤੀ ਦੇ ਉੱਪਰ ਕੇਂਦਰੀਕਰਨ ਹੋਇਆ ਪਿਆ ਆ ਤੇ ਚਿਹਰੇ ਨੂੰ ਵੋਟ ਪੈਂਦੀ ਆ ਤੇ ਚਿਹਰੇ ਫਿਰ ਅੱਗੇ, ਚਿਹਰੇ ਤੋਂ ਚਿਹਰਾ ਅੱਗੇ ਵੱਧਦਾ ਹੈ। ਮੈਨੂੰ ਲੱਗਦਾ ਇਹ ਜਿਹੜੀ ਤੁਸੀਂ ਗੱਲ ਕੀਤੀ ਹੈ ਤਾਂ ਸਾਰੇ ਉਸ ਖਿੱਤੇ ਦੇ ਵਿੱਚ ਹੀ ਹੈ, ਚਾਹੇ ਉਹ ਭਾਰਤ ਦੀ ਗੱਲ ਕਰ ਲਈਏ, ਪਾਕਿਸਤਾਨ ਦੀ ਗੱਲ ਕਰ ਲਈਏ, ਨਵਾਜ਼ ਸ਼ਰੀਫ ਤੇ ਇਮਰਾਨ ਖਾਨ ਨੂੰ ਦੇਖਿਆ ਜਾਂਦਾ, ਇੱਦਾਂ ਸ਼ੇਖ ਹਸੀਨਾ ਨੂੰ ਬੰਗਲਾਦੇਸ਼ ਦੇ ਵਿੱਚ ਦੇਖਿਆ ਜਾਂਦਾ। ਇਹ ਤਾਂ ਸ਼ਾਇਦ ਪੰਜਾਬ ਨਹੀਂ, ਇਹ ਤਾਂ ਬਰੋਡਲੀ ਆਪਾਂ ਅਗਲੇ ਉਹ ਖਿੱਤੇ ਵਿੱਚ ਹੀ ਇਹ ਹੈਗਾ। ਮੈਂ ਵੈਸੇ ਨਾਲ ਇਸ ਕਰਕੇ ਭਾਰਤ ਕਹਿਤਾ ਸੀਗਾ, ਭਾਰਤ ਤੋਂ ਬਾਹਰ ਮੈਂ ਨਹੀਂ ਗਿਆ, ਪਰ ਇਹਦੀ ਦਲਜੀਤ ਜੀ ਖਾਮਿਆਜੇ ਵੀ ਭੁਗਤਣੇ ਪੈਂਦੇ ਆ। ਉਹ ਫਿਰ ਖਾਮਿਆਜੇ ਜਿਹੜੇ ਆਪਾਂ ਕਹਿ ਦਿੰਦੇ ਆ ਕਿ 2-3 ਬੜੇ ਨਾ ਔੜੇ ਜਿਹੇ ਸ਼ਬਦ ਅੱਜ ਕੱਲ੍ਹ ਵਰਤੇ ਜਾਂਦੇ ਆ, ਲੈ ਦਿੰਦੇ ਆ ਕਿ ਆਪਾਂ ਕਿਹੜੇ ਕਿਸੇ ਪਾਰਟੀ ਨੂੰ ਕਹਿਣ ਲੱਗੇ ਆ ਵੀ ਭਾਰਤ ਨੇ ਉਹਦੇ ਜਾਂ ਭੇਟਾਂ ਨੇ। ਚਾਹ ਦੇ ਵਿੱਚ ਇਹ ਚੀਜ਼ਾਂ ਕਰਤਾ ਲਈਆਂ ਜਾਂਦੀਆਂ, ਪਰ ਕੋਈ ਖਾਮਿਆਜਾ ਵੀ ਇਹਨਾਂ ਨੂੰ ਹੀ ਫਿਰ ਭੁਗਤਣਾ ਪੈਂਦਾ, ਜਿਹੜਾ ਹੌਲੀ ਹੌਲੀ ਕਈ ਸਾਲਾਂ ਬਾਅਦ ਪਤਾ ਲੱਗਦਾ, ਜਾਨੂੰ ਤਾਂ ਫਿਰ ਬਹੁਤ ਕੁਝ ਨਾਲੇ ਉੱਥੇ ਤੋਂ ਉੱਥੇ ਰਹਿ ਜਾਂਦੇ ਆ। ਪਰ ਜਿਹੜਾ ਇਹ ਤੁਸੀਂ ਭੇਡਾਂ ਦੀ ਵੀ ਟਰਮ ਯੂਜ਼ ਕੀਤੀ ਆ, ਇਹ ਹਰ ਕੋਈ ਬੰਦਾ ਵਿਰੋਧੀ ਪਾਰਟੀ ਦੇ ਯੂਜ਼ ਕੀਤੀ ਜਾਂਦੀ ਹੈ, ਜਦੋਂ ਵਿਰੋਧੀ ਜਿਹਨੂੰ ਆਪਾਂ ਫੋਲੋ ਨਹੀਂ ਕਰਦੇ। ਜਦ ਕਿ ਡੈਮੋਕ੍ਰੇਸੀ ਦੇ ਵਿੱਚ ਤਾਂ ਇਹ ਆ ਕਿ ਤੁਸੀਂ ਆਪਣੀ ਵਿਚਾਰਧਾਰਾ ਇੱਕ ਰੱਖੋ, ਪਰ ਨਾਲ ਦੀ ਨਾਲ ਤੁਸੀਂ ਰਿਸਪੈਕਟ ਦੂਜੇ ਦੀ ਵੀ ਕਰੋ। ਪਰ ਜਿਸ ਤਰੀਕੇ ਦੇ ਜਿਹੜਾ ਸ਼ਬਦ ਤੁਸੀਂ ਆ ਗੱਲ ਕੀਤੀ ਆ ਕਿ ਭੇਡਾਂ ਆ, ਉਹ ਹਰ ਬੰਦਾ ਜਿਹੜਾ ਦੂਜੀ ਪਾਰਟੀ ਵਾਲਿਆਂ ਨੂੰ, ਸਾਡੇ ਵਾਲੇ ਜਿਹੜੇ ਬਹੁਤ ਚੰਗੇ ਆ, ਉਹ ਪਤਾ ਨਹੀਂ ਆਪਣੇ ਵਰਕਰਾਂ ਨੂੰ ਕੀ ਕਹਿੰਦੇ ਆ, ਉਹ ਸ਼ਾਇਦ ਬੰਦੇ ਸਮਝਦੇ ਆ ਜਾਂ ਨਹੀਂ ਸਮਝਦੇ, ਪਰ ਦੂਜਿਆਂ ਨੂੰ ਭੇਡਾਂ ਜ਼ਰੂਰ ਕਹਿ ਦਿੰਦੇ ਆ ਜੀ। ਉਹ
ਇਹ ਹੁਣ ਉਹ ਹਰੇਕ ਬੰਦੇ ਦਾ ਆਪਣਾ ਦਿਮਾਗੀ ਤਵਾਦਨ ਹੋ ਸਕਦਾ, ਜਾਂ ਉਹਨਾਂ ਦਾ ਕੈਟਰ ਆ, ਜਾਂ ਪਿੱਛੋਂ ਜਿਸ ਤਰ੍ਹਾਂ ਦੀ ਵੀ ਉਹਨੂੰ ਨਸੀਹਤਾਂ ਆਉਂਦੀਆਂ ਉਸ ਹਿਸਾਬ ਨਾਲ ਲੈ ਲੈਂਦੇ ਕਿ ਇਹ ਤਾਂ ਸਾਨੂੰ ਹੀ ਕਿਹਾ ਹੋਣਾ ਹੈ, ਜਦ ਕਿਉਂਕਿ ਨਾਂ ਲੈ ਕੇ ਤਾਂ ਵੈਸੇ ਕਹਿੰਦਾ ਨਹੀਂ ਹੁੰਦਾ। ਪਰ ਇਹ ਜ਼ਰੂਰ ਹੈ ਕਿ ਭਾਰਤ ਦੇ ਵਿੱਚ ਇੱਕ ਦੋ ਸ਼ਬਦ ਇਹੋ ਜਿਹੇ ਆ ਜਿਹੜੇ ਪੱਕੇ ਪਾਰਟੀਆਂ ਨੇ ਜੁੜ ਗਏ ਕਿ ਇਹਨਾਂ ਦੀਆਂ ਉਹ ਤੇ ਉਹਨਾਂ ਦੀਆਂ ਉਹ। ਠੀਕ ਹੈ, ਚਲੋ ਇਹ ਸਾਡਾ ਵਿਸ਼ਾ ਨਹੀਂ ਹੈਗਾ। ਆਪਾਂ ਨੇ ਇਹ ਦੇਖਣਾ ਕਿ ਜਿਹੜੀ ਤੁਸੀਂ ਬਾਡੀ ਲੈਂਗੁਏਜ ਦੀ ਗੱਲ ਕੀਤੀ ਹੈ ਕਿ ਉਹਨਾਂ 'ਚ ਬੜਾ ਆਤਮ ਵਿਸ਼ਵਾਸ ਉਹ ਸੀਐਮ ਮਾਨ ਦੇ ਵਿੱਚ ਦਿਖ ਰਿਹਾ ਆ, ਖਾਸ ਕਰਕੇ ਇਸ ਚੋਣ ਤੋਂ ਬਾਅਦ। ਤੇ ਲੱਗਦਾ ਕਿ ਉਹ ਪੰਜਾਬ ਨੂੰ ਐਡਰੈਸ ਕਰਨਗੇ। ਆਪਾਂ ਇਸ ਵਿਸ਼ੇ ਦੇ ਉੱਪਰ ਆਉਂਦੇ ਹਾਂ। ਜੇ ਆਪਾਂ ਲੰਘੇ ਦਿਨੀ ਪੰਜਾਬ ਦੀ ਗੱਲ ਕਰੀਏ ਤਾਂ ਸਾਡੇ ਕੋਲ 3 ਅਹਿਮ ਮੀਟਿੰਗਾਂ, 3 ਸੰਬੋਧਨ ਹੋਏ ਆ ਸੀਐਮ ਮਾਨ ਦੇ। ਆਪਾਂ ਤਿੰਨਾਂ ਦੇ ਵਿੱਚ ਨਹੀਂ ਜਾਂਦੇ ਹੈਗੇ। ਇੱਕ ਤਾਂ ਵੈਸੇ ਪੀਏਪੀ 'ਚ ਵੀ ਸੰਬੋਧਨ ਹੋਇਆ ਸੀਗਾ, ਤੇ ਇੱਕ ਉੱਥੇ ਥੋੜਾ ਜਿਹਾ ਹਲਕਾ ਜਿਹਾ ਸੰਬੋਧਨ ਹੋਇਆ ਸੀ। ਜਿਹੜਾ ਮੇਨ ਸਾਡੇ ਕੋਲ ਚੰਡੀਗੜ੍ਹ ਦੇ ਵਿੱਚ ਪੰਜਾਬ ਭਵਨ ਦੇ ਵਿੱਚ ਹੋਇਆ ਸੀ ਸੰਬੋਧਨ, ਪੰਜਾਬ ਲੇਖਕ ਸਭਾ ਵੱਲੋਂ ਕਰਵਾਇਆ ਗਿਆ ਸੀ ਪ੍ਰੋਗਰਾਮ। ਸੋ ਉਹਦਾ ਮਾੜਾ ਦੱਸਦਾ ਕਿ ਕਾਮਰੇਡ ਹਰਦੇਵ ਸਿੰਘ ਅਰਸ਼ੀ ਦੀ ਜੀਵਨੀ ਸੀਗੀ ਆਪਣੇ ਕੋਲ, ਰੋਹੀ ਦਾ ਲਾਲ, ਉਹਦਾ ਲੋਕ ਅਰਪਣ ਉਹਦੀ ਰਿਲੀਜ਼ ਕੀਤੀ ਆ ਭਗਵੰਤ ਮਾਨ ਸਾਹਿਬ ਨੇ। ਇਸ ਚੀਜ਼ ਨੂੰ ਪੂਰੇ ਮੀਡੀਆ ਨੇ ਪੂਰਾ ਲਾਈਮਲਾਈਟ ਦੇ ਨਾਲ ਪੂਰਾ ਉਹਦੇ ਵਿੱਚੋਂ ਨਿਚੋੜ ਕੱਢਣ ਦੀ ਕੋਸ਼ਿਸ਼ ਕੀਤੀ ਹੈ ਕਿ ਇੱਥੇ ਮਾਨ ਸਾਹਿਬ ਬਾਕੀ ਜਿੰਨਾ ਸਮਾਂ ਹੁਣ ਗੁਜ਼ਰ ਗਿਆ ਇਸ ਸਾਲ ਦਾ ਵੀ ਉਹ ਨਹੀਂ ਸੀਗੇ, ਕੁਝ ਹੋਰ ਸੀਗੇ। ਉਹ ਸੀਗੇ ਜਿਹੜੇ 3-4 ਸਾਲ ਪਹਿਲਾਂ ਪਾਰਲੀਮੈਂਟਾਂ ਦੇ ਵਿੱਚ ਪੰਜਾਬੀ ਕਹਿੰਦੇ ਨੇ ਬੁੱਕਦੇ ਹੁੰਦੇ ਸੀਗੇ। ਸੋ ਉਹਦੇ ਵਿੱਚ ਇਹ ਦੇਖਣ ਨੂੰ ਮਿਲਿਆ ਕਿ ਉਹਨਾਂ ਦੇ ਵਿੱਚ ਇੱਕ ਆਤਮ ਵਿਸ਼ਵਾਸ ਸੀਗਾ। ਹੁਣ ਇਹ ਜਿਹੜਾ ਆਤਮ ਵਿਸ਼ਵਾਸ ਆ, ਜਾਂ ਇੱਕ ਕਹਿ ਲਓ ਕਿ ਇੱਕ ਸਰੀਰਕ ਭਾਸ਼ਾ ਹੁੰਦੀ ਹੈ ਜੇਤੂ ਟਿਊਨ ਦੀ। ਪਹਿਲੀ ਗੱਲ ਤਾਂ ਜਿਹੜਾ ਆਪਾਂ ਇਸ ਫੰਕਸ਼ਨ ਦੀ ਗੱਲ ਕੀਤੀ, ਜਿਹੜੀ ਬੁੱਕ ਰਿਲੀਜ਼ ਕੀਤੀ ਉਹਨਾਂ ਨੇ, ਲੋਕ ਅਰਪਣ ਕੀਤਾ ਆ, ਇਹਦੇ ਵਿੱਚ ਉਹਨਾਂ ਨੇ 3-4 ਚੀਜ਼ਾਂ ਨੂੰ ਨਾ ਬੜੀ ਗਹਿਰਾਈ ਦੇ ਨਾਲ ਛੂਹਿਆ। ਸਭ ਤੋਂ ਪਹਿਲਾਂ ਤਾਂ ਉਹਨਾਂ ਨੂੰ ਆਉਂਦਿਆਂ ਨੂੰ ਜਿਹੜੀ ਹਾਜ਼ਰੀ ਸੀਗੀ, ਉਹਨਾਂ ਨੇ ਇਹ ਕਿਹਾ ਕਿ ਦੇਖੋ ਜਦੋਂ ਤੁਸੀਂ ਕਿਸੇ ਫੰਕਸ਼ਨ ਜਾਂਦੇ ਹੋ ਔਰ ਤੁਹਾਡੀ ਸੂਬਾ ਸਰਕਾਰ ਆ, ਤਾਂ ਇਹਦਾ ਮਤਲਬ ਇਹ ਮੰਨ ਕੇ ਚੱਲਣਾ ਚਾਹੀਦਾ ਕਿ ਉੱਥੇ ਜਿਹੜੇ ਬੰਦੇ ਬੈਠੇ ਜ਼ਿਆਦਾਤਰ ਵੈਸੇ ਤੁਹਾਡੇ ਹੀ ਬੈਠੇ ਆ। ਦੂਜੇ ਬੰਦੇ ਤਾਂ ਚਲੋ ਹੋ ਸਕਦਾ ਸ਼ਰਮਿੰਦਗੀ ਨਾਲ ਨਾ ਆਏ ਹੋਣ ਜਾਂ ਪਿੱਛੇ ਬੈਠੇ ਹੋਣ, ਵੈਸੇ ਤਾਂ ਪ੍ਰਸ਼ਾਸਨ ਇੰਨਾ ਕੁਛ ਨਹੀਂ ਦਿੰਦਾ। ਹਾਜ਼ਰੀ ਨੇ ਆਉਂਦੇ ਨੂੰ ਉਹਨਾਂ ਨੂੰ ਵਿਅੰਗ ਦੇ ਵਿੱਚ ਕਿਹਾ ਕਿ ਤੁਸੀਂ ਮਾਨ ਸਾਹਿਬ ਜਿਹੜਾ ਉਹ ਵਿਅੰਗ ਵਾਲਾ ਤੁਹਾਡਾ ਲਹਿਜਾ ਸੀਗਾ ਜਦੋਂ ਤੁਸੀਂ ਬੋਲਦੇ ਹੁੰਦੇ ਸੀਗੇ, ਤੁਸੀਂ ਤਾਂ 30 ਸਕਿੰਟ ਦੇ ਵਿੱਚ ਵੀ ਪੂਰੀ ਸਟੋਰੀ ਉੱਥੇ ਕਵਰ ਕਰ ਦਿੰਦੇ, 2-2 ਲਾਈਨਾਂ ਦੇ ਵਿੱਚ ਬੋਲ ਕੇ ਕਵਿਤਾ ਦੀਆਂ, ਵੀ ਉਹਨੂੰ ਪਹਿਲਾਂ ਤਾਂ ਬਰਕਰਾਰ ਰੱਖੋ। ਸੋ ਜਿਹੜਾ ਇੱਕ ਚੰਗਾ ਬੁਲਾਰਾ ਆ ਉਹਨੂੰ ਇਸ਼ਾਰਾ ਵੈਸੇ ਬਹੁਤ ਹੁੰਦਾ ਆ। ਤਾਂ ਮਾਨ ਸਾਹਿਬ ਦੀ ਸਪੀਚ ਇਸ ਚੀਜ਼ ਤੋਂ ਸਟਾਰਟ ਹੋਈ ਆ। ਉਹਨਾਂ ਨੇ ਵਿਅੰਗ ਦੇ ਵਿੱਚ ਹੀ ਉਹ ਚੀਜ਼ ਨੂੰ ਕੋਡ ਕੀਤਾ, ਵੱਡੇ ਚੈਨਲਾਂ ਨੇ ਵੀ ਦਿਖਾਇਆ। ਔਰ ਉਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਉਹਨਾਂ ਨੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਆ ਕਿ ਜਿਹੜਾ ਫਤਵਾ ਜਲੰਧਰ ਦੇ ਵਿੱਚ ਮਿਲਿਆ ਆ, ਇਹ ਸਾਡੀ ਪਾਲਿਸੀਆਂ ਦੀ ਜਿੱਤ ਆ, ਜਾਂ ਇਹ ਜਨਤਾ ਨੇ ਸਾਨੂੰ ਇਹ ਪਰੋਸ ਕੇ ਦਿੱਤਾ ਆ। ਇਹਦਾ ਮਤਲਬ ਇਹ ਮੰਨ ਲੈਣਾ ਚਾਹੀਦਾ ਕਿ ਲੋਕਾਂ ਨੇ ਸਾਡੀ ਪਾਲਿਸੀ ਦੇ ਉੱਪਰ ਮੋਹਰ ਲਾਤੀ ਹੈ ਕਿ ਅਸੀਂ ਠੀਕ ਆ ਜਿਸ ਤਰ੍ਹਾਂ ਦਾ ਵੀ ਰਸਤਾ ਲਿਆ ਹੈ। ਉਹ ਬਾਅਦ ਦੇਖਦੇ ਆ ਕਿ ਇਹ ਕਿੰਨਾ ਕੁ ਠੀਕ ਸੀ, ਕਿੰਨਾ ਗਲਤ ਸੀ, ਕਿਉਂਕਿ ਸਵਾਲ ਕਈ ਹੋਰ ਵੀ ਉਠਾਏ ਜਾਂਦੇ ਰਹੇ ਆ। ਦੂਸਰਾ, ਉਹਨਾਂ ਨੇ ਜਿੰਨੇ ਵੀ ਵਿਰੋਧੀ ਧਿਰ ਸੀਗੇ, ਜਿਸ ਤਰ੍ਹਾਂ ਕਾਂਗਰਸ ਨੂੰ ਪਹਿਲਾਂ ਲੰਮੀ ਹੱਥੀ ਲੈ ਲਿਆ ਕਿ ਤੁਸੀਂ ਅਜੇ ਵੀ ਇਹ ਮੰਨ ਕੇ ਬੜਾ ਕਹਿੰਦੇ ਸੀਗੇ ਕਿ ਸਾਡੀ ਤਾਂ ਰਵਾਇਤੀ ਸੀਟ ਇਹਨੂੰ ਕੌਣ ਤੋੜ ਸਕਦਾ, ਲੇਕਿਨ ਲੋਕਾਂ ਨੇ ਫਤਵਾ ਤੁਹਾਡੇ ਉਲਟ ਦਿੱਤਾ ਕਿਉਂਕਿ ਤੁਸੀਂ ਕੰਮ ਨਹੀਂ ਕੀਤੇ। ਅਕਾਲੀਆਂ ਨੂੰ ਵੀ ਉਹਨਾਂ ਦੇ ਵੱਡੇ ਲੀਡਰ ਦਾ ਨਾਂ ਲੈ ਕੇ ਬੋਲਿਆ। ਖਾਸ ਕਰਕੇ ਉਹਨਾਂ ਨੇ ਉਹਨਾਂ ਲੀਡਰਾਂ ਦੇ ਉੱਪਰ ਜ਼ਿਆਦਾ ਬੋਲਿਆ ਜਿਹੜੇ ਕਹਿੰਦੇ ਕਿ ਮੈਨੂੰ ਅਕਸਰ ਕਹਿੰਦੇ ਰਹਿੰਦੇ ਤੈਨੂੰ ਕੀ ਪਤਾ ਪੰਜਾਬ ਕਿਵੇਂ ਚਲਾਈਦਾ, ਕਿਵੇਂ ਪਾਲਿਸੀਆਂ ਬਣਾਈਆਂ ਆ। ਤੇ ਉਹਨਾਂ ਨੇ ਵਿਅੰਗ ਦੇ ਵਿੱਚ ਫਿਰ ਕੋਸ਼ਿਸ਼ ਕੀਤੀ ਹੈ ਕਿ ਤੁਸੀਂ ਪਹਿਲਾਂ ਮੈਨੂੰ ਇਹ ਦੱਸ ਦਿਓ ਕਿ ਜਿਹੜੇ ਤੁਸੀਂ ਮੈਨੂੰ ਸ਼ਬਦ ਬੋਲਦੇ ਹੋ ਇਹਨੂੰ ਪੰਜਾਬੀ ਲਿਖਣਾ ਆਉਂਦਾ ਤੁਹਾਨੂੰ, ਜਾਂ ਤੁਸੀਂ ਕਦੇ ਪੰਜਾਬੀ ਦੀ ਅਖਬਾਰ ਵੀ ਪੜ੍ਹੀ ਹੈਗੀ ਆ, ਤੁਸੀਂ ਆਪ ਤਾਂ ਉੱਚੀਆਂ ਪਹਾੜੀਆਂ ਵਾਲੇ ਸਕੂਲਾਂ 'ਚ ਪੜ੍ਹ ਕੇ ਆਏ ਆ, ਤੇ ਮੈਨੂੰ ਸਿਖਾਉਂਦੇ ਆ ਕਿ ਪੰਜਾਬ 'ਚ ਪੰਜਾਬੀ ਕਿਵੇਂ ਲਾਗੂ ਕਰਨੀ ਆ, ਜਾਂ ਪੰਜਾਬੀ ਦਾ ਕਿਵੇਂ ਵਿਚਾਰ ਕਰਨਾ, ਜਾਂ ਪਾਲਿਸੀਜ਼ ਕਿੱਦਾਂ ਪੰਜਾਬ ਦੇ ਲਈ ਬਣਾਉਣੀਆਂ। ਤਾਂ ਇਹ ਸਾਰਾ ਕੁਝ ਵਿਅੰਗ ਦੇ ਵਿੱਚ ਸੀਗਾ। ਪਰ ਇੱਥੇ ਦਲਜੀਤ ਜੀ ਇੱਕ ਹੋਰ ਚੀਜ਼ ਜਿੱਦਾਂ ਉਹਨਾਂ ਨੇ ਕੋਡ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਜਾਂ ਕਹਿ ਲਓ ਕਿ ਇੱਕ ਟੈਗ ਜਿਹਾ ਨਹੀਂ ਲੱਗ ਜਾਂਦਾ ਹੁੰਦਾ ਕਿਸੇ ਲੀਡਰ ਦੇ ਉੱਪਰ ਕਿ ਇਹਦੀ ਨਾ ਪਹੁੰਚ ਹੁਣ ਲੋਕਾਂ 'ਚ ਨਹੀਂ ਰਹੀ ਹੈਗੀ। ਤੇ ਦੂਸਰਾ ਦਲਜੀਤ ਜੀ, ਇਸ ਜਿਹੜੀ ਇਹ ਬੈਠਕ ਹੋ ਕੇ ਹਟੀ ਆ, ਉਹਦੇ ਵਿੱਚ ਵਿਰੋਧੀ ਨੂੰ ਥੋੜਾ ਛਿੱਕੇ ਟੰਗਣ ਤੋਂ ਬਾਅਦ ਮਾਨ ਸਾਹਿਬ ਨੇ ਥੋੜਾ ਜਿਹਾ ਆਪਣਾ ਕਹਿ ਲਓ ਕਿ ਆਤਮ ਵਿਸ਼ਵਾਸ ਹੋਰ ਬਣਾਇਆ। ਉਹਨਾਂ ਨੇ ਜਿੱਦਾਂ ਇੱਕ ਕਹਿੰਦੇ ਨੇ ਕਿ ਇੱਕ ਲੋਕ ਰਾਏ ਜੇ ਬਣ ਜਾਂਦੀ ਹੈ ਕਈ ਵਾਰ ਕਿ ਫਲਾਨਾ ਲੀਡਰ ਤਾਂ ਐਦਾਂ ਹੀ ਆ, ਜਾਂ ਫਲਾਨਾ ਲੀਡਰ ਤਾਂ ਐਦਾਂ ਹੀ ਆ। ਮੰਨੇ ਚਾਹੇ ਕੋਈ ਨਾ ਮੰਨੇ, ਮਾਨ ਸਾਹਿਬ ਦੇ ਵਿਰੁੱਧ ਵੀ ਇਹ ਲੋਕ ਰਾਏ ਬਣਦੀ ਜਾ ਰਹੀ ਸੀਗੀ, ਚਾਹੇ ਉੱਚੇ ਸੁਰ ਦੀ ਸੀ ਚਾਹੇ ਨੀਵੇਂ ਸੁਰ ਦੀ ਸੀ। ਕਿ ਇਹਨਾਂ ਦੇ ਵਿੱਚ ਨਾ ਜਿੱਦਾਂ ਪਹਿਲਾਂ ਹੁੰਦਾ ਸੀਗਾ ਵੀ ਲੋਕਾਂ ਦਾ ਇਹ ਨੇਤਾ ਆ, ਲੋਕਾਂ 'ਚ ਵਿਚਰਦਾ ਆ ਬਿਨਾਂ ਸਿਕਿਉਰਟੀਆਂ ਤੋਂ, ਜਾਂ ਇਹਨੂੰ ਕੋਈ ਫਰਕ ਨਹੀਂ ਪੈਂਦਾ ਹੈਗਾ। ਵੀ ਹੁਣ ਇਹਨਾਂ 'ਚ ਲੋਕਾਂ ਦੇ ਵਿੱਚ ਤੇ ਇਸ ਸੀਐਮ ਦੇ ਵਿੱਚ ਨਾ ਦੂਰੀ ਬਹੁਤ ਵਧੀਆ ਸੀਗੀ, ਵੀ ਇੰਨੀ ਨੇੜਤਾ ਨਹੀਂ ਸੀਗੀ। ਇੱਥੇ ਇਹਨਾਂ ਨੇ ਕੋਸ਼ਿਸ਼ ਕੀਤੀ ਆ ਕਿ ਮੈਂ ਸਪਸ਼ਟ ਕਰਾਂ ਕਿ ਮੇਰੀ ਜੇ ਤੁਹਾਨੂੰ ਲੱਗਦਾ ਸੀ ਨਾ ਇੱਦਾਂ ਸੀਗੀ, ਉਹਦੇ ਕੁਝ ਹੋਰ ਕਾਰਨ ਹੋ ਸਕਦੇ ਆ, ਪਰ ਮੇਰੀ ਦੇਖ ਲਓ ਹੁਣ ਨੇੜਤਾ ਆ, ਮੈਂ ਬਿਲਕੁਲ ਖੁੱਲ੍ਹ ਕੇ ਵਿਚਰਦਾ ਆ।
ਤੇ ਉਹਦੀ ਜਿੱਦਾਂ ਉਹਨਾਂ ਨੇ ਐਗਜ਼ਾਮਪਲਾਂ ਬਣਾਈਆਂ ਕਿ ਮੈਂ ਪਿਛਲੇ ਦਿਨਾਂ ਦੇ ਵਿੱਚ 14,000 ਕਿਸਾਨਾਂ ਨੂੰ ਮਿਲਿਆ, ਕਿ ਉਹਨੂੰ ਕਿਸਾਨ ਮਿਲਣੀ ਦਾ ਨਾਂ ਦੇ ਦਿੱਤਾ, ਮੈਂ ਉਹਨਾਂ ਦੀਆਂ ਸਮੱਸਿਆਵਾਂ ਸੁਣੀਆਂ, ਮੁਆਵਜ਼ੇ ਦੀ ਉਹਨਾਂ ਨੇ ਗੱਲ ਕੀਤੀ। ਫਿਰ ਉਹਨਾਂ ਨੇ ਨਾਲੇ ਕੋਟ ਕੀਤਾ ਕਿ ਥੋੜ੍ਹੇ ਦਿਨਾਂ ਬਾਅਦ ਮੈਂ ਫਿਰ 17,000 ਕਿਸਾਨਾਂ ਨੂੰ ਮਿਲਿਆ। ਚਲੋ ਉਦਾਹਰਨਾਂ ਤਾਂ ਚੰਗੀ ਹੁੰਦੀ ਹੈ, ਜੇ ਉਦਾਹਰਨ ਦੇ ਕੇ ਤੁਸੀਂ ਕੋਈ ਚੀਜ਼ ਨੂੰ ਉੱਥੇ ਕਵਰ ਅਪ ਕਰਦੇ ਹੋ ਤਾਂ ਚੰਗਾ ਲੱਗਦਾ ਆ, ਪਰ ਇੱਥੇ ਮੈਨੂੰ ਥੋੜ੍ਹਾ ਜਿਹਾ ਡਾਊਟ ਜਿਹਾ ਪੈ ਜਾਂਦਾ ਵੀ ਆਪਾਂ ਕਿੱਦਾਂ ਇਹ ਕਾਊਂਟਿੰਗ ਕਰਦੇ ਹਾਂ ਵੀ ਮੈਂ 14,000 ਕਿਸਾਨਾਂ ਨੂੰ ਮਿਲਿਆ ਜਾਂ 17,000 ਕਿਸਾਨਾਂ ਨੂੰ ਮਿਲਿਆ, ਵੀ ਉੱਥੇ ਕੋਈ AI ਟੂਲ ਲੱਗਾ ਹੋਇਆ ਆ। ਤਾਂ ਇਹ ਹੈ ਕਿ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਆ ਉਹੀ ਜੋ ਇਨਫੋਰਮੇਸ਼ਨ ਦਿੰਦੇ ਆ, ਇਹੀ ਤਾਂ ਕੈਪਟਨ ਸਾਹਿਬ ਦੀ ਵੀ ਕਮਜ਼ੋਰੀ ਇਹੀ ਰਹੀ ਆ ਕਿ ਉਹਨਾਂ ਨੂੰ ਜੋ ਰਾਏ ਜਿਹੜੀ ਆ ਪ੍ਰਸ਼ਾਸਨਿਕ ਅਧਿਕਾਰੀ ਜਿਹੜੇ ਆ, ਕਿਉਂਕਿ ਉਹ ਵੀ ਓਲਾ ਰੱਖਦੇ ਆ ਜੀ, ਓਲਾ ਰੱਖਦੇ ਆ ਕਿ ਉਹ ਇੱਕ ਜਿਹੜੀ ਇਮੇਜ ਜਿਹੜੀ ਬਣਾ ਕੇ ਰੱਖਦੇ ਆ, ਜੀ ਹਜ਼ੂਰੀ ਉਹਨੂੰ ਕਹਿ ਲਓ ਕਿ ਆ ਜੀ ਇੰਨੇ ਬੰਦੇ ਹੈਗੇ ਆ, ਇੱਥੋਂ ਹੀ ਸ਼ਾਇਦ ਮਾਰ ਖਾ ਜਾਂਦੇ ਆ। ਆਪਣੇ ਵੈਸੇ ਤਾਂ ਚਲੋ ਚੀਫ ਮਿਨਿਸਟਰ ਕਾਫੀ ਬਿਜ਼ੀ ਹੁੰਦੇ ਆ, ਉਹਨਾਂ ਦੀਆਂ ਮੀਟਿੰਗਸ ਹੁੰਦੀਆਂ, ਜੇ ਆਪਾਂ ਕਹੀਏ ਵੀ ਉਹਨਾਂ ਨੇ ਇਲਾਕੇ ਵਿੱਚ ਵਿਚਰਨਾ ਇਹ ਵੀ ਸੰਭਵ ਨਹੀਂ ਹੈਗਾ, ਬਹੁਤ ਇੱਕ ਬਿਜ਼ੀ ਕੰਮ ਹੈ, ਜਿਹਨੇ ਸਾਰਾ ਸਟੇਟ ਦੇਖਣਾ, ਬਹੁਤ ਜ਼ਿਆਦਾ ਬਿਜ਼ੀ ਹੋ ਸਕਦੇ ਆ। ਪਰ ਨਾਲ ਦੀ ਨਾਲ ਇਹ ਜ਼ਰੂਰ ਹੈਗਾ ਕਿ ਜਿਹੜਾ ਲੋਕਾਂ ਦੇ ਨਾਲ ਰਾਬਤਾ ਕਾਇਮ ਕਰਨਾ ਹੈ, ਉਹ ਚਾਹੇ ਪ੍ਰੈਸ ਕਾਨਫਰੰਸ ਦੇ ਰਾਹੀਂ ਜਾਂ ਅਖਬਾਰਾਂ ਵਿੱਚ ਬਿਆਨ ਦੇ ਕੇ ਵੀ ਇੱਕ ਰਾਬਤੇ ਦਾ ਇੱਕ ਸਾਧਨ ਹੈ। ਜੀ ਬਿਲਕੁਲ ਜੀ। ਚਲੋ ਉਹਨਾਂ ਨੇ ਕਿਹਾ ਕਿ ਮੇਰੀ ਇੰਨੇ ਹਜ਼ਾਰ ਕਿਸਾਨਾਂ ਨਾਲ ਕਿਸਾਨ ਮਿਲਣੀ ਸੀਗੀ, ਤੇ ਇੱਕ ਥੋੜਾ ਜਿਹਾ ਉੱਥੇ 24ਵੀਂ ਗੱਲ ਵੀ ਹੋਈ ਸੀ ਕਿ ਉਹਨਾਂ ਨੇ ਕਿਹਾ ਕਿ ਜਿਹੜੇ ਪੱਤਰਕਾਰਾਂ ਨੂੰ ਥੋੜਾ ਲੰਮੇ ਹੱਥੀ ਲਿਆ ਕੇ ਪੱਤਰਕਾਰਾਂ ਦੇ ਵੀ ਤੰਜ ਕੱਸਿਆ, ਕਿ ਕਹਿੰਦੇ ਵੀ ਜਿਹੜੇ ਪੱਤਰਕਾਰ ਨੇ ਅੱਜ ਕੱਲ੍ਹ ਦੇ ਬਹੁਤੇ ਸ਼ਬਦ ਹੈ ਉਹਨੇ ਯੂਜ਼ ਕਰ, ਸਾਰੇ ਤਾਂ ਨਹੀਂ ਵੱਡੇ ਪਰ ਫਿਰ ਸੁਣਨੇ ਵਾਲੇ ਤਾਂ ਸਾਰੇ ਸਮਝਦੇ ਆ। ਕਹਿੰਦੇ ਵੀ ਇਹਨਾਂ ਨੂੰ ਸਵਾਲ ਨਹੀਂ ਕਰਨੇ ਆਉਂਦੇ ਹੈਗੇ, ਆ ਕੇ CM ਨੂੰ ਸਵਾਲ ਇਹ ਕਰਨਗੇ ਤੁਹਾਨੂੰ ਫਲਾਣੇ ਨੇ ਆ ਗਿਆ, ਤੁਹਾਨੂੰ ਫਲਾਣੇ ਨੇ ਆ ਗਿਆ, ਫਲਾਣੇ ਨੇ ਆ ਗਿਆ। ਕਹਿੰਦੇ ਵੀ ਇਹ ਕੋਈ ਕਰਨ ਵਾਲੇ ਸਵਾਲ ਆ? ਤੁਸੀਂ ਕੋਈ ਪੰਜਾਬ ਦੇ ਮੁੱਦੇ ਦੀ ਗੱਲ ਕਰ ਲਓ, ਜਾਂ ਮੇਰੇ ਕੋਲੋਂ ਜੋ ਗਲਤੀਆਂ ਹੋਈਆਂ ਜਾਂ ਮੈਂ ਕੁਝ ਕਰ ਸਕਦਾ ਸੀ, ਤੁਸੀਂ ਉਹ ਸਵਾਲ ਨਹੀਂ ਕਰਦੇ ਹੈਗੇ। ਪਰ ਇੱਥੇ ਮੇਰੀ ਆਪਣੀ ਪਰ ਇਹਦੇ ਵਿੱਚ ਇਹ ਵੀ ਤਾਂ ਜ਼ਰੂਰ ਹੈਗਾ ਵੀ ਜਿਹੜੇ ਇਹਨਾਂ ਦੇ ਫਿਰ ਉਲਟ ਰਾਏ, ਉਹਦਾ ਮਤਲਬ ਤਾਂ ਇਹ ਹੁੰਦਾ ਵੀ ਪੱਤਰਕਾਰਾਂ ਤੇ ਟੈਗ ਲਾਉਂਦੇ ਆ ਤਾਂ ਸਾਡੇ ਉਲਟ ਰਾਏ ਰੱਖਦੇ ਆ। ਪਿਛਲੇ ਦਿਨਾਂ ਦੇ ਵਿੱਚ ਦੇਖਿਆ ਆ ਕਿ ਜਿਹੜੇ ਮੀਡੀਆ ਗਰੁੱਪ ਹੈਗੇ ਆ ਉਹਨਾਂ ਦੇ ਉੱਤੇ ਵੀ ਸਕੰਜਾ ਕੱਸਿਆ ਗਿਆ। ਇੱਕ ਮੀਡੀਆ ਗਰੁੱਪ ਦੇ ਉੱਤੇ ਆਤਮ ਵਿਸ਼ਵਾਸ ਦਿਖਾਉਣਾ ਤਾਂ ਥੋੜਾ ਬੰਦਾ ਖੁੱਲ ਕੇ ਚੱਲ ਜਾਂਦਾ ਆ, ਪਰ ਇਹ ਵੀ ਉਦਾਹਰਨਾਂ ਸਾਡੇ ਕੋਲ ਸਾਹਮਣੇ ਆਉਂਦੀਆਂ ਕਿ ਜਿਹੜੇ ਕੁਝ ਹੁਣ ਮੈਂ ਚੰਗੇ ਪੱਤਰਕਾਰ ਕਹਿ ਦੇਵਾਂ ਜਾਂ ਸੂਝਵਾਨ ਪੱਤਰਕਾਰ ਕਹਿ ਦੇਵਾਂ, ਕਈ ਵਾਰ ਉਹਨਾਂ ਦਾ ਵੀ ਇਤਰਾਜ਼ ਹੁੰਦਾ ਕਿ ਸਾਨੂੰ ਤਾਂ ਸੱਦਿਆ ਨਹੀਂ ਜਾਂਦਾ, ਜੇ ਸੱਦਿਆ ਜਾਂਦਾ ਤਾਂ ਸਾਨੂੰ ਜਿਹੜੇ ਅਸੀਂ ਜੋ ਸਵਾਲ ਪੁੱਛਣੇ ਆ ਉਹਨਾਂ ਤੋਂ ਕੋਰੀ ਨਾ ਕਰ ਦਿੱਤੀ ਜਾਂਦੀ ਆ, ਜਾਂ ਸਾਨੂੰ ਕਈ ਵਾਰ ਵੜ ਨਹੀਂ ਦਿੱਤਾ ਜਾਂਦਾ ਕਿ ਇਹਨੇ ਕੋਈ ਚੱਜ ਦਾ ਸਵਾਲ ਪੁੱਛਣਾ ਤਾਂ ਅਸੀਂ ਕਟਹਿਰੇ 'ਚ ਖੜੇ ਹੋ ਜਾਵਾਂਗੇ। ਇੱਦਾਂ ਦੀਆਂ ਕੰਪਲੇਂਟਾਂ ਵੀ ਆਉਣੀਆਂ। ਖੈਰ ਮੇਨ ਆਪਾਂ ਕਨਕਲੂਜਨ ਤੇ ਆਉਂਦੇ ਆ ਕਿ ਜੇ ਪੰਜਾਬ ਨੂੰ ਅੱਜ CM ਨੇ ਆਪਣੇ ਆਤਮ ਵਿਸ਼ਵਾਸ ਦੇ ਨਾਲ ਜਾਂ ਖੁੱਲ੍ਹ ਕੇ ਜਾਂ ਪੂਰੀ ਬੋਡੀ ਲੈਂਗੁਏਜ ਨਾਲ ਗੱਲ ਕੀਤੀ ਆ, ਹੁਣ ਲੋਕਾਂ ਦੇ ਦਿਮਾਗ ਦੇ ਵਿੱਚ ਇਹ ਗੱਲ ਜ਼ਰੂਰ ਉੱਭਰ ਕੇ ਆਈ ਆ ਕਿ ਕੀ ਚੋਣਾਂ ਤੋਂ ਬਾਅਦ ਜਿਹੜੀ ਇਹ ਜ਼ਿਮਨੀ ਚੋਣ ਤੋਂ ਬਾਅਦ ਮਿਲੀ ਜਿਹੜੀ ਜਿੱਤ ਆ, ਕਿਆ ਸਿਰਫ ਉਹਦਾ ਹੀ ਆਤਮ ਵਿਸ਼ਵਾਸ ਆ, ਜਾਂ ਇਹ ਪਾਰਟੀ ਕਿਤੇ ਇਹ ਤਾਂ ਨਹੀਂ ਸੋਚ ਰਹੀ ਹੈਗੀ ਕਿ ਲੋਕਾਂ ਨੇ ਸਾਡੇ ਪਾਲਿਸੀਜ਼ ਦੇ ਉੱਪਰ ਮੋਹਰ ਲਾਤੀ ਆ, ਜਾਂ ਲੋਕਾਂ ਨੇ ਸਾਨੂੰ ਠੀਕ ਮੰਨਿਆ ਆ, ਜਾਂ ਇਹਨੂੰ ਆਪਾਂ ਹੋਰ ਘੁਮਾਏ ਕਹਦੇ ਆ ਕਿ ਅਸੀਂ ਜੋ ਕਰ ਰਹੇ ਸੀਗੇ ਸਾਲ ਤੋਂ ਉਹ ਸਹੀ ਸੀਗਾ। ਹੁਣ ਲੋਕ ਮਨਾਂ ਦੇ ਵਿੱਚ ਇਹ ਗੱਲ ਆ ਕਿ ਜੇ ਤਾਂ ਇਹ ਇੱਥੇ ਤੱਕ ਹੀ ਸੀਮਤ ਰਹਿ ਗਿਆ, ਫਿਰ ਤਾਂ ਇਹਨਾਂ ਤੇ ਔਰ ਪੁਰਾਣਿਆਂ ਦੇ ਵਿੱਚ ਕੋਈ ਫਰਕ ਨਹੀਂ ਹੈਗਾ, ਪੁਰਾਣਾ ਫਿਰ ਉੱਥੇ ਦਾ ਉੱਥੇ ਰਹਿ ਜਾਣਾ ਆ। ਦੂਸਰੇ ਪਾਸੇ ਇਹਨਾਂ ਨੂੰ ਹੁਣ ਯਾਦ ਕਰਾਉਣ ਵਾਲੀ ਇਹ ਚੀਜ਼ ਇਹ ਆ, ਜਾਂ ਆਪਾਂ ਕਹਿ ਲਈਏ ਕਿ ਜਿਹੜਾ ਬੁੱਧੀਜੀਵੀ ਵਰਗ ਆ ਜਿਨ੍ਹਾਂ ਨੂੰ ਪੰਜਾਬ ਦੇ ਇੱਕ ਪਾਸੇ ਪੂਰੀ ਪ੍ਰੋਬਲਮ ਦੀ ਲਿਸਟ ਬਣੀ ਪਈ ਆ, ਸਮੱਸਿਆਵਾਂ ਜਿਨ੍ਹਾਂ ਤੋਂ ਜੂਝ ਰਹੇ ਆ ਆਪਾਂ, ਅਗਰ ਉਹਦੇ ਵਿੱਚ ਇਹ ਐਡਰੈਸ ਨਹੀਂ ਹੋਣਦੇ ਹੈਗੇ ਜਾਂ ਕੋਸ਼ਿਸ਼ ਕਰਦੇ ਜਾਂ ਫੇਲ ਹੋ ਜਾਂਦੇ ਆ, ਫਿਰ ਮੇਰੇ ਖਿਆਲ ਕਿ ਆਉਂਦੇ ਕੁਛ ਹੀ ਮਹੀਨਿਆਂ ਬਾਅਦ ਜਾਂ ਸਾਲਾਂ ਬਾਅਦ ਹੀ ਇਹਨਾਂ 'ਤੇ ਵੀ ਉਹੀ ਲੇਬਲ ਲੱਗ ਜਾਏਗਾ, ਨਹੀਂ ਇਹ ਇੰਨੇ ਜੋਗੇ ਹੈ ਨਹੀਂਗੇ, ਬਦਲ ਫਿਰ ਲੋਕਾਂ ਨੂੰ ਦੇਖਣਾ ਪਏਗਾ। ਹੁਣ ਜੇ ਆਪਾਂ ਮੁਸ਼ਕਿਲਾਂ ਦੀ ਗੱਲ ਕਰੀਏ, ਪਹਿਲੀ ਗੱਲ ਤਾਂ ਇਹ ਦੇਖਣਾ ਪਏਗਾ ਕਿ ਇਹ ਮੰਨੀਏ ਕਿ ਪੰਜਾਬ ਅੱਜ ਜਿੱਥੇ ਖੜਾ ਆ ਉਹਦੇ ਲਈ ਆਪਾਂ ਕਰਨਾ ਕੀ ਆ। ਸਭ ਤੋਂ ਵੱਡਾ ਸਵਾਲ ਇਹ ਆ। ਇਹਨਾਂ ਮੀਟਿੰਗਾਂ ਦੇ ਵਿੱਚ ਇਸ ਚੀਜ਼ ਦੇ ਉੱਪਰ ਬਹੁਤ ਘੱਟ ਬੋਲਿਆ ਜਾਂਦਾ, ਕਿਉਂਕਿ ਉੱਥੇ ਡਰ ਹੁੰਦਾ ਕਿ ਸਾਡੇ ਕੋਲ ਫੰਡ ਹੈ ਨਹੀਂਗੇ, ਉੱਥੇ ਡਰ ਹੁੰਦਾ ਕਿ ਸਾਡੇ ਕੁਝ ਲੀਡਰਾਂ ਦੇ ਉੱਪਰ ਦੋਸ਼ ਵੀ ਲੱਗ ਰਹੇ ਆ, ਕੁਝ ਡਰ ਹੁੰਦਾ ਕਿ ਪਾਲਿਸੀਜ਼ ਬਣਾਈਆਂ ਸੀਗੀਆਂ ਉਹ ਵੈਸੇ ਹਜੇ ਕਹਿ ਲਓ ਕਿ ਫਸੀਆਂ ਪਈਆਂ ਆ ਜਾਂ ਕੋਰਟਾਂ ਦੇ ਵਿੱਚ ਘੁੰਮੀ ਜਾ ਰਹੀਆਂ, ਕੋਈ ਨਤੀਜੇ ਆ ਨਹੀਂ ਰਹੇ ਹੈਗੇ। ਲੇਕਿਨ ਸਾਨੂੰ ਦੇਖਣਾ ਪਏਗਾ ਕਿ ਕੀ ਇਹ ਪਾਰਟੀ ਇਹ ਮੰਨ ਕੇ ਚੱਲਦੀ ਹੈ ਕਿ ਜੋ ਉਹਨਾਂ ਨੇ ਅੰਮ੍ਰਿਤਪਾਲ ਦੇ ਕੇਸ ਦੇ ਵਿੱਚ ਵਰਤਾਰਾ ਕੀਤਾ ਆ, ਇਹਨਾਂ ਨੇ ਸਿਰਫ ਇਹੀ ਮੰਨ ਲਿਆ ਕਿ ਇਹੀ ਸਹੀ ਆ। ਕਿਤੇ ਐਦਾਂ ਨਾ ਹੋਵੇ ਕਿ ਕੋਈ ਛੋਟਾ ਵਰਗ ਆ ਜਾਂ ਵੱਡਾ ਵਰਗ ਆ ਉਹਦੇ ਮਨ ਦੇ ਵਿੱਚ ਕੋਈ ਰੋਸ ਹੋਵੇ ਤੇ ਜਿਹੜਾ ਆਉਂਦੇ ਮਹੀਨਿਆਂ ਦੇ ਵਿੱਚ ਸਾਲਾਂ ਦੇ ਵਿੱਚ ਫਿਰ ਕੋਈ ਜਵਾਲਾਮੁਖੀ ਬਣ ਕੇ ਫੁੱਟ ਜਾਵੇ ਤੇ ਇਹਨਾਂ ਨੂੰ ਇਹ ਨਾ ਸਮਝ ਲੱਗੇ ਕਿ ਇਹ ਕਿੱਥੋਂ ਪੈਦਾ ਹੋ ਗਿਆ ਸੀਗਾ, ਸਾਨੂੰ ਤਾਂ ਇਹਦੀ ਕੋਈ ਸੁਗੰਧ ਵੀ ਨਹੀਂ ਆਈ ਹੈਗੀ, ਜਾਂ ਕਹਿ ਲਓ ਕਿ ਮੁਸ਼ਕ ਵੀ ਨਹੀਂ ਆਇਆ ਹੈਗਾ। ਜਾਂ ਇੱਕ ਸਵਾਲ ਹੋਰ ਵੀ ਹਵਾ ਦੇ ਵਿੱਚ ਚੱਲਦਾ ਪਿਆ ਫਿਰ, ਲੇਕਿਨ ਸ਼ਾਇਦ ਇਹਨਾਂ ਨੂੰ ਇਹ ਲੱਗਦਾ ਹੋਵੇ ਕਿ ਜੋ ਅਸੀਂ ਵਰਤਾਰਾ ਕੀਤਾ ਅੰਮ੍ਰਿਤਪਾਲ ਦੇ ਕੇਸ ਦੇ ਵਿੱਚ ਉਹਦੇ ਵਿੱਚ ਸਾਰਾ ਕੁਝ ਠੀਕ ਠਾਕ ਸੀਗਾ, ਲੇਕਿਨ ਕੀ ਪਤਾ ਆਵਾਜ਼ ਕੱਲ੍ਹ ਨੂੰ ਉੱਠ ਜਾਵੇ ਕਿ ਜਿਹੜਾ NSA ਦੇ ਵਿੱਚ ਤੁਸੀਂ ਬਾਕੀ ਗੱਭਰੂ ਚੱਕੇ ਨੇ। ਹੁਣ
ਉਹਨਾਂ ਦੇ ਵਿੱਚ ਕਈਆਂ ਦਾ ਤਾਂ ਕਸੂਰ ਵੀ ਹੈ ਨਹੀਂ ਕਿਸੇ ਦਾ, ਜਿਹੜਾ ਆਪਾਂ ਲੋਕ ਕਿਰਾਏ ਦੇ ਵਿੱਚੋਂ ਨਿਕਲ ਕੇ ਆਉਂਦੇ ਆ ਵੀ ਤੁਸੀਂ ਕਿੰਨੇ ਕੁ ਛੱਡੇ, ਸਾਨੂੰ ਤਾਂ ਇਹ ਨਹੀਂ ਪਤਾ ਤੁਸੀਂ ਚੱਕੇ ਕਿੰਨੇ ਕਿਸੇ ਕੇ, ਜਿੰਨੇ ਕੁ ਤੁਸੀਂ ਕਹਿੰਦੇ ਆ ਪੌਣੇ 400 ਜਾਂ 300 ਤੁਸੀਂ ਛੱਡਿਆ ਆ, ਕੀ ਪਤਾ ਤੁਸੀਂ ਹਜ਼ਾਰਾਂ ਦੇ ਵਿੱਚ ਚੱਕਿਆ ਹੋਵੇ। ਉਹਦੀਆਂ ਕਿਹੜਾ ਕੋਈ ਪ੍ਰੋਪਰ ਰਿਪੋਰਟਾਂ ਆਉਣੀਆਂ। ਕੀ ਇਹ ਆਪਾਂ ਮੰਨ ਕੇ ਚੱਲੀਏ ਕਿ ਜੋ ਇਹ ਕਰਦੇ ਸੀਗੇ ਸਹੀ ਆ, ਜਾਂ ਇਹਦੇ ਉੱਪਰ ਵੀ ਗੌਰ ਕਰਨ ਦੀ ਲੋੜ ਆ। ਤੇ ਦੂਸਰਾ ਸਾਡੇ ਕੋਲ ਪਾਣੀ ਦੀ ਮੁਸ਼ਕਲ ਆ। ਮਾਨ ਸਾਹਿਬ ਉੱਥੇ ਬੋਲਿਆ ਕਿ ਅਸੀਂ ਪਾਣੀ ਦੇ ਜ਼ੋਨ ਨੂੰ ਪਾਣੀ ਨੂੰ 4 ਜ਼ੋਨਾਂ 'ਚ ਵੰਡ ਦਿੱਤਾ ਆ, ਹੁਣ ਇੱਦਾਂ ਦਾ ਕਰਕੇ ਨਹਿਰੀ ਪਾਣੀ ਵੀ ਲੱਗਿਆ ਕਰੂਗਾ ਜਾਂ ਮੋਟਰ ਵਾਲਾ ਪਾਣੀ ਵੀ ਲੱਗਿਆ ਕਰੂਗਾ। ਲੇਕਿਨ ਫੀਲਡ ਦੇ ਵਿੱਚ ਜਾ ਕੇ ਤੁਹਾਡੇ ਆਫੀਸਰਸ ਉਹਨੂੰ ਕਿੰਨਾ ਕੁ ਕਾਰਗਰ ਬਣਾਉਂਦੇ ਆ, ਇਹ ਵੀ ਸਵਾਲ ਹਜੇ ਉਵੇਂ ਦਾ ਉਵੇਂ ਹੀ ਖੜਾ ਆ। ਤੇ ਸਾਡੇ ਕੋਲ ਜੇ ਪਾਣੀਆਂ ਦੀ ਵੰਡ ਦੀ ਗੱਲ ਕਰੀਏ ਕਿ ਬਾਕੀ ਰਾਜਾਂ ਦੇ ਨਾਲ ਜਿਹੜੇ ਤੁਹਾਡੇ ਤਾਲੁਕਾਤ ਖਰਾਬ ਹੋਏ ਆ, ਕਿਆ ਉਹਦੇ ਉੱਪਰ ਤੁਸੀਂ ਕੋਈ ਪਾਲਿਸੀ ਬਣਾਈ ਆ? ਇਹ ਵੀ ਪੰਜਾਬ ਦੇ ਅਹਿਮ ਸਵਾਲ ਖੜੇ ਆ। ਤੇ ਸਭ ਤੋਂ ਦਲਜੀਤ ਜੀ ਵੱਡਾ ਜਿਹੜਾ ਸਵਾਲ ਆ ਜਿਹਦਾ ਇਸ ਮੰਚ ਦੇ ਉੱਪਰ ਹਜੇ ਵੀ ਗੱਲ ਨਹੀਂ ਹੋਈ ਹੈਗੀ, ਗੱਲ ਹੁੰਦੀ ਆ ਤੇ ਦੱਬ ਦਿੱਤੀ ਜਾਂਦੀ ਆ, ਰੂਰਲ ਡਿਵੈਲਪਮੈਂਟ ਫੰਡ ਦੀ, ਜਿਹੜਾ ਇਹ ਬਾਰ-ਬਾਰ ਕਹਿੰਦੇ ਕਿ ਕੇਂਦਰ ਰੋਕ ਰਿਹਾ ਆ। ਜੇ ਉਹਨੂੰ ਤੁਸੀਂ ਸਾਲ ਜਾਂ 1.5 ਸਾਲ 'ਚ ਹਜੇ ਤੱਕ ਵੀ ਸੁਲਝਾਇਆ ਨਾ, ਫਿਰ ਪੰਜਾਬ ਦਾ ਕਿਆ ਬਣੇਗਾ? ਇਹ ਵੀ ਸਵਾਲ ਹਵਾ ਦੇ ਵਿੱਚ ਪਿਆ ਆ ਕਿ ਕੀ ਇਹ ਬੰਦੇ ਇਸ ਜਿੱਤ ਤੋਂ ਬਾਅਦ ਇਹਨੂੰ ਐਡਰੈਸ ਕਰਨਗੇ। ਤੇ ਸਾਡੇ ਕੋਲ ਟੈਕਸ ਸਿਸਟਮ ਆ ਜਾਂ ਕੇਂਦਰ ਦੀ ਦਖਲ ਆ, ਅਸੀਂ ਇਲਜ਼ਾਮ ਇਹ ਸਿਰਫ ਲਾਉਂਦੇ ਕਿ ਕੇਂਦਰ ਆਹ ਦਖਲ ਕਰ ਗਿਆ, ਕੇਂਦਰ ਉਹ ਦਖਲ ਕਰ ਗਿਆ। ਲੇਕਿਨ ਜੇ ਕੇਂਦਰ ਦਖਲ ਕਰਦਾ ਤਾਂ ਕੋਈ ਨਾ ਕੋਈ ਕਾਨੂੰਨਨ ਧਿਰ ਲੈ ਕੇ ਕਰਦਾ ਆ, ਉਹ ਕੋਈ ਨਾ ਕੋਈ ਤੁਹਾਡੇ ਮੂਹਰੇ ਕੁਛ ਨਾ ਕੋਈ ਰੱਖਿਆ ਹੁੰਦਾ ਆ, ਜਿਹਨੂੰ ਜਦੋਂ ਤੁਸੀਂ ਅਦਾਲਤ ਵਿੱਚ ਲੈ ਕੇ ਜਾਂਦੇ ਤਾਂ ਉੱਥੇ ਫਿਰ ਕਈ ਵਾਰ ਤੁਸੀਂ ਫੇਲ ਵੀ ਹੋ ਜਾਂਦੇ ਆ। ਆਪਾਂ ਵਰਕਆਊਟ ਹੀ ਨਹੀਂ ਕੀਤਾ ਉਹਨਾਂ ਚੀਜ਼ਾਂ ਦੇ। ਤੇ ਇੱਕ ਦਲਜੀਤ ਜੀ, ਜਦੋਂ ਇਹ ਸਰਕਾਰ ਬਣੀ ਸੀ ਤਾਜੀ ਤੇ ਉਦੋਂ ਇੱਕ ਜੁਮਲਾ, ਮੈਂ ਹੁਣ ਇਹਨੂੰ ਜੁਮਲਾ ਹੀ ਕਹੂੰਗਾ ਕਿਉਂਕਿ ਉਦੋਂ ਸੁਣਨ ਨੂੰ ਚੰਗਾ ਲੱਗਿਆ ਸੀ, ਪਰ ਹੁਣ ਮੈਨੂੰ ਲੱਗਦਾ ਕਿ ਜੁਮਲਾ ਸੀਗਾ ਕਿ ਹੁਣ ਤਾਂ ਪੰਜਾਬ ਦੇ ਵਿੱਚ ਗੋਰੇ ਆ ਕੇ ਕੰਮ ਕਰੂਗੇ। ਕੀ ਤੁਸੀਂ ਕੋਈ ਇਹੋ ਜਿਹੀ ਉਦਾਹਰਨ ਅੱਜ ਦਿੱਤੀ ਆ ਕਿ ਸੱਚੀ ਇੱਥੇ ਗੋਰੇ ਆ ਕੇ ਕੰਮ ਕੀਤੇ ਆ? ਨੌਜਵਾਨ ਤਾਂ ਤੁਹਾਡੇ ਵੈਸੇ ਹੀ ਹਜੇ ਬਾਹਰ ਨੂੰ ਜਾਈ ਜਾਣ ਡਏ ਆ। ਮਤਲਬ ਕਿ ਜੋ ਤੁਸੀਂ ਬੋਲਦੇ ਆ, ਕੀ ਲੋਕਾਂ ਨੂੰ ਯਕੀਨ ਦਿਵਾਓਗੇ ਕਿ ਤੁਸੀਂ ਉਹਦਾ ਰਿਵਿਊ ਵੀ ਕਰਦੇ ਆ? ਰਿਵਿਊ ਕਰਕੇ ਤੁਸੀਂ ਉਹ 'ਚ ਕਿੰਨੇ ਸਫਲ ਹੋਏ ਆ ਜਾਂ ਕਿੰਨੇ ਅਸਫਲ ਹੋਏ ਆ ਜਾਂ ਅੱਧੀ ਵਿੱਚ ਅੱਧੀ ਕੀਤੀ ਆ, ਉਹ ਹਜੇ ਤੱਕ ਇੰਨਾ ਕੋਈ ਨਿੱਤਰ ਕੇ ਆ ਨਹੀਂ ਰਿਹਾ ਹੈਗਾ ਬਾਹਰ। ਤੇ ਕਿਸਾਨ ਆਪਾਂ ਕਹਿੰਦੇ ਆ ਵੀ ਸ਼ਾਇਦ ਕੁਛ ਖੁਦਕੁਸ਼ੀਆਂ ਘਟ ਗਈਆਂ ਆ। ਮੇਰਾ ਨਿੱਜੀ ਵਿਚਾਰ ਇਹ ਹੈ ਕਿ ਕਿਸਾਨਾਂ ਨੇ ਖੁਦਕੁਸ਼ੀਆਂ ਘਟੀਆਂ ਨਹੀਂ ਹੈਗੀਆਂ। ਸਿਰਫ ਕੀ ਆ ਕਿ ਹੁਣ ਹੋਰ ਮੁੱਦੇ ਦਲਜੀਤ ਜੀ ਇੰਨੇ ਭਾਰੇ ਹੋ ਗਏ ਆ। ਕਿਸਾਨ ਦੀ ਜਦੋਂ ਖੁਦਕੁਸ਼ੀ ਹੁੰਦੀ ਆ ਨਾ, ਹੁਣ ਉਹਦੀ ਇੱਕ ਛੋਟੀ ਜਿਹੀ ਖਬਰ ਲੱਗਦੀ ਆ, ਅੱਗੇ ਵੱਡੀ ਖਬਰ ਲੱਗਦੀ ਹੁੰਦੀ ਸੀਗੀ। ਫਰਕ ਸਿਰਫ ਇੰਨਾ ਹੀ ਪਿਆ ਆ, ਉਹਦਾ ਕੋਈ ਰਿਵਿਊ ਹਜੇ ਤੱਕ ਨਹੀਂ ਮਿਲਿਆ ਹੈਗਾ। ਸਕੂਲਾਂ ਦੇ ਵਿੱਚ ਤੁਸੀਂ ਕਹਿੰਦੇ ਮਾਡਰਨਾਈਜੇਸ਼ਨ ਕਰਤੀ ਆ, ਕੀ ਤੁਸੀਂ ਉਹਨੂੰ ਕਿੰਨਾ ਕੁ ਰਿਵਿਊ ਕੀਤਾ, ਕਿੰਨਾ ਖਾਕਾ ਤੁਸੀਂ ਬਾਹਰ ਕੱਢ ਕੇ ਲਿਆਂਦਾ ਆ? ਜਾਂ ਮੁਹੱਲਾ ਕਲੀਨਿਕਾਂ ਦੇ ਉੱਪਰ ਹਜੇ ਵੀ ਕਿੰਤੂ ਪ੍ਰੰਤੂ ਹੁੰਦਾ ਕਿ ਤੁਸੀਂ ਤਾਂ ਆਪਣੇ ਸਿਰਫ ਰੰਗ ਰੂੰਗੇ ਕਰਦੇ ਹੈਗੇ ਤਾਂ ਡਿਸਪੈਂਸਰੀਆਂ ਸੀਗੀਆਂ, ਤੇ ਡਿਸਪੈਂਸਰੀ ਬਸ ਮੁਹੱਲਾ ਕਲੀਨਿਕ ਕਿਤੇ ਤੁਹਾਡਾ ਬਾਅਦ 'ਚ ਜਵਾਲਾਮੁਖੀ ਨਾਲ ਫੁੱਟ ਜਾਵੇ। ਇਹਨਾਂ ਦਾ ਵੀ ਰਿਵਿਊ ਚਾਹੀਦਾ ਆ। ਤੇ ਦੂਸਰਾ ਸਾਡੇ ਕੋਲ ਸਰਕਾਰ ਦੇ ਮੰਤਰੀਆਂ ਤੇ ਹਜੇ ਵੀ ਦਲਜੀਤ ਦੀ ਦੋਸ਼ ਲੱਗ ਰਹੇ ਆ। ਉਹਦੇ ਵਿੱਚ ਵੀ ਇਹ ਸਰਕਾਰ ਜਿੱਦਾਂ ਹੈਲਥ ਮਿਨਿਸਟਰ ਵਾਲਾ ਕੇਸ ਸੀਗਾ, ਜਾਂਚਾਂ ਪ੍ਰੋਪਰ ਨਹੀਂ ਹੋਈਆਂ, ਇਹ ਮੰਨ ਲੈਣਾ ਚਾਹੀਦਾ ਆਪਾਂ ਨੂੰ। ਜਾਂਚਾਂ ਹੋਈਆਂ ਸੀਗੀਆਂ ਲੇਕਿਨ ਕਿੱਥੇ ਗਈਆਂ ਸਾਨੂੰ ਪਤਾ ਨਹੀਂ ਲੱਗਾ ਹੈਗਾ। ਦੂਸਰੇ ਪਾਸੇ ਜਿਹੜਾ ਹੁਣ ਨਵਾਂ ਇਸ਼ੂ ਸੀ ਕਟਾਰੂ ਚੱਕ ਦਾ, ਮੇਰੇ ਖਿਆਲ 'ਚ ਇਹ ਸਰਕਾਰ ਨੇ ਨਾ ਬਾਕੀ ਮੁੱਦਿਆਂ ਦੇ ਕਹਿ ਲਓ ਕਿ ਚੱਲਦੇ ਨਾ ਉਹਨੂੰ ਬਸ ਉੱਦਾਂ ਹੀ ਕਿਤੇ ਠੰਡੇ ਵਾਸਤੇ ਹੀ ਪਾਤਾ ਆ, ਕਿਉਂਕਿ ਪ੍ਰੋਪਰ ਉਹਦੇ ਵਿੱਚ ਜਾਂਚ ਨਹੀਂ ਹੋਈ। ਲੇਕਿਨ ਲੋਕ ਮਨਾਂ ਦੇ ਵਿੱਚ ਹੁੰਦਾ ਆ ਇਹ ਚੀਜ਼ਾਂ ਵੀ ਗਾਂਹ ਜਾ ਕੇ ਜਵਾਲਾਮੁਖੀ ਭੜਕ ਸਕਦੀਆਂ। ਤੇ ਹੋ ਸਕਦਾ ਕਿ ਜਿਹੜਾ ਤੁਸੀਂ ਫਤਵਾ ਲੈ ਕੇ ਚੱਲਦੇ ਆ ਕਿ ਅਸੀਂ ਤਾਂ ਜੀ ਤੁਹਾਡੇ ਹਾਂ ਦੇ ਨਾਲ ਜਿੱਤੇ ਆ ਤੇ ਉਹ ਤੁਹਾਡੇ ਤੇ ਭਾਰੂ ਪੈ ਜਾਵੇ। ਨਹੀਂ, ਕਈ ਮੰਤਰੀਆਂ ਦੇ ਉੱਤੇ ਦੋਸ਼ ਜਿਹੜੇ ਆ ਲੱਗਦੇ ਨੇ। ਜਿਵੇਂ ਸਵਾਰੀ ਦੇ ਬਾਰੇ ਕਾਫੀ ਚੱਲਦਾ ਰਿਹਾ, ਸਿੰਗਲਾ ਸਾਹਿਬ, ਫਿਰ ਗੋਲਡੀ ਸਾਹਿਬ ਦਾ ਵੀ ਨਾਂ ਜਿਹੜਾ ਆ ਉਹ ਵਿੱਚ ਆਉਂਦਾ ਰਿਹਾ ਤੇ ਜਾਂਚ ਦੇ ਘੇਰੇ ਦੇ ਵਿੱਚ ਹੈਗੇ ਆ। ਯਾਨੀ ਕਹਿਣ ਦਾ ਮਤਲਬ ਹੈ ਕਿ ਇਹ ਹੈ ਕਿ ਅਜੇ ਵੀ ਸਮੱਸਿਆਵਾਂ ਜਿਹੜੀਆਂ ਜਿਉਂ ਦੀਆਂ ਤਿਉਂ ਹੀ ਆ। ਜੀ ਬਿਲਕੁਲ। ਲਾਸਟ ਦੇ ਵਿੱਚ ਮੈਂ ਇਹ ਕਹਿੰਦਾ ਚੱਲਾਂਗਾ ਕਿ ਇਹ ਸੱਚਾਈ ਆ ਕਿ ਪੰਜਾਬ ਦੇ ਸੀਐਮ ਦੇ ਵਿੱਚ ਆਤਮ ਵਿਸ਼ਵਾਸ ਹੈਗਾ, ਉਹਨਾਂ ਦੀ ਬਾਡੀ ਟਿਊਨ ਉਹੀ ਬਣੀ ਆ ਜਿਹੜੀ ਇੱਕ ਸੀਐਮ ਦੀ ਚਾਹੀਦੀ ਆ, ਖਾਸ ਕਰਕੇ ਜਦੋਂ ਕੋਈ ਸਟੇਟ ਇਹੋ ਜਿਹਾ ਗੰਭੀਰ ਦੋਸ਼ਾਂ ਦੇ ਵਿੱਚ ਘਿਰੀ ਹੋਵੇ ਜਾਂ ਉੱਥੇ ਮੁਸੀਬਤਾਂ ਹੋਣ। ਪਰ ਜੇ ਹੁਣ ਕਹਿਣ ਕਿ ਅਸੀਂ ਨਵੇਂ ਆਏ ਆ, ਤਜਰਬਾ ਹੈ ਨਹੀਂਗਾ ਸੀਗਾ, ਸਾਲਕ ਦਾ ਤਜਰਬਾ ਲੈ ਲਿਆ ਤੇ ਉਸ ਤਜਰਬੇ ਤੋਂ ਬਾਅਦ ਹਰ ਚੀਜ਼ ਦਾ ਰਿਵਿਊ ਕਰਕੇ ਲੋਕਾਂ ਨੂੰ ਦੇਣਾ ਪਏਗਾ, ਨਹੀਂ ਤਾਂ ਫਿਰ ਤੁਹਾਡੀ ਸ਼੍ਰੇਣੀ ਫੇਲਾਂ ਦੇ ਵਿੱਚ ਗਿਣੀ ਜਾਏਗੀ। ਜੀ। ਤੇ ਖੈਰ ਦੋਸਤੋ, ਤੁਸੀਂ ਜਿਹੜੀ ਇਹ ਡਿਸਕਸ਼ਨ ਅੱਜ ਸੁਣੀ ਆ, ਖਾਸ ਤੌਰ ਤੇ ਜਿਹੜੇ ਪੰਜਾਬ ਦੇ ਗੰਭੀਰ ਮੁੱਦੇ ਆ ਉਹਨਾਂ ਉੱਤੇ ਅਜੇ ਵੀ ਕੰਮ ਕਰਨ ਦੀ ਬਹੁਤ ਲੋੜ ਆ, ਚਾਹੇ ਉਹ ਇਕਨੋਮੀ ਦਾ ਖੇਤਰ ਆ ਜਾਂ ਰਾਜਨੀਤਿਕ ਆ ਤੇ ਚਾਹੇ ਸਮਾਜਿਕ ਆ। ਬਹੁਤ ਸਾਰੇ ਜਿਹੜੇ ਮੁੱਦੇ ਆ ਜਿਹੜੇ ਰਸਾਲਾ ਸਾਹਿਬ ਨੇ ਆਪਣੇ ਨਾਲ ਸਾਂਝੇ ਕੀਤੇ ਆ। ਆਸ ਕਰਦੇ ਆ ਤੁਸੀਂ ਇਹ ਪ੍ਰੋਗਰਾਮ ਜ਼ਰੂਰ ਪਸੰਦ ਕਰੋਗੇ ਤੇ ਜੇ ਕੋਈ ਫੀਡਬੈਕ ਹੋਵੇ ਤਾਂ ਤੁਸੀਂ ਇੰਡੋਸ ਟੀਵੀ ਦੇ ਨਾਲ ਸੰਪਰਕ ਕਰ ਸਕਦੇ ਹੋ। ਤੁਹਾਨੂੰ ਕਿਹੋ ਜਿਹਾ ਇਹ ਪ੍ਰੋਗਰਾਮ ਲੱਗਾ ਤੇ ਮਿਲਦੇ ਆ ਅਗਲੇ ਪ੍ਰੋਗਰਾਮ ਦੇ ਵਿੱਚ। ਤਦ ਤੱਕ ਮੈਨੂੰ ਤੇ ਹਰਜੀਤ ਲਸਾਲਾ ਸਾਹਿਬ ਨੂੰ ਦਿਓ ਇਜਾਜ਼ਤ। ਮਿਲਾਂਗੇ ਅਗਲੇ ਪ੍ਰੋਗਰਾਮ ਦੇ ਵਿੱਚ। ਰੱਬ ਰਾਖਾ। ਸਤਿ ਸ਼੍ਰੀ ਅਕਾਲ।
ਇੰਡੋਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਸਾਡੇ ਮਸਲੇ ਸਾਡੇ ਹੱਲ ਪ੍ਰੋਗਰਾਮ ਦੇ ਵਿੱਚ। ਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਮੇਰਾ ਸਾਥ ਨਿਭਾਉਣਗੇ ਹਰਜੀਤ ਲਸਾੜਾ ਜੀ, ਜਿਹੜੇ ਕਿ ਪੰਜਾਬੀ ਟ੍ਰਿਬਿਊਨ ਦੇ ਪੱਤਰਕਾਰ ਨੇ ਆਪਣੇ ਬ੍ਰਿਸਬੇਨ ਤੋਂ। ਤੇ ਅੱਜ ਦੀ ਜਿਹੜੇ ਪ੍ਰੋਗਰਾਮ ਦੇ ਵਿੱਚ ਅਸੀਂ ਟੌਪਿਕ ਲੈ ਕੇ ਆਏ ਆ, ਉਹ ਆਏ ਆ ਕਿ ਪੰਜਾਬ ਦੀ ਰਾਜਨੀਤੀ, ਖਾਸ ਤੌਰ ਦੇ ਉੱਤੇ ਜਲੰਧਰ ਦੀ ਲੋਕ ਸਭਾ ਚੋਣ ਜਿੱਤਣ ਤੋਂ ਬਾਅਦ ਆਮ ਆਦਮੀ ਪਾਰਟੀ ਥੋੜੇ ਜਿਹੇ ਕੌਨਫੀਡੈਂਸ ਦੇ ਵਿੱਚ ਆ, ਤੇ ਬਾਕੀ ਜਿਹੜੀਆਂ ਪਾਰਟੀਆਂ ਆ ਉਹ ਇਹਦੇ ਬਾਰੇ ਕੁਛ ਨਾ ਕੁਛ ਜਿਹੜਾ ਮਲੰਕਣ ਜ਼ਰੂਰ ਕਰ ਰਹੀਆਂ ਆ, ਤੇ ਕਹਿ ਲਓ ਕਿ ਇੱਕ ਮੰਥਨ ਜਿਹੜਾ ਉਹਨਾਂ ਦਾ ਚੱਲ ਰਿਹਾ ਆ ਵੀ ਕਿੱਥੇ ਕੁਛ ਨਾ ਕੁਛ ਗਲਤੀ ਜਿਹੜੀ ਆ ਰਹਿ ਗਈ ਆ। ਪਰ ਖਾਸ ਤੌਰ ਦੇ ਉੱਤੇ ਅੱਜ ਅਸੀਂ ਗੱਲਬਾਤ ਜਿਹੜੀ ਆ ਉਹ ਚੀਫ ਮਿਨਿਸਟਰ ਭਗਵੰਤ ਮਾਨ ਉਹਨਾਂ ਦੇ ਬਾਰੇ ਕਰਾਂਗੇ ਕਿ ਕਾਫੀ ਉਤਸ਼ਾਹਤ ਨਜ਼ਰ ਆਏ ਆ ਪਹਿਲਾਂ ਵਾਲੇ ਰੋਲ ਦੇ ਵਿੱਚ। ਪਹਿਲਾਂ ਵਾਲੀ ਕਮੇਡੀ ਵਾਲਾ ਜਿਹੜਾ ਦੇਖਣ ਨੂੰ ਮਿਲਿਆ ਆ, ਚਾਹੇ ਉਹ ਜਲੰਧਰ ਦੇ ਵਿੱਚ ਦੇਖੀ ਤੇ ਚਾਹੇ ਚੰਡੀਗੜ੍ਹ ਦੇ ਉਹਨਾਂ ਦੇ ਭਾਸ਼ਣਾਂ ਦੇ ਤੋਂ ਇਹ ਝਲਕ ਜਿਹੜੀ ਪੈਂਦੀ ਆ। ਇਸੇ ਬਾਬਤ ਅੱਜ ਗੱਲਬਾਤ ਆਪਾਂ ਕਰਾਂਗੇ। ਲਸਾੜਾ ਸਾਹਿਬ, ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ, ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਸਤਿ ਸ਼੍ਰੀ ਅਕਾਲ ਜੀ। ਤੇ ਸੀਐਮ ਸਾਹਿਬ ਕਾਫੀ ਉਤਸ਼ਾਹਤ ਨਜ਼ਰ ਆਏ ਆ, ਤੇ ਆਪਣਾ ਉਹ ਪੁਰਾਣਾ ਜਿਹੜਾ ਕਮੇਡੀ ਵਾਲਾ ਇੱਕ ਰੂਪ ਜਿਹੜਾ ਸੀ ਉਹਦੇ ਵਿੱਚ ਕਾਫੀ ਚਿਰ ਬਾਅਦ ਜਿਹੜੇ ਨਜ਼ਰ ਆਏ ਆ, ਕਿਉਂਕਿ ਖਾਸ ਤੌਰ ਦੇ ਉੱਤੇ ਲੋਕ ਸਭਾ ਚੋਣ ਹੋਣ ਤੋਂ ਪਹਿਲਾਂ, ਖਾਸ ਤੌਰ ਤੇ ਪਹਿਲਾਂ ਜਦੋਂ ਜਿਹੜੀ ਸੰਗਰੂਰ ਦੀ ਚੋਣ ਹਾਰ ਗਏ ਸੀ, ਡਰ ਇੱਕ ਬਣਿਆ ਹੋਇਆ ਸੀ ਲੋਕਾਂ ਦੇ ਵਿੱਚ ਵੀ ਇਹ ਸੀਗਾ ਕਿ ਜਿਹੜੀ ਜਲੰਧਰ ਵਾਲੀ ਸੀਟ ਹੈ ਇਹਦਾ ਕਾਂਗਰਸ ਦੀ ਪੱਕੀ ਸੀਟ ਆ। ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦਾ ਜਿੱਤਣਾ, ਤੇ ਉਸ ਤੋਂ ਬਾਅਦ ਹੋਰ ਵੀ ਜ਼ਿਆਦਾ ਜਿਹੜੀ ਉਤਸ਼ਾਹ ਜਿਹੜਾ ਨਜ਼ਰ ਆਉਣਾ, ਖਾਸ ਤੌਰ ਦੇ ਉੱਤੇ 2024 ਦੀਆਂ ਚੋਣਾਂ ਦੇ ਲਈ। ਕਿਹੋ ਜਿਹਾ ਲੱਗ ਰਿਹਾ ਹੈ ਸੀਐਮ ਸਾਹਿਬ ਦਾ ਬਿਆਨ? ਜੀ ਬਿਲਕੁਲ ਜੀ, ਮੈਂ ਸਹਿਮਤ ਹਾਂ ਦਲਜੀਤ ਤੁਹਾਡੇ ਨਾਲ ਕਿ ਖਾਸ ਕਰਕੇ ਜਦੋਂ ਜਲੰਧਰ ਜਿਮਨੀ ਚੋਣ ਹੋ ਕੇ ਹਟੀ ਆ, ਉਸ ਤੋਂ ਬਾਅਦ ਦੇ ਜਿਹੜੇ ਨਤੀਜਿਆਂ ਤੋਂ ਬਾਅਦ ਇੱਕਦਮ ਉਹਨਾਂ ਦੇ ਕਹਿ ਲਓ ਕਿ ਆਤਮ ਵਿਸ਼ਵਾਸ ਦੇ ਵਿੱਚ ਉਹਨਾਂ ਜਿਹੜੀ ਬੋਡੀ ਟਿਊਨ ਆ ਉਹਦੇ ਵਿੱਚ ਇੱਕ ਕਹਿ ਲਓ ਕਿ ਹਾਈ ਪਿਚ ਜਿਹਨੂੰ ਅੰਗਰੇਜ਼ੀ 'ਚ ਆਪਾਂ ਕਹਿ ਦਿੰਦੇ ਆ, ਏਦਾਂ ਲੱਗਦਾ ਵੀ ਉਹ ਜਿੱਦਾਂ ਆਪਣੇ ਨਾ ਕਿਸੇ ਰਵਾਇਤੀ ਲੈ ਦੇ ਵਿੱਚ, ਮੋਸ਼ਨ ਦੇ ਵਿੱਚ ਆ ਗਏ ਹੁੰਦੇ ਆ। ਦਲਜੀਤ ਜੀ, ਦੇਖਣ ਨੂੰ ਜਾਂ ਸੁਣਨ ਨੂੰ ਜਾਂ ਮਹਿਸੂਸ ਕਰਨ ਨੂੰ ਇਹ ਵਿਸ਼ਾ ਲੱਗਦਾ ਕਿ ਇਹਦੇ ਉੱਪਰ ਆਪਾਂ ਕੀ ਚਰਚਾ ਕਰ ਸਕਦੇ ਹਾਂ, ਪਰ ਮੈਂ ਦੇਖ ਰਿਹਾ ਜਿਹੜੇ ਵੱਡੇ ਅਦਾਰੇ ਆ, ਚਲੋ ਆਪਾਂ ਇੱਥੇ ਨਾਂ ਨਹੀਂ ਲੈਂਦੇ ਹੈਗੇ, ਪੰਜਾਬ ਦੇ ਕੁਝ ਵੱਡੇ ਅਦਾਰੇ, ਪ੍ਰਿੰਟ ਅਦਾਰੇ ਆ ਜਾਂ ਇਲੈਕਟ੍ਰੋਨਿਕ ਅਦਾਰੇ ਆ, ਜਿਹੜੇ ਥੋੜਾ ਨਹੀਂ ਆਪਾਂ ਕਹਿੰਦੇ ਵੀ ਨਿਰਪੱਖ ਲਿਖਦੇ ਆ, ਜਾਂ ਉਹਨਾਂ ਦੇ ਜਿਹੜੇ ਵਿਸ਼ਲੇਸ਼ਕ ਆ ਜਾਂ ਜਿਹੜੇ ਬੁੱਧੀਜੀਵੀ ਆ ਜਾਂ ਜਿਹੜੀ ਕਲਮਾਂ ਜਾਂ ਐਂਕਰਸ ਨੇ, ਉਹ ਬਹੁਤ ਬਰੀਕੀ ਦੇ ਨਾਲ ਦੇਖਦੇ ਆ ਕਿ ਜੇ ਆਹ ਵਾਲੀ ਚੇਂਜ, ਆਹ ਵਾਲਾ ਟਰਨਿੰਗ ਪੁਆਇੰਟ ਇੱਕਦਮ ਆਇਆ ਆ, ਕਿਆ ਇਹਨੂੰ ਆਪਾਂ ਸਿਰਫ ਇਸ ਗੱਲ ਤੇ ਮੰਨ ਲਈਏ ਕਿ ਉਹ ਬਸ ਚੋਣ ਜਿੱਤ ਗਏ ਜੀ, ਜਿੱਥੇ ਦਾ ਲੱਗਿਆ ਪਿਆ ਸੀਗਾ ਤੇ ਬਸ ਬੱਲੇ ਬੱਲੇ ਹੋ ਗਈ ਆ, ਜਿੱਦਾਂ ਬਾਕੀ ਕਰਦੇ ਸੀ ਪਰਾਲਾ ਉੱਥੇ ਦਾ ਉੱਥੇ ਹੀ, ਤੇ ਆਪਾਂ ਬਸ ਬੱਲੇ ਬੱਲੇ ਹੱਲੇ ਹੱਲਾ ਕਰੀ ਜਾਣੀ ਆ। ਜਾਂ ਉਹਨਾਂ ਦੇ ਦਿਮਾਗ ਦੇ ਵਿੱਚ ਇਹ ਵੀ ਵਿਚਾਰ ਆਇਆ ਹੈ ਕਿ ਠੀਕ ਹੈ ਕਿ ਤੁਸੀਂ ਚੋਣ ਜਿੱਤ ਗਏ ਆ, ਜਾਂ ਤੁਸੀਂ ਬਾਜੀ ਮਾਰ ਗਏ ਆ, ਜਾਂ ਸਮੀਕਰਨਾਂ ਤਕਰੀਬਨ ਵੈਸੇ ਤੇ ਉਲਟੇ ਹੀ ਕਰ ਦਿੱਤੀਆਂ ਸਮੀਕਰਨਾਂ, ਉਹਦੇ ਉੱਪਰ ਆਪਾਂ ਵਿਸਤਾਰ ਦੇ ਨਾਲ ਜਾਂਦੇ ਆ। ਦੂਜੇ ਪਾਸੇ ਪੰਜਾਬ ਦੇ ਮਸਲੇ ਖੜੇ ਆ, ਕੀ ਇਹ ਬੋਡੀ ਲੈਂਗੁਏਜ ਇੰਨੇ ਜੋਗੀ ਹੁਣ ਹੈਗੀ ਆ ਕਿ ਉਹ ਪੰਜਾਬ ਦੇ ਮਸਲਿਆਂ ਨੂੰ ਰਹਿੰਦੇ 4 ਸਾਲਾਂ 'ਚ ਐਡਰੈਸ ਕਰ ਜਾਵੇ, ਜਾਂ 2 ਸਾਲਾਂ ਜਾਂ ਸਾਲ 'ਚ ਜਾਂ ਜਿੰਨੇ ਵੀ ਸਮਾਂ ਬਚਦਾ ਆ। ਤਾਂ ਇਹਦੇ ਉੱਪਰ ਵੈਸੇ ਗੱਲਬਾਤ ਕਰਨੀ ਬਣਦੀ ਸੀਗੀ। ਧੰਨਵਾਦ ਕਰਦੇ ਤੁਸੀਂ ਇਹ ਵਿਸ਼ਾ ਲੈ ਕੇ ਆਏ ਆ। ਦੇਖੋ, ਜੇ ਇਹਦੀ ਆਪਾਂ ਦਲਜੀਤ ਦੀ ਸ਼ੁਰੂਆਤ ਕਰੀਏ, ਜਿਹੜੀ ਅੱਗੇ ਦੇਖੀਏ ਸਾਡੀ ਜਿਹੜੀ ਵੋਟ ਆ ਭਾਰਤ ਦੀ ਜਾਂ ਪੰਜਾਬ ਦੀ, ਚਲੋ ਆਪਾਂ ਪੰਜਾਬ ਤੱਕ ਕਿਸੇ ਨੂੰ ਰੱਖਦੇ ਕਿਉਂਕਿ ਆਪਣਾ ਵਿਸ਼ਾ ਪੰਜਾਬ ਦਾ ਸੀਗਾ। ਪੰਜਾਬ ਦੀ ਜਿਹੜੀ ਵੋਟ ਆ ਉਹ ਹੈਗੀ ਵਿਅਕਤੀ ਪੂਜਕ, ਵਿਅਕਤੀ ਵਿਸ਼ੇਸ਼ ਨੂੰ ਵੋਟ ਜਾਂਦੀ ਆ ਜਾਂ ਉਹਦੇ ਮਗਰ ਲੱਗ ਕੇ ਇੱਕ ਪਾਰਟੀ ਨੂੰ ਜਾਂਦੀ ਆ, ਲੇਕਿਨ ਸ਼ੁਰੂਆਤ ਇੱਕ ਵਿਅਕਤੀ ਤੋਂ ਹੁੰਦੀ ਹੈ। ਮਤਲਬ ਕਿ ਇੱਕ ਵਿਅਕਤੀ ਦੇ ਉੱਪਰ ਕੇਂਦਰੀਕਰਨ ਹੋਇਆ ਪਿਆ ਆ, ਤੇ ਚਿਹਰੇ ਨੂੰ ਵੋਟ ਪੈਂਦੀ ਆ, ਤੇ ਚਿਹਰੇ ਫਿਰ ਅੱਗੇ, ਚਿਹਰੇ ਤੋਂ ਚਿਹਰਾ ਅੱਗੇ ਵੱਧਦਾ ਹੈ। ਮੈਨੂੰ ਲੱਗਦਾ ਇਹ ਜਿਹੜੀ ਤੁਸੀਂ ਗੱਲ ਕੀਤੀ ਹੈ ਤਾਂ ਸਾਰੇ ਉਸ ਖਿੱਤੇ ਦੇ ਵਿੱਚ ਹੀ ਹੈ, ਚਾਹੇ ਉਹ ਭਾਰਤ ਦੀ ਗੱਲ ਕਰ ਲਈਏ, ਪਾਕਿਸਤਾਨ ਦੀ ਗੱਲ ਕਰ ਲਈਏ, ਨਵਾਜ਼ ਸ਼ਰੀਫ ਤੇ ਇਮਰਾਨ ਖਾਨ ਨੂੰ ਦੇਖਿਆ ਜਾਂਦਾ, ਇੱਦਾਂ ਸ਼ੇਖ ਹਸੀਨਾ ਨੂੰ ਬੰਗਲਾਦੇਸ਼ ਦੇ ਵਿੱਚ ਦੇਖਿਆ ਜਾਂਦਾ। ਇਹ ਤਾਂ ਸ਼ਾਇਦ ਪੰਜਾਬ ਨਹੀਂ, ਇਹ ਤਾਂ ਬਰੋਡਲੀ ਆਪਾਂ ਅਗਲੇ ਉਹ ਖਿੱਤੇ ਵਿੱਚ ਹੀ ਇਹ ਹੈਗਾ। ਮੈਂ ਵੈਸੇ ਨਾਲ ਇਸ ਕਰਕੇ ਭਾਰਤ ਕਹਿਤਾ ਸੀਗਾ, ਭਾਰਤ ਤੋਂ ਬਾਹਰ ਮੈਂ ਨਹੀਂ ਗਿਆ, ਪਰ ਇਹਦੀ ਦਲਜੀਤ ਜੀ ਖਾਮਿਆਜੇ ਵੀ ਭੁਗਤਣੇ ਪੈਂਦੇ ਆ। ਉਹ ਫਿਰ ਖਾਮਿਆਜੇ ਜਿਹੜੇ ਆਪਾਂ ਕਹਿ ਦਿੰਦੇ ਆ ਕਿ 2-3 ਬੜੇ ਨਾ ਔੜੇ ਜਿਹੇ ਸ਼ਬਦ ਅੱਜ ਕੱਲ੍ਹ ਵਰਤੇ ਜਾਂਦੇ ਆ, ਲੈ ਦਿੰਦੇ ਆ ਕਿ ਆਪਾਂ ਕਿਹੜੇ ਕਿਸੇ ਪਾਰਟੀ ਨੂੰ ਕਹਿਣ ਲੱਗੇ ਆ ਵੀ ਭਗਤ ਨੇ ਉਹਦੇ ਜਾਂ ਭੇਟਾਂ ਨੇ। ਚਾਹ ਦੇ ਵਿੱਚ ਇਹ ਚੀਜ਼ਾਂ ਕਰਤਾ ਲਈਆਂ ਜਾਂਦੀਆਂ, ਪਰ ਕੋਈ ਖਾਮਿਆਜਾ ਵੀ ਇਹਨਾਂ ਨੂੰ ਹੀ ਫਿਰ ਭੁਗਤਣਾ ਪੈਂਦਾ, ਜਿਹੜਾ ਹੌਲੀ ਹੌਲੀ ਕਈ ਸਾਲਾਂ ਬਾਅਦ ਪਤਾ ਲੱਗਦਾ, ਜਾਨੂੰ ਤਾਂ ਫਿਰ ਬਹੁਤ ਕੁਝ ਨਾਲੇ ਉੱਥੇ ਤੋਂ ਉੱਥੇ ਰਹਿ ਜਾਂਦੇ ਆ। ਪਰ ਜਿਹੜਾ ਇਹ ਤੁਸੀਂ ਭੇਡਾਂ ਦੀ ਵੀ ਟਰਮ ਯੂਜ਼ ਕੀਤੀ ਆ, ਇਹ ਹਰ ਕੋਈ ਬੰਦਾ ਵਿਰੋਧੀ ਪਾਰਟੀ ਦੇ ਯੂਜ਼ ਕੀਤੀ ਜਾਂਦੀ ਹੈ, ਜਦੋਂ ਵਿਰੋਧੀ ਜਿਹਨੂੰ ਆਪਾਂ ਫੋਲੋ ਨਹੀਂ ਕਰਦੇ। ਜਦ ਕਿ ਡੈਮੋਕ੍ਰੇਸੀ ਦੇ ਵਿੱਚ ਤਾਂ ਇਹ ਹੈ ਕਿ ਤੁਸੀਂ ਆਪਣੀ ਵਿਚਾਰਧਾਰਾ ਇੱਕ ਰੱਖੋ, ਪਰ ਨਾਲ ਦੀ ਨਾਲ ਤੁਸੀਂ ਰਿਸਪੈਕਟ ਦੂਜੇ ਦੀ ਵੀ ਕਰੋ। ਪਰ ਜਿਸ ਤਰੀਕੇ ਦੇ ਜਿਹੜਾ ਸ਼ਬਦ ਤੁਸੀਂ ਆ ਗੱਲ ਕੀਤੀ ਆ ਕਿ ਭੇਡਾਂ ਆ, ਉਹ ਹਰ ਬੰਦਾ ਜਿਹੜਾ ਦੂਜੀ ਪਾਰਟੀ ਵਾਲੇ ਨੂੰ, ਕਿ ਸਾਡੇ ਵਾਲੇ ਜਿਹੜੇ ਬਹੁਤ ਚੰਗੇ ਆ, ਉਹ ਪਤਾ ਨਹੀਂ ਆਪਣੇ ਵਰਕਰਾਂ ਨੂੰ ਕੀ ਕਹਿੰਦੇ ਆ, ਉਹ ਸ਼ਾਇਦ ਬੰਦੇ ਸਮਝਦੇ ਆ ਜਾਂ ਨਹੀਂ ਸਮਝਦੇ, ਪਰ ਦੂਜਿਆਂ ਨੂੰ ਭੇਡਾਂ ਜ਼ਰੂਰ ਕਹਿ ਦਿੰਦੇ ਆ ਜੀ। ਉਹ
ਇਹ ਹੁਣ ਉਹ ਹਰੇਕ ਬੰਦੇ ਦਾ ਆਪਣਾ ਦਿਮਾਗੀ ਤਵਾਦਰ ਹੋ ਸਕਦਾ, ਜਾਂ ਉਹਨਾਂ ਦਾ ਕੈਟਰ ਆ, ਜਾਂ ਪਿੱਛੋਂ ਜਿਸ ਤਰ੍ਹਾਂ ਦੀ ਵੀ ਉਹਨੂੰ ਨਸੀਹਤਾਂ ਆਉਂਦੀਆਂ ਉਸ ਹਿਸਾਬ ਨਾਲ ਲੈ ਲੈਂਦੇ ਕਿ ਇਹ ਤਾਂ ਸਾਨੂੰ ਹੀ ਕਿਹਾ ਹੋਣਾ ਹੈ, ਜਦ ਕਿਉਂਕਿ ਨਾਂ ਲੈ ਕੇ ਤਾਂ ਵੈਸੇ ਕਹਿੰਦਾ ਨਹੀਂ ਹੁੰਦਾ। ਪਰ ਇਹ ਜ਼ਰੂਰ ਹੈ ਕਿ ਭਾਰਤ ਦੇ ਵਿੱਚ ਇੱਕ ਦੋ ਸ਼ਬਦ ਇਹੋ ਜਿਹੇ ਆ ਜਿਹੜੇ ਪੱਕੇ ਪਾਰਟੀਆਂ ਨੇ ਜੁੜ ਗਿਆ ਕਿ ਇਹਨਾਂ ਦੀਆਂ ਉਹ ਤੇ ਉਹਨਾਂ ਦੀਆਂ ਉਹ। ਠੀਕ ਹੈ, ਚਲੋ ਇਹ ਸਾਡਾ ਵਿਸ਼ਾ ਨਹੀਂ ਹੈਗਾ। ਆਪਾਂ ਨੇ ਇਹ ਦੇਖਣਾ ਕਿ ਜਿਹੜੀ ਤੁਸੀਂ ਬਾਡੀ ਲੈਂਗੁਏਜ ਦੀ ਗੱਲ ਕੀਤੀ ਹੈ ਕਿ ਉਹਨਾਂ 'ਚ ਬੜਾ ਆਤਮ ਵਿਸ਼ਵਾਸ ਉਹ ਸੀਐਮ ਮਾਨ ਦੇ ਵਿੱਚ ਦਿਖ ਰਿਹਾ ਹੈ, ਖਾਸ ਕਰਕੇ ਇਸ ਚੋਣ ਤੋਂ ਬਾਅਦ। ਤੇ ਲੱਗਦਾ ਕਿ ਉਹ ਪੰਜਾਬ ਨੂੰ ਐਡਰੈਸ ਕਰਨਗੇ। ਆਪਾਂ ਇਸ ਵਿਸ਼ੇ ਦੇ ਉੱਪਰ ਆਉਂਦੇ ਹਾਂ ਜੀ। ਜੇ ਆਪਾਂ ਲੰਘੇ ਦਿਨੀ ਪੰਜਾਬ ਦੀ ਗੱਲ ਕਰੀਏ ਤਾਂ ਸਾਡੇ ਕੋਲ 3 ਅਹਿਮ ਮੀਟਿੰਗਾਂ, 3 ਸੰਬੋਧਨ ਹੋਏ ਆ ਸੀਐਮ ਮਾਨ ਦੇ। ਆਪਾਂ ਤਿੰਨਾਂ ਦੇ ਵਿੱਚ ਨਹੀਂ ਜਾਂਦੇ ਹੈਗੇ। ਇੱਕ ਤਾਂ ਵੈਸੇ ਪੀਏਪੀ 'ਚ ਵੀ ਸੰਬੋਧਨ ਹੋਇਆ ਸੀਗਾ ਤੇ ਇੱਕ ਉੱਥੇ ਥੋੜਾ ਜਿਹਾ ਹਲਕਾ ਜਿਹਾ ਸੰਬੋਧਨ ਹੋਇਆ ਸੀ। ਜਿਹੜਾ ਮੇਨ ਸਾਡੇ ਕੋਲ ਚੰਡੀਗੜ੍ਹ ਦੇ ਵਿੱਚ ਪੰਜਾਬ ਭਵਨ ਦੇ ਵਿੱਚ ਹੋਇਆ ਸੀ ਸੰਬੋਧਨ, ਪੰਜਾਬ ਲੇਖਕ ਸਭਾ ਵੱਲੋਂ ਕਰਵਾਇਆ ਗਿਆ ਸੀ ਪ੍ਰੋਗਰਾਮ। ਸੋ ਉਹਦਾ ਮੜਾ ਦੱਸਦਾ ਕਿ ਕਾਮਰੇਡ ਹਰਦੇਵ ਸਿੰਘ ਅਰਸ਼ੀ ਦੀ ਜੀਵਨੀ ਸੀਗੀ ਆਪਣੇ ਕੋਲ, ਰੋਹੀ ਦਾ ਲਾਲ, ਉਹਦਾ ਲੋਕ ਅਰਪਣ ਉਹਦੀ ਰਿਲੀਜ਼ ਕੀਤੀ ਆ ਭਗਵੰਤ ਮਾਨ ਸਾਹਿਬ ਨੇ। ਇਸ ਚੀਜ਼ ਨੂੰ ਪੂਰੇ ਮੀਡੀਆ ਨੇ ਪੂਰਾ ਲਾਈਮਲਾਈਟ ਦੇ ਨਾਲ ਪੂਰਾ ਉਹਦੇ ਵਿੱਚੋਂ ਨਿਚੋੜ ਕੱਢਣ ਦੀ ਕੋਸ਼ਿਸ਼ ਕੀਤੀ ਹੈ ਕਿ ਇੱਥੇ ਮਾਨ ਸਾਹਿਬ ਬਾਕੀ ਜਿੰਨਾ ਸਮਾਂ ਹੁਣ ਗੁਜ਼ਰ ਗਿਆ ਇਸ ਸਾਲ ਦਾ ਵੀ ਉਹ ਨਹੀਂ ਸੀਗੇ, ਕੁਝ ਹੋਰ ਸੀਗੇ। ਉਹ ਸੀਗੇ ਜਿਹੜੇ 3-4 ਸਾਲ ਪਹਿਲਾਂ ਪਾਰਲੀਮੈਂਟਾਂ ਦੇ ਵਿੱਚ ਪੰਜਾਬੀ ਕਹਿੰਦੇ ਨੇ ਬੁੱਕਦੇ ਹੁੰਦੇ ਸੀਗੇ। ਸੋ ਉਹਦੇ ਵਿੱਚ ਇਹ ਦੇਖਣ ਨੂੰ ਮਿਲਿਆ ਕਿ ਉਹਨਾਂ ਦੇ ਵਿੱਚ ਇੱਕ ਆਤਮ ਵਿਸ਼ਵਾਸ ਸੀਗਾ। ਹੁਣ ਇਹ ਜਿਹੜਾ ਆਤਮ ਵਿਸ਼ਵਾਸ ਆ, ਜਾਂ ਇੱਕ ਕਹਿ ਲਓ ਕਿ ਇੱਕ ਸਰੀਰਕ ਭਾਸ਼ਾ ਹੁੰਦੀ ਹੈ ਜੇਤੂ ਟਿਊਨ ਦੀ। ਪਹਿਲੀ ਗੱਲ ਤਾਂ ਜਿਹੜਾ ਆਪਾਂ ਇਸ ਫੰਕਸ਼ਨ ਦੀ ਗੱਲ ਕੀਤੀ, ਜਿਹੜੀ ਬੁੱਕ ਰਿਲੀਜ਼ ਕੀਤੀ ਉਹਨਾਂ ਨੇ, ਲੋਕ ਅਰਪਣ ਕੀਤਾ ਆ, ਇਹਦੇ ਵਿੱਚ ਉਹਨਾਂ ਨੇ 3-4 ਚੀਜ਼ਾਂ ਨੂੰ ਨਾ ਬੜੀ ਗਹਿਰਾਈ ਦੇ ਨਾਲ ਛੂਹਿਆ। ਸਭ ਤੋਂ ਪਹਿਲਾਂ ਤਾਂ ਉਹਨਾਂ ਨੂੰ ਆਉਂਦਿਆਂ ਨੂੰ ਜਿਹੜੀ ਹਾਜ਼ਰੀ ਸੀਗੀ, ਉਹਨਾਂ ਨੇ ਇਹ ਕਿਹਾ ਕਿ ਦੇਖੋ ਜਦੋਂ ਤੁਸੀਂ ਕਿਸੇ ਫੰਕਸ਼ਨ ਜਾਂਦੇ ਹੋ ਔਰ ਤੁਹਾਡੀ ਸੂਬਾ ਸਰਕਾਰ ਆ ਤਾਂ ਇਹਦਾ ਮਤਲਬ ਇਹ ਮੰਨ ਕੇ ਚੱਲਣਾ ਚਾਹੀਦਾ ਕਿ ਉੱਥੇ ਜਿਹੜੇ ਬੰਦੇ ਬੈਠੇ ਜ਼ਿਆਦਾਤਰ ਵੈਸੇ ਤੁਹਾਡੇ ਹੀ ਬੈਠੇ ਆ। ਦੂਜੇ ਬੰਦੇ ਤਾਂ ਚਲੋ ਹੋ ਸਕਦਾ ਸ਼ਰਮਿੰਦਗੀ ਨਾਲ ਨਾ ਆਏ ਹੋਣ ਜਾਂ ਪਿੱਛੇ ਬੈਠੇ ਹੋਣ, ਵੈਸੇ ਤਾਂ ਪ੍ਰਸ਼ਾਸਨ ਇੰਨਾ ਕੁਛ ਨਹੀਂ ਦਿੰਦਾ। ਹਾਜ਼ਰੀ ਨੇ ਆਉਂਦੇ ਨੇ ਉਹਨਾਂ ਨੂੰ ਵਿਅੰਗ ਦੇ ਵਿੱਚ ਕਿਹਾ ਕਿ ਤੁਸੀਂ ਮਾਨ ਸਾਹਿਬ ਜਿਹੜਾ ਉਹ ਵਿਅੰਗ ਵਾਲਾ ਤੁਹਾਡਾ ਲਹਿਜਾ ਸੀਗਾ ਜਦੋਂ ਤੁਸੀਂ ਬੋਲਦੇ ਹੁੰਦੇ ਸੀਗੇ, ਤੁਸੀਂ ਤਾਂ 30 ਸਕਿੰਟ ਦੇ ਵਿੱਚ ਵੀ ਪੂਰੀ ਸਟੋਰੀ ਉੱਥੇ ਕਵਰ ਕਰ ਦਿੰਦੇ, 2-2 ਲਾਈਨਾਂ ਦੇ ਵਿੱਚ ਬੋਲ ਕੇ ਕਵਿਤਾ ਦੀਆਂ, ਵੀ ਉਹਨੂੰ ਪਹਿਲਾਂ ਤਾਂ ਬਰਕਰਾਰ ਰੱਖੋ। ਸੋ ਜਿਹੜਾ ਇੱਕ ਚੰਗਾ ਬੁਲਾਰਾ ਆ ਉਹਨੂੰ ਇਸ਼ਾਰਾ ਵੈਸੇ ਬਹੁਤ ਹੁੰਦਾ ਆ। ਤਾਂ ਮਾਨ ਸਾਹਿਬ ਦੀ ਸਪੀਚ ਇਸ ਚੀਜ਼ ਤੋਂ ਸਟਾਰਟ ਹੋਈ ਆ। ਉਹਨਾਂ ਨੇ ਵਿਅੰਗ ਦੇ ਵਿੱਚ ਹੀ ਉਹ ਚੀਜ਼ ਨੂੰ ਕੋਡ ਕੀਤਾ, ਵੱਡੇ ਚੈਨਲਾਂ ਨੇ ਵੀ ਦਿਖਾਇਆ। ਔਰ ਉਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਉਹਨਾਂ ਨੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਆ ਕਿ ਜਿਹੜਾ ਫਤਵਾ ਜਲੰਧਰ ਦੇ ਵਿੱਚ ਮਿਲਿਆ ਆ, ਇਹ ਸਾਡੀ ਪਾਲਿਸੀਆਂ ਦੀ ਜਿੱਤ ਆ ਜਾਂ ਇਹ ਜਨਤਾ ਨੇ ਸਾਨੂੰ ਇਹ ਪਰੋਸ ਕੇ ਦਿੱਤਾ ਆ। ਇਹਦਾ ਮਤਲਬ ਇਹ ਮੰਨ ਲੈਣਾ ਚਾਹੀਦਾ ਕਿ ਲੋਕਾਂ ਨੇ ਸਾਡੀ ਪਾਲਿਸੀ ਦੇ ਉੱਪਰ ਮੋਹਰ ਲਾਤੀ ਹੈ ਕਿ ਅਸੀਂ ਠੀਕ ਆ ਜਿਸ ਤਰ੍ਹਾਂ ਦਾ ਵੀ ਰਸਤਾ ਲਿਆ ਹੈ। ਉਹ ਬਾਅਦ ਦੇਖਦੇ ਆ ਕਿ ਇਹ ਕਿੰਨਾ ਕੁ ਠੀਕ ਸੀ, ਕਿੰਨਾ ਗਲਤ ਸੀ, ਕਿਉਂਕਿ ਸਵਾਲ ਕਈ ਹੋਰ ਵੀ ਉਠਾਏ ਜਾਂਦੇ ਰਹੇ ਆ। ਦੂਸਰਾ, ਉਹਨਾਂ ਨੇ ਜਿੰਨੇ ਵੀ ਵਿਰੋਧੀ ਧਿਰ ਸੀਗੇ, ਜਿਸ ਤਰ੍ਹਾਂ ਕਾਂਗਰਸ ਨੂੰ ਪਹਿਲਾਂ ਲੰਮੀ ਹੱਥੀ ਲੈ ਲਿਆ ਕਿ ਤੁਸੀਂ ਅਜੇ ਵੀ ਇਹ ਮੰਨ ਕੇ ਬੜਾ ਕਹਿੰਦੇ ਸੀਗੇ ਕਿ ਸਾਡੀ ਤਾਂ ਰਵਾਇਤੀ ਸੀਟ ਇਹਨੂੰ ਕੌਣ ਤੋੜ ਸਕਦਾ, ਲੇਕਿਨ ਲੋਕਾਂ ਨੇ ਫਤਵਾ ਤੁਹਾਡੇ ਉਲਟ ਦਿੱਤਾ ਕਿਉਂਕਿ ਤੁਸੀਂ ਕੰਮ ਨਹੀਂ ਕੀਤੇ। ਅਕਾਲੀਆਂ ਨੂੰ ਵੀ ਉਹਨਾਂ ਦੇ ਵੱਡੇ ਲੀਡਰ ਦਾ ਨਾਂ ਲੈ ਕੇ ਬੋਲਿਆ। ਖਾਸ ਕਰਕੇ ਉਹਨਾਂ ਨੇ ਉਹਨਾਂ ਲੀਡਰਾਂ ਦੇ ਉੱਪਰ ਜ਼ਿਆਦਾ ਬੋਲਿਆ ਜਿਹੜੇ ਕਹਿੰਦੇ ਕਿ ਮੈਨੂੰ ਅਕਸਰ ਕਹਿੰਦੇ ਰਹਿੰਦੇ ਤੈਨੂੰ ਕੀ ਪਤਾ ਪੰਜਾਬ ਕਿਵੇਂ ਚਲਾਈਦਾ, ਕਿਵੇਂ ਪਾਲਿਸੀਆਂ ਬਣਾਈਆਂ ਆ। ਤੇ ਉਹਨਾਂ ਨੇ ਵਿਅੰਗ ਦੇ ਵਿੱਚ ਫਿਰ ਕੋਸ਼ਿਸ਼ ਕੀਤੀ ਹੈ ਕਿ ਤੁਸੀਂ ਪਹਿਲਾਂ ਮੈਨੂੰ ਇਹ ਦੱਸ ਦਿਓ ਕਿ ਜਿਹੜੇ ਤੁਸੀਂ ਮੈਨੂੰ ਸ਼ਬਦ ਬੋਲਦੇ ਹੋ ਇਹਨੂੰ ਪੰਜਾਬੀ ਲਿਖਣਾ ਆਉਂਦਾ ਤੁਹਾਨੂੰ, ਜਾਂ ਤੁਸੀਂ ਕਦੇ ਪੰਜਾਬੀ ਦੀ ਅਖਬਾਰ ਵੀ ਪੜ੍ਹੀ ਹੈਗੀ ਆ, ਤੁਸੀਂ ਆਪ ਤਾਂ ਉੱਚੀਆਂ ਪਹਾੜੀਆਂ ਵਾਲੇ ਸਕੂਲਾਂ 'ਚ ਪੜ੍ਹ ਕੇ ਆਏ ਤੇ ਮੈਨੂੰ ਸਿਖਾਉਂਦੇ ਆ ਕਿ ਪੰਜਾਬ 'ਚ ਪੰਜਾਬੀ ਕਿਵੇਂ ਲਾਗੂ ਕਰਨੀ ਆ, ਜਾਂ ਪੰਜਾਬੀ ਦਾ ਕਿਵੇਂ ਵਿਚਾਰ ਕਰਨਾ, ਜਾਂ ਪਾਲਿਸੀਜ਼ ਕਿੱਦਾਂ ਪੰਜਾਬ ਦੇ ਲਈ ਬਣਾਉਣੀਆਂ। ਤਾਂ ਇਹ ਸਾਰਾ ਕੁਝ ਵਿਅੰਗ ਦੇ ਵਿੱਚ ਸੀਗਾ। ਪਰ ਇੱਥੇ ਦਲਜੀਤ ਜੀ ਇੱਕ ਹੋਰ ਚੀਜ਼ ਜਿੱਦਾਂ ਉਹਨਾਂ ਨੇ ਕੋਡ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਜਾਂ ਕਹਿ ਲਓ ਕਿ ਇੱਕ ਟੈਗ ਜਿਹਾ ਨਹੀਂ ਲੱਗ ਜਾਂਦਾ ਹੁੰਦਾ ਕਿਸੇ ਲੀਡਰ ਦੇ ਉੱਪਰ ਕਿ ਇਹਦੀ ਨਾ ਪਹੁੰਚ ਹੁਣ ਲੋਕਾਂ 'ਚ ਨਹੀਂ ਰਹੀ ਹੈਗੀ। ਤੇ ਦੂਸਰਾ ਦਲਜੀਤ ਜੀ, ਇਸ ਜਿਹੜੀ ਇਹ ਬੈਠਕ ਹੋ ਕੇ ਹਟੀ ਆ ਉਹਦੇ ਵਿੱਚ ਵਿਰੋਧੀ ਨੂੰ ਥੋੜਾ ਛਿੱਕੇ ਟੰਗਣ ਤੋਂ ਬਾਅਦ ਮਾਨ ਸਾਹਿਬ ਨੇ ਥੋੜਾ ਜਿਹਾ ਆਪਣਾ ਕਹਿ ਲਓ ਕਿ ਆਤਮ ਵਿਸ਼ਵਾਸ ਹੋਰ ਬਣਾਇਆ। ਉਹਨਾਂ ਨੇ ਜਿੱਦਾਂ ਇੱਕ ਕਹਿੰਦੇ ਨੇ ਕਿ ਇੱਕ ਲੋਕ ਰਾਏ ਜੇ ਬਣ ਜਾਂਦੀ ਹੈ ਕਈ ਵਾਰ ਕਿ ਫਲਾਨਾ ਲੀਡਰ ਤਾਂ ਐਦਾਂ ਹੀ ਆ ਜਾਂ ਫਲਾਨਾ ਲੀਡਰ ਤਾਂ ਐਦਾਂ ਹੀ ਆ। ਮੰਨੇ ਚਾਹੇ ਕੋਈ ਨਾ ਮੰਨੇ, ਮਾਨ ਸਾਹਿਬ ਦੇ ਵਿਰੁੱਧ ਵੀ ਇਹ ਲੋਕ ਰਾਏ ਬਣਦੀ ਜਾ ਰਹੀ ਸੀਗੀ, ਚਾਹੇ ਉੱਚੇ ਸੁਰ ਦੀ ਸੀ ਚਾਹੇ ਨੀਵੇਂ ਸੁਰ ਦੀ ਸੀ। ਕਿ ਇਹਨਾਂ ਦੇ ਵਿੱਚ ਨਾ ਜਿੱਦਾਂ ਪਹਿਲਾਂ ਹੁੰਦਾ ਸੀਗਾ ਵੀ ਲੋਕਾਂ ਦਾ ਇਹ ਨੇਤਾ ਆ, ਲੋਕਾਂ 'ਚ ਵਿਚਰਦਾ ਆ ਬਿਨਾਂ ਸਿਕਿਉਰਟੀਆਂ ਤੋਂ, ਜਾਂ ਇਹਨੂੰ ਕੋਈ ਫਰਕ ਨਹੀਂ ਪੈਂਦਾ ਹੈਗਾ। ਵੀ ਹੁਣ ਇਹਨਾਂ 'ਚ ਲੋਕਾਂ ਦੇ ਵਿੱਚ ਤੇ ਇਸ ਸੀਐਮ ਦੇ ਵਿੱਚ ਨਾ ਦੂਰੀ ਬਹੁਤ ਵਧੀਆ ਸੀਗੀ, ਵੀ ਇੰਨੀ ਨੇੜਤਾ ਨਹੀਂ ਸੀਗੀ। ਇੱਥੇ ਇਹਨਾਂ ਨੇ ਕੋਸ਼ਿਸ਼ ਕੀਤੀ ਆ ਕਿ ਮੈਂ ਸਪਸ਼ਟ ਕਰਾਂ ਕਿ ਮੇਰੀ ਜੇ ਤੁਹਾਨੂੰ ਲੱਗਦਾ ਸੀ ਨਾ ਇੱਦਾਂ ਸੀਗੀ, ਉਹਦੇ ਕੁਝ ਹੋਰ ਕਾਰਨ ਹੋ ਸਕਦੇ ਆ, ਪਰ ਮੇਰੀ ਦੇਖ ਲਓ ਹੁਣ ਨੇੜਤਾ ਆ, ਮੈਂ ਬਿਲਕੁਲ ਖੁੱਲ੍ਹ ਕੇ ਵਿਚਰਦਾ ਆ
ਤੇ ਉਹਦੀ ਜਿੱਦਾਂ ਉਹਨਾਂ ਨੇ ਐਗਜ਼ਾਮਪਲਾਂ ਬਣਾਈਆਂ ਕਿ ਮੈਂ ਪਿਛਲੇ ਦਿਨਾਂ ਦੇ ਵਿੱਚ 14,000 ਕਿਸਾਨਾਂ ਨੂੰ ਮਿਲਿਆ, ਕਿ ਉਹਨੂੰ ਕਿਸਾਨ ਮਿਲਣੀ ਦਾ ਨਾਂ ਦੇ ਦਿੱਤਾ, ਮੈਂ ਉਹਨਾਂ ਦੀਆਂ ਸਮੱਸਿਆਵਾਂ ਸੁਣੀਆਂ ਤੇ ਉਹਨੂੰ ਗਾਹਾਂ ਵਿਭਾਗਾਂ ਦੇ ਵਿੱਚ ਭੇਜਿਆ ਵੀ ਭਾਈ ਜਾ ਕੇ ਉੱਥੇ ਸਾਰਾ ਘੁੰਮ ਕੇ ਆਓ, ਜਾਂ ਮੁਆਵਜ਼ੇ ਦੀ ਉਹਨਾਂ ਨੇ ਗੱਲ ਕੀਤੀ। ਫਿਰ ਉਹਨਾਂ ਨੇ ਨਾਲੇ ਕੋਡ ਕੀਤਾ ਕਿ ਥੋੜ੍ਹੇ ਦਿਨ ਬਾਅਦ ਮੈਂ ਫਿਰ 17,000 ਕਿਸਾਨਾਂ ਨੂੰ ਮਿਲਿਆ। ਚਲੋ ਉਦਾਹਰਨ ਨਾਲ ਤਾਂ ਚੰਗੀ ਹੁੰਦੀ ਹੈ, ਜੇ ਉਦਾਹਰਨ ਦੇ ਕੇ ਤੁਸੀਂ ਕੋਈ ਚੀਜ਼ ਨੂੰ ਉੱਥੇ ਕਵਰ ਅਪ ਕਰਦੇ ਹੋ ਤਾਂ ਚੰਗਾ ਲੱਗਦਾ ਆ, ਪਰ ਇੱਥੇ ਮੈਨੂੰ ਥੋੜ੍ਹਾ ਜਿਹਾ ਡਾਊਟ ਜਿਹਾ ਪੈ ਜਾਂਦਾ ਵੀ ਆਪਾਂ ਕਿੱਦਾਂ ਇਹ ਕਾਊਂਟਿੰਗ ਕਰਦੇ ਹਾਂ ਵੀ ਮੈਂ 14,000 ਕਿਸਾਨਾਂ ਨੂੰ ਮਿਲਿਆ ਜਾਂ 17,000 ਕਿਸਾਨਾਂ ਨੂੰ ਮਿਲਿਆ, ਵੀ ਉੱਥੇ ਕੋਈ AI ਟੂਲ ਲੱਗਾ ਹੋਇਆ ਆ। ਉਹਦਾ ਇਹ ਹੈ ਕਿ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਆ ਉਹੀ ਜੋ ਇਨਫੋਰਮੇਸ਼ਨ ਦਿੰਦੇ ਆ, ਇਹੀ ਤਾਂ ਕੈਪਟਨ ਸਾਹਿਬ ਦੀ ਵੀ ਕਮਜ਼ੋਰੀ ਇਹੀ ਰਹੀ ਆ ਕਿ ਉਹਨਾਂ ਨੂੰ ਜੋ ਰਾਏ ਜਿਹੜੀ ਆ ਪ੍ਰਸ਼ਾਸਨਿਕ ਅਧਿਕਾਰੀ ਜਿਹੜੇ ਆ, ਕਿਉਂਕਿ ਉਹ ਵੀ ਓਲਾ ਰੱਖਦੇ ਆ ਜੀ, ਓਲਾ ਰੱਖਦੇ ਆ ਕਿ ਉਹ ਇੱਕ ਜਿਹੜੀ ਇਮੇਜ ਜਿਹੜੀ ਬਣਾ ਕੇ ਰੱਖਦੇ ਆ, ਜੀ ਹਜ਼ੂਰੀ ਉਹਨੂੰ ਕਹਿ ਲਓ ਵੀ ਆ ਜੀ ਇੰਨੇ ਬੰਦੇ ਹੈਗੇ ਆ, ਇੱਥੋਂ ਹੀ ਸ਼ਾਇਦ ਮਾਰ ਖਾ ਜਾਂਦੇ ਆ। ਆਪਣੇ ਵੈਸੇ ਤਾਂ ਚਲੋ ਚੀਫ ਮਿਨਿਸਟਰ ਕਾਫੀ ਬਿਜ਼ੀ ਹੁੰਦੇ ਆ, ਉਹਨਾਂ ਦੀਆਂ ਮੀਟਿੰਗਸ ਹੁੰਦੀਆਂ, ਜੇ ਆਪਾਂ ਕਹੀਏ ਵੀ ਉਹਨਾਂ ਨੇ ਇਲਾਕੇ ਵਿੱਚ ਵਿਚਰਨਾ ਇਹ ਵੀ ਸੰਭਵ ਨਹੀਂ ਹੈਗਾ, ਬਹੁਤ ਇੱਕ ਬਿਜ਼ੀ ਕੰਮ ਹੈ, ਜਿਹਨੇ ਸਾਰਾ ਸਟੇਟ ਦੇਖਣਾ, ਬਹੁਤ ਜ਼ਿਆਦਾ ਬਿਜ਼ੀ ਹੋ ਸਕਦੇ ਆ। ਪਰ ਨਾਲ ਦੀ ਨਾਲ ਇਹ ਜ਼ਰੂਰ ਹੈਗਾ ਕਿ ਜਿਹੜਾ ਲੋਕਾਂ ਦੇ ਨਾਲ ਰਾਬਤਾ ਕਾਇਮ ਕਰਨਾ ਹੈ, ਉਹ ਚਾਹੇ ਪ੍ਰੈਸ ਕਾਨਫਰੰਸ ਦੇ ਰਾਹੀਂ ਜਾਂ ਅਖਬਾਰਾਂ ਵਿੱਚ ਬਿਆਨ ਦੇ ਕੇ ਵੀ ਇੱਕ ਰਾਬਤੇ ਦਾ ਇੱਕ ਸਾਧਨ ਹੈ। ਜੀ ਬਿਲਕੁਲ ਜੀ। ਚਲੋ ਉਹਨਾਂ ਨੇ ਕਿਹਾ ਕਿ ਮੇਰੀ ਇੰਨੇ ਹਜ਼ਾਰ ਕਿਸਾਨਾਂ ਨਾਲ ਕਿਸਾਨ ਮਿਲਣੀ ਸੀਗੀ, ਤੇ ਇੱਕ ਥੋੜਾ ਜਿਹਾ ਉੱਥੇ 24ਵੀਂ ਗੱਲ ਵੀ ਹੋਈ ਸੀ ਕਿ ਉਹਨਾਂ ਨੇ ਕਿਹਾ ਕਿ ਜਿਹੜੇ ਪੱਤਰਕਾਰਾਂ ਨੂੰ ਥੋੜਾ ਲੰਮੇ ਹੱਥੀ ਲਿਆ ਕੇ ਪੱਤਰਕਾਰਾਂ ਦੇ ਵੀ ਤੰਜ ਕੱਸਿਆ, ਕਿ ਕਹਿੰਦੇ ਵੀ ਜਿਹੜੇ ਪੱਤਰਕਾਰ ਨੇ ਅੱਜ ਕੱਲ੍ਹ ਦੇ ਬਹੁਤੇ ਸ਼ਬਦ ਹੈ ਉਹਨੇ ਯੂਜ਼ ਕਰ, ਸਾਰੇ ਤਾਂ ਨਹੀਂ ਵੱਡੇ ਪਰ ਫਿਰ ਸੁਣਨੇ ਵਾਲਾ ਤਾਂ ਸਾਰੇ ਸਮਝਦੇ ਆ। ਕਹਿੰਦੇ ਵੀ ਇਹਨਾਂ ਨੂੰ ਸਵਾਲ ਨਹੀਂ ਕਰਨੇ ਆਉਂਦੇ ਹੈਗੇ, ਆ ਕੇ CM ਨੂੰ ਸਵਾਲ ਇਹ ਕਰਨਗੇ ਤੁਹਾਨੂੰ ਫਲਾਣੇ ਨੇ ਆ ਗਿਆ, ਤੁਹਾਨੂੰ ਫਲਾਣੇ ਨੇ ਆ ਗਿਆ, ਫਲਾਣੇ ਨੇ ਆ ਗਿਆ। ਕਹਿੰਦੇ ਵੀ ਇਹ ਕੋਈ ਕਰਨ ਵਾਲੇ ਸਵਾਲ ਆ? ਤੁਸੀਂ ਕੋਈ ਪੰਜਾਬ ਦੇ ਮੁੱਦੇ ਦੀ ਗੱਲ ਕਰ ਲਓ, ਜਾਂ ਮੇਰੇ ਕੋਲੋਂ ਜੋ ਗਲਤੀਆਂ ਹੋਈਆਂ ਜਾਂ ਮੈਂ ਕੁਝ ਕਰ ਸਕਦਾ ਸੀ, ਤੁਸੀਂ ਉਹ ਸਵਾਲ ਨਹੀਂ ਕਰਦੇ ਹੈਗੇ। ਪਰ ਇੱਥੇ ਮੇਰੀ ਆਪਣੀ ਪਰ ਇਹਦੇ ਵਿੱਚ ਇਹ ਵੀ ਤਾਂ ਜ਼ਰੂਰ ਹੈਗਾ ਵੀ ਜਿਹੜੇ ਇਹਨਾਂ ਦੇ ਫਿਰ ਉਲਟ ਰਾਏ, ਉਹਦਾ ਮਤਲਬ ਤਾਂ ਇਹ ਹੁੰਦਾ ਵੀ ਪੱਤਰਕਾਰਾਂ ਤੇ ਟੈਗ ਲਾਉਂਦੇ ਆ ਤਾਂ ਸਾਡੇ ਉਲਟ ਰਾਏ ਰੱਖਦੇ ਆ। ਪਿਛਲੇ ਦਿਨਾਂ ਦੇ ਵਿੱਚ ਦੇਖਿਆ ਆ ਕਿ ਜਿਹੜੇ ਮੀਡੀਆ ਗਰੁੱਪ ਹੈਗੇ ਆ ਉਹਨਾਂ ਦੇ ਉੱਤੇ ਵੀ ਸਕੰਜਾ ਕੱਸਿਆ ਗਿਆ, ਇੱਕ ਮੀਡੀਆ ਗਰੁੱਪ ਦੇ ਉੱਤੇ ਤਾਂ ਸਿੱਧਾ ਕਵਿਤਾ ਦੇ ਰਾਹੀਂ ਹਮਲਾ ਕਰ ਦਿੱਤਾ। ਪਰ CM ਸਾਹਿਬ ਨੂੰ ਫਿਰ ਇੱਦਾਂ ਵੀ ਨਹੀਂ ਕਰਨੀ ਚਾਹੀਦੀ ਹੈ ਨਾ, ਵੀ ਜਾਂ ਤਾਂ ਮੀਡੀਆ ਨੂੰ ਜਿਹੜਾ ਆ ਖੁੱਲ੍ਹਾ ਛੱਡਣਾ ਵੀ ਚਾਹੀਦਾ ਆ, ਲੋਕਤੰਤਰਕ ਵਿਚਾਰਕ ਜਿਹੜੇ ਉਹ ਹੋਣੇ ਚਾਹੀਦੇ ਆ। ਜੀ ਮੇਰੇ ਹਿਸਾਬ ਨਾਲ ਜੋ ਤੁਸੀਂ ਸੰਬੋਧਨ ਕੀਤਾ ਮੈਂ ਉਹਨਾਂ ਸਹਿਮਤ ਆ। ਕਈ ਵਾਰ ਹੁੰਦਾ ਨਾ ਆਪਣਾ ਪੱਖ ਜਦੋਂ ਆਤਮ ਵਿਸ਼ਵਾਸ ਦਿਖਾਉਣਾ ਤਾਂ ਥੋੜਾ ਬੰਦਾ ਖੁੱਲ ਕੇ ਚੱਲ ਜਾਂਦਾ ਆ, ਪਰ ਇਹ ਵੀ ਉਦਾਹਰਨਾਂ ਸਾਡੇ ਕੋਲ ਸਾਹਮਣੇ ਆਉਂਦੀਆਂ ਕਿ ਜਿਹੜੇ ਕੁਝ ਹੁਣ ਮੈਂ ਚੰਗੇ ਪੱਤਰਕਾਰ ਕਹਿ ਦੇਵਾਂ ਜਾਂ ਸੂਝਵਾਨ ਪੱਤਰਕਾਰ ਕਹਿ ਦੇਵਾਂ, ਕਈ ਵਾਰ ਉਹਨਾਂ ਦਾ ਵੀ ਇਤਰਾਜ਼ ਹੁੰਦਾ ਕਿ ਸਾਨੂੰ ਤਾਂ ਸੱਦਿਆ ਨਹੀਂ ਜਾਂਦਾ, ਜੇ ਸੱਦਿਆ ਜਾਂਦਾ ਤਾਂ ਸਾਨੂੰ ਜਿਹੜੇ ਅਸੀਂ ਜੋ ਸਵਾਲ ਪੁੱਛਣੇ ਆ ਉਹਨਾਂ ਤੋਂ ਕੋਰੀ ਨਾ ਕਰ ਦਿੱਤੀ ਜਾਂਦੀ ਆ, ਜਾਂ ਸਾਨੂੰ ਕਈ ਵਾਰ ਵੜ ਨਹੀਂ ਦਿੱਤਾ ਜਾਂਦਾ ਕਿ ਇਹਨੇ ਕੋਈ ਚੱਜ ਦਾ ਸਵਾਲ ਪੁੱਛਣਾ ਤਾਂ ਅਸੀਂ ਕਟਹਿਰੇ 'ਚ ਖੜੇ ਹੋ ਜਾਵਾਂਗੇ। ਇੱਦਾਂ ਦੀਆਂ ਕੰਪਲੇਂਟਾਂ ਵੀ ਆਉਂਦੀਆਂ। ਖੈਰ ਮੇਨ ਆਪਾਂ ਕਨਕਲੂਜਨ ਤੇ ਆਉਂਦੇ ਆ ਕਿ ਜੇ ਪੰਜਾਬ ਨੂੰ ਅੱਜ CM ਨੇ ਆਪਣੇ ਆਤਮ ਵਿਸ਼ਵਾਸ ਦੇ ਨਾਲ ਜਾਂ ਖੁੱਲ੍ਹ ਕੇ ਜਾਂ ਪੂਰੀ ਬੋਡੀ ਲੈਂਗੁਏਜ ਨਾਲ ਗੱਲ ਕੀਤੀ ਆ, ਹੁਣ ਲੋਕਾਂ ਦੇ ਦਿਮਾਗ ਦੇ ਵਿੱਚ ਇਹ ਗੱਲ ਜ਼ਰੂਰ ਉੱਭਰ ਕੇ ਆਈ ਆ ਕਿ ਕੀ ਚੋਣਾਂ ਤੋਂ ਬਾਅਦ ਜਿਹੜੀ ਇਹ ਜਿਮਨੀ ਚੋਣ ਤੋਂ ਬਾਅਦ ਮਿਲੀ ਜਿਹੜੀ ਜਿੱਤ ਆ, ਕਿਆ ਸਿਰਫ ਉਹਦਾ ਹੀ ਆਤਮ ਵਿਸ਼ਵਾਸ ਆ, ਜਾਂ ਇਹ ਪਾਰਟੀ ਕਿਤੇ ਇਹ ਤਾਂ ਨਹੀਂ ਸੋਚ ਰਹੀ ਹੈਗੀ ਕਿ ਲੋਕਾਂ ਨੇ ਸਾਡੇ ਪਾਲਿਸੀਜ਼ ਦੇ ਉੱਪਰ ਮੋਹਰ ਲਾਤੀ ਆ, ਜਾਂ ਲੋਕਾਂ ਨੇ ਸਾਨੂੰ ਠੀਕ ਮੰਨਿਆ ਆ, ਜਾਂ ਇਹਨੂੰ ਆਪਾਂ ਹੋਰ ਘੁਮਾ ਕੇ ਕਹਦੇ ਆ ਕਿ ਅਸੀਂ ਜੋ ਕਰ ਰਹੇ ਸੀਗੇ ਸਾਲ ਤੋਂ ਉਹ ਸਹੀ ਸੀਗਾ। ਹੁਣ ਲੋਕ ਮਨਾਂ ਦੇ ਵਿੱਚ ਇਹ ਗੱਲ ਆ ਕਿ ਜੇ ਤਾਂ ਇਹ ਇੱਥੇ ਤੱਕ ਹੀ ਸੀਮਤ ਰਹਿ ਗਿਆ, ਫਿਰ ਤਾਂ ਇਹਨਾਂ ਤੇ ਔਰ ਪੁਰਾਣਿਆਂ ਦੇ ਵਿੱਚ ਕੋਈ ਫਰਕ ਨਹੀਂ ਹੈਗਾ, ਪੁਰਾਣਾ ਫਿਰ ਉੱਥੇ ਦਾ ਉੱਥੇ ਰਹਿ ਜਾਣਾ ਆ। ਦੂਸਰੇ ਪਾਸੇ ਇਹਨਾਂ ਨੂੰ ਹੁਣ ਯਾਦ ਕਰਾਉਣ ਵਾਲੀ ਇਹ ਚੀਜ਼ ਇਹ ਆ, ਜਾਂ ਆਪਾਂ ਕਹਿ ਲਈਏ ਕਿ ਜਿਹੜਾ ਬੁੱਧੀਜੀਵੀ ਵਰਗ ਆ ਜਿਨ੍ਹਾਂ ਨੂੰ ਪੰਜਾਬ ਦੇ ਇੱਕ ਪਾਸੇ ਪੂਰੀ ਪ੍ਰੋਬਲਮ ਦੀ ਲਿਸਟ ਬਣੀ ਪਈ ਆ, ਸਮੱਸਿਆਵਾਂ ਜਿਨ੍ਹਾਂ ਤੋਂ ਜੂਝ ਰਹੇ ਆ ਆਪਾਂ, ਅਗਰ ਉਹਦੇ ਵਿੱਚ ਇਹ ਐਡਰੈਸ ਨਹੀਂ ਹੋਣਦੇ ਹੈਗੇ ਜਾਂ ਕੋਸ਼ਿਸ਼ ਕਰਦੇ ਜਾਂ ਫੇਲ ਹੋ ਜਾਂਦੇ ਆ, ਫਿਰ ਮੇਰੇ ਖਿਆਲ ਕਿ ਆਉਂਦੇ ਕੁਛ ਹੀ ਮਹੀਨਿਆਂ ਬਾਅਦ ਜਾਂ ਸਾਲਾਂ ਬਾਅਦ ਹੀ ਇਹਨਾਂ 'ਤੇ ਵੀ ਉਹੀ ਲੇਬਲ ਲੱਗ ਜਾਏਗਾ, ਨਹੀਂ ਇਹ ਇੰਨੇ ਜੋਗੇ ਹੈ ਨਹੀਂਗੇ, ਬਦਲ ਫਿਰ ਲੋਕਾਂ ਨੂੰ ਦੇਖਣਾ ਪਏਗਾ। ਹੁਣ ਜੇ ਆਪਾਂ ਮੁਸ਼ਕਿਲਾਂ ਦੀ ਗੱਲ ਕਰੀਏ, ਪਹਿਲੀ ਗੱਲ ਤਾਂ ਇਹ ਦੇਖਣਾ ਪਏਗਾ ਕਿ ਇਹ ਮੰਨੀਏ ਕਿ ਪੰਜਾਬ ਅੱਜ ਜਿੱਥੇ ਖੜਾ ਆ ਉਹਦੇ ਲਈ ਆਪਾਂ ਕਰਨਾ ਕੀ ਆ। ਸਭ ਤੋਂ ਵੱਡਾ ਸਵਾਲ ਇਹ ਆ। ਇਹਨਾਂ ਮੀਟਿੰਗਾਂ ਦੇ ਵਿੱਚ ਇਸ ਚੀਜ਼ ਦੇ ਉੱਪਰ ਬਹੁਤ ਘੱਟ ਬੋਲਿਆ ਜਾਂਦਾ, ਕਿਉਂਕਿ ਉੱਥੇ ਡਰ ਹੁੰਦਾ ਕਿ ਸਾਡੇ ਕੋਲ ਫੰਡ ਹੈ ਨਹੀਂਗੇ, ਉੱਥੇ ਡਰ ਹੁੰਦਾ ਕਿ ਸਾਡੇ ਕੁਝ ਲੀਡਰਾਂ ਦੇ ਉੱਪਰ ਦੋਸ਼ ਵੀ ਲੱਗ ਰਹੇ ਆ, ਕੁਝ ਡਰ ਹੁੰਦਾ ਕਿ ਪਾਲਿਸੀਜ਼ ਬਣਾਈਆਂ ਸੀਗੀਆਂ ਉਹ ਵੈਸੇ ਹਜੇ ਕਹਿ ਲਓ ਕਿ ਫਸੀਆਂ ਪਈਆਂ ਆ ਜਾਂ ਕੋਰਟਾਂ ਦੇ ਵਿੱਚ ਘੁੰਮੀ ਜਾ ਰਹੀਆਂ, ਕੋਈ ਨਤੀਜੇ ਆ ਨਹੀਂ ਰਹੇ ਹੈਗੇ। ਲੇਕਿਨ ਸਾਨੂੰ ਦੇਖਣਾ ਪਏਗਾ ਕਿ ਕੀ ਇਹ ਪਾਰਟੀ ਇਹ ਮੰਨ ਕੇ ਚੱਲਦੀ ਹੈ ਕਿ ਜੋ ਉਹਨਾਂ ਨੇ ਅੰਮ੍ਰਿਤਪਾਲ ਦੇ ਕੇਸ ਦੇ ਵਿੱਚ ਵਰਤਾਰਾ ਕੀਤਾ ਆ, ਇਹਨਾਂ ਨੇ ਸਿਰਫ ਇਹੀ ਮੰਨ ਲਿਆ ਕਿ ਇਹੀ ਸਹੀ ਆ। ਕਿਤੇ ਐਦਾਂ ਨਾ ਹੋਵੇ ਕਿ ਕੋਈ ਛੋਟਾ ਵਰਗ ਆ ਜਾਂ ਵੱਡਾ ਵਰਗ ਆ ਉਹਦੇ ਮਨ ਦੇ ਵਿੱਚ ਕੋਈ ਰੋਸ ਹੋਵੇ ਤੇ ਜਿਹੜਾ ਆਉਂਦੇ ਮਹੀਨਿਆਂ ਦੇ ਵਿੱਚ ਸਾਲਾਂ ਦੇ ਵਿੱਚ ਫਿਰ ਕੋਈ ਜਵਾਲਾਮੁਖੀ ਬਣ ਕੇ ਫੁੱਟ ਜਾਵੇ ਤੇ ਇਹਨਾਂ ਨੂੰ ਇਹ ਨਾ ਸਮਝ ਲੱਗੇ ਕਿ ਇਹ ਕਿੱਥੋਂ ਪੈਦਾ ਹੋ ਗਿਆ ਸੀਗਾ, ਸਾਨੂੰ ਤਾਂ ਇਹਦੀ
ਕੋਈ ਸੁਗੰਧ ਵੀ ਨਹੀਂ ਆਈ ਹੈਗੀ, ਜਾਂ ਕਹਿ ਲਓ ਕਿ ਮੁਸ਼ਕ ਵੀ ਨਹੀਂ ਆਇਆ ਹੈਗਾ। ਜਾਂ ਇੱਕ ਸਵਾਲ ਹੋਰ ਵੀ ਹਵਾ ਦੇ ਵਿੱਚ ਚੱਲਦਾ ਪਿਆ ਹੈ ਫਿਰ, ਲੇਕਿਨ ਸ਼ਾਇਦ ਇਹਨਾਂ ਨੂੰ ਇਹ ਲੱਗਦਾ ਹੋਵੇ ਕਿ ਜੋ ਅਸੀਂ ਵਰਤਾਰਾ ਕੀਤਾ ਅੰਮ੍ਰਿਤਪਾਲ ਦੇ ਕੇਸ ਦੇ ਵਿੱਚ, ਉਹਦੇ ਵਿੱਚ ਸਾਰਾ ਕੁਝ ਠੀਕ ਠਾਕ ਸੀਗਾ, ਲੇਕਿਨ ਕੀ ਪਤਾ ਆਵਾਜ਼ ਕੱਲ੍ਹ ਨੂੰ ਉੱਠ ਜਾਵੇ ਕਿ ਜਿਹੜਾ NSA ਦੇ ਵਿੱਚ ਤੁਸੀਂ ਬਾਕੀ ਗੱਭਰੂ ਚੱਕੇ ਨੇ, ਹੁਣ ਉਹਨਾਂ ਦੇ ਵਿੱਚ ਕਈ ਜਾਂਦਾ ਤਾਂ ਕਸੂਰ ਵੀ ਹੈ ਨਹੀਂ ਕਿਸੇ ਦਾ। ਜਿਹੜਾ ਆਪਾਂ ਲੋਕ ਰਾਏ ਦੇ ਵਿੱਚੋਂ ਨਿਕਲ ਕੇ ਆਉਂਦੇ ਆ ਵੀ ਤੁਸੀਂ ਕਿੰਨੇ ਕੁ ਛੱਡਿਆ, ਸਾਨੂੰ ਤਾਂ ਇਹ ਨਹੀਂ ਪਤਾ ਤੁਸੀਂ ਚੱਕੇ ਕਿੰਨੇ ਕਿਸੇ ਕੇ, ਜਿੰਨੇ ਕੁ ਤੁਸੀਂ ਕਹਿੰਦੇ ਆ 450 ਜਾਂ 300 ਤੁਸੀਂ ਛੱਡਿਆ ਆ, ਕੀ ਪਤਾ ਤੁਸੀਂ ਹਜ਼ਾਰਾਂ ਦੇ ਵਿੱਚ ਚੱਕਿਆ ਹੋਵੇ। ਉਹਦੀਆਂ ਕਿਹੜਾ ਕੋਈ ਪ੍ਰੋਪਰ ਰਿਪੋਰਟਾਂ ਆਉਣੀਆਂ। ਕੀ ਇਹ ਆਪਾਂ ਮੰਨ ਕੇ ਚੱਲੀਏ ਕਿ ਜੋ ਇਹ ਕਰਦੇ ਸੀਗੇ ਸਹੀ ਆ, ਜਾਂ ਇਹਦੇ ਉੱਪਰ ਵੀ ਗੌਰ ਕਰਨ ਦੀ ਲੋੜ ਆ। ਤੇ ਦੂਸਰਾ, ਸਾਡੇ ਕੋਲ ਪਾਣੀ ਦੀ ਮੁਸ਼ਕਲ ਆ। ਮਾਨ ਸਾਹਿਬ ਉੱਥੇ ਬੋਲਿਆ ਕਿ ਅਸੀਂ ਪਾਣੀ ਦੇ ਜ਼ੋਨ ਨੂੰ ਪਾਣੀ ਨੂੰ 4 ਜ਼ੋਨਾਂ 'ਚ ਵੰਡ ਦਿੱਤਾ ਆ, ਹੁਣ ਇੱਦਾਂ ਦਾ ਕਰਕੇ ਨਹਿਰੀ ਪਾਣੀ ਵੀ ਲੱਗਿਆ ਕਰੂਗਾ ਜਾਂ ਮੋਟਰ ਵਾਲਾ ਪਾਣੀ ਵੀ ਲੱਗਿਆ ਕਰੂਗਾ। ਲੇਕਿਨ ਫੀਲਡ ਦੇ ਵਿੱਚ ਜਾ ਕੇ ਤੁਹਾਡੇ ਆਫੀਸਰਸ ਉਹਨੂੰ ਕਿੰਨਾ ਕੁ ਕਾਰਗਰ ਬਣਾਉਂਦੇ ਆ, ਇਹ ਵੀ ਸਵਾਲ ਹਜੇ ਉਵੇਂ ਦਾ ਉਵੇਂ ਹੀ ਖੜਾ ਆ। ਤੇ ਸਾਡੇ ਕੋਲ ਜੇ ਪਾਣੀਆਂ ਦੀ ਵੰਡ ਦੀ ਗੱਲ ਕਰੀਏ ਕਿ ਬਾਕੀ ਰਾਜਾਂ ਦੇ ਨਾਲ ਜਿਹੜੇ ਤੁਹਾਡੇ ਤਾਲੁਕਾਤ ਖਰਾਬ ਹੋਏ ਹੋ ਆ, ਕਿਆ ਉਹਦੇ ਉੱਪਰ ਤੁਸੀਂ ਕੋਈ ਪਾਲਿਸੀ ਬਣਾਈ ਆ? ਇਹ ਵੀ ਪੰਜਾਬ ਦੇ ਅਹਿਮ ਸਵਾਲ ਖੜੇ ਆ। ਤੇ ਸਭ ਤੋਂ ਦਲਜੀਤ ਜੀ ਵੱਡਾ ਜਿਹੜਾ ਸਵਾਲ ਆ ਜਿਹਦਾ ਇਸ ਮੰਚ ਦੇ ਉੱਪਰ ਹਜੇ ਵੀ ਗੱਲ ਨਹੀਂ ਹੋਈ ਹੈਗੀ, ਗੱਲ ਹੁੰਦੀ ਆ ਤੇ ਦੱਬ ਦਿੱਤੀ ਜਾਂਦੀ ਆ, ਰੂਰਲ ਡਿਵੈਲਪਮੈਂਟ ਫੰਡ ਦੀ, ਜਿਹੜਾ ਇਹ ਬਾਰ-ਬਾਰ ਕਹਿੰਦੇ ਕਿ ਕੇਂਦਰ ਰੋਕ ਰਿਹਾ ਆ। ਜੇ ਉਹਨੂੰ ਤੁਸੀਂ ਸਾਲ ਜਾਂ 1.5 ਸਾਲ 'ਚ ਹਜੇ ਤੱਕ ਵੀ ਸੁਲਝਾਇਆ ਨਾ, ਫਿਰ ਪੰਜਾਬ ਦਾ ਕਿਆ ਬਣੇਗਾ? ਇਹ ਵੀ ਸਵਾਲ ਹਵਾ ਦੇ ਵਿੱਚ ਪਿਆ ਆ ਕਿ ਕੀ ਇਹ ਬੰਦੇ ਇਸ ਜਿੱਤ ਤੋਂ ਬਾਅਦ ਇਹਨੂੰ ਐਡਰੈਸ ਕਰਨਗੇ। ਤੇ ਸਾਡੇ ਕੋਲ ਟੈਕਸ ਸਿਸਟਮ ਆ ਜਾਂ ਕੇਂਦਰ ਦੀ ਦਖਲ ਆ, ਅਸੀਂ ਇਲਜ਼ਾਮ ਇਹ ਸਿਰਫ ਲਾਉਂਦੇ ਕਿ ਕੇਂਦਰ ਆਹ ਦਖਲ ਕਰ ਗਿਆ, ਕੇਂਦਰ ਉਹ ਦਖਲ ਕਰ ਗਿਆ। ਲੇਕਿਨ ਜੇ ਕੇਂਦਰ ਦਖਲ ਕਰਦਾ ਤਾਂ ਕੋਈ ਨਾ ਕੋਈ ਕਾਨੂੰਨ ਧਿਰ ਲੈ ਕੇ ਕਰਦਾ ਆ, ਉਹ ਕੋਈ ਨਾ ਕੋਈ ਤੁਹਾਡੇ ਮੂਹਰੇ ਕੁਝ ਨਾ ਕੋਈ ਰੱਖਿਆ ਹੁੰਦਾ ਆ, ਜਿਹਨੂੰ ਜਦੋਂ ਤੁਸੀਂ ਅਦਾਲਤ ਵਿੱਚ ਲੈ ਕੇ ਜਾਂਦੇ ਤਾਂ ਉੱਥੇ ਫਿਰ ਕਈ ਵਾਰ ਤੁਸੀਂ ਫੇਲ ਵੀ ਹੋ ਜਾਂਦੇ ਆ। ਆਪਾਂ ਵਰਕਆਊਟ ਹੀ ਨਹੀਂ ਕੀਤਾ ਉਹਨਾਂ ਚੀਜ਼ਾਂ ਦੇ। ਤੇ ਇੱਕ ਦਲਜੀਤ ਜੀ, ਜਦੋਂ ਇਹ ਸਰਕਾਰ ਬਣੀ ਸੀ ਤਾਜੀ ਤੇ ਉਦੋਂ ਇੱਕ ਜੁਮਲਾ, ਮੈਂ ਹੁਣ ਇਹਨੂੰ ਜੁਮਲਾ ਹੀ ਕਹੂੰਗਾ ਕਿਉਂਕਿ ਉਦੋਂ ਸੁਣਨ ਨੂੰ ਚੰਗਾ ਲੱਗਿਆ ਸੀ, ਪਰ ਹੁਣ ਮੈਨੂੰ ਲੱਗਦਾ ਕਿ ਜੁਮਲਾ ਇਹ ਸੀਗਾ ਕਿ ਹੁਣ ਤਾਂ ਪੰਜਾਬ ਦੇ ਵਿੱਚ ਗੋਰੇ ਆ ਕੇ ਕੰਮ ਕਰੂਗੇ। ਕੀ ਤੁਸੀਂ ਕੋਈ ਇਹੋ ਜਿਹੀ ਉਦਾਹਰਨ ਅੱਜ ਦਿੱਤੀ ਆ ਕਿ ਸੱਚੀ ਇੱਥੇ ਗੋਰੇ ਆ ਕੇ ਕੰਮ ਕੀਤੇ ਆ? ਨੌਜਵਾਨ ਤੁਹਾਡੇ ਵੈਸੇ ਹੀ ਹਜੇ ਬਾਹਰ ਨੂੰ ਜਾਈ ਜਾਣ ਡਏ ਆ, ਮਤਲਬ ਕਿ ਜੋ ਤੁਸੀਂ ਬੋਲਦੇ ਆ ਕੀ ਲੋਕਾਂ ਨੂੰ ਯਕੀਨ ਦਿਵਾਓਗੇ ਕਿ ਤੁਸੀਂ ਉਹਦਾ ਰਿਵਿਊ ਵੀ ਕਰਦੇ ਆ? ਰਿਵਿਊ ਕਰਕੇ ਤੁਸੀਂ ਉਹ 'ਚ ਕਿੰਨੇ ਸਫਲ ਹੋਏ ਆ ਜਾਂ ਕਿੰਨੇ ਅਸਫਲ ਹੋਏ ਆ ਜਾਂ ਅੱਧੀ ਵਿੱਚ ਅੱਧੀ ਕੀਤੀ ਆ, ਉਹ ਹਜੇ ਤੱਕ ਇੰਨਾ ਕੋਈ ਨਿੱਤਰ ਕੇ ਆ ਨਹੀਂ ਰਿਹਾ ਹੈਗਾ ਬਾਹਰ। ਤੇ ਕਿਸਾਨ ਆਪਾਂ ਕਹਿੰਦੇ ਆ ਵੀ ਸ਼ਾਇਦ ਕੁਛ ਖੁਦਕੁਸ਼ੀਆਂ ਘਟ ਗਈਆਂ ਆ। ਮੇਰਾ ਨਿੱਜੀ ਵਿਚਾਰ ਇਹ ਹੈ ਕਿ ਕਿਸਾਨਾਂ ਦੀਆਂ ਖੁਦਕੁਸ਼ੀਆਂ ਘਟੀਆਂ ਨਹੀਂ ਹੈਗੀਆਂ, ਸਿਰਫ ਕੀ ਆ ਕਿ ਹੁਣ ਹੋਰ ਮੁੱਦੇ ਦਲਜੀਤ ਜੀ ਇੰਨੇ ਭਾਰੇ ਹੋ ਗਏ ਆ। ਕਿਸਾਨ ਦੀ ਜਦੋਂ ਖੁਦਕੁਸ਼ੀ ਹੁੰਦੀ ਆ ਨਾ, ਹੁਣ ਉਹਦੀ ਇੱਕ ਛੋਟੀ ਜਿਹੀ ਖਬਰ ਲੱਗਦੀ ਆ, ਅੱਗੇ ਵੱਡੀ ਖਬਰ ਲੱਗਦੀ ਹੁੰਦੀ ਸੀਗੀ, ਫਰਕ ਸਿਰਫ ਇੰਨਾ ਹੀ ਪਿਆ ਆ। ਉਹਦਾ ਕੋਈ ਰਿਵਿਊ ਹਜੇ ਤੱਕ ਨਹੀਂ ਮਿਲਿਆ ਹੈਗਾ। ਸਕੂਲਾਂ ਦੇ ਵਿੱਚ ਤੁਸੀਂ ਕਹਿੰਦੇ ਮਾਡਰਨਾਈਜੇਸ਼ਨ ਕਰਤੀ ਆ, ਕੀ ਤੁਸੀਂ ਉਹਨੂੰ ਕਿੰਨਾ ਕੁ ਰਿਵਿਊ ਕੀਤਾ, ਕਿੰਨਾ ਖਾਕਾ ਤੁਸੀਂ ਬਾਹਰ ਕੱਢ ਕੇ ਲਿਆਂਦਾ ਆ? ਜਾਂ ਮੁਹੱਲਾ ਕਲੀਨਿਕਾਂ ਦੇ ਉੱਪਰ ਹਜੇ ਵੀ ਕਿੰਤੂ ਪ੍ਰੰਤੂ ਹੁੰਦਾ ਕਿ ਤੁਸੀਂ ਤਾਂ ਆਪਣੇ ਸਿਰਫ ਰੰਗ ਰੂੰਗੀ ਕਰਦੇ, ਹੈਗੇ ਤਾਂ ਡਿਸਪੈਂਸਰੀਆਂ ਸੀਗੀਆਂ, ਤੇ ਡਿਸਪੈਂਸਰੀ ਬਸ ਮੁਹੱਲਾ ਕਲੀਨਿਕ ਕਿਤੇ ਤੁਹਾਡਾ ਬਾਅਦ 'ਚ ਜਵਾਲਾਮੁਖੀ ਨਾਲ ਫੁੱਟ ਜਾਵੇ। ਇਹਨਾਂ ਦਾ ਵੀ ਰਿਵਿਊ ਚਾਹੀਦਾ ਆ। ਤੇ ਦੂਸਰਾ, ਸਾਡੇ ਕੋਲ ਸਰਕਾਰ ਦੇ ਮੰਤਰੀਆਂ ਤੇ ਹਜੇ ਵੀ ਦਲਜੀਤ ਦੋਸ਼ ਲੱਗ ਰਹੇ ਆ। ਉਹਦੇ ਵਿੱਚ ਵੀ ਇਹ ਸਰਕਾਰ ਜਿੱਦਾਂ ਹੈਲਥ ਮਿਨਿਸਟਰ ਵਾਲਾ ਕੇਸ ਸੀਗਾ, ਜਾਂਚਾਂ ਪ੍ਰੋਪਰ ਨਹੀਂ ਹੋਈਆਂ, ਇਹ ਮੰਨ ਲੈਣਾ ਚਾਹੀਦਾ ਆਪਾਂ ਨੂੰ। ਜਾਂਚਾਂ ਹੋਈਆਂ ਸੀਗੀਆਂ ਲੇਕਿਨ ਕਿੱਥੇ ਗਈਆਂ ਸਾਨੂੰ ਪਤਾ ਨਹੀਂ ਲੱਗਾ ਹੈਗਾ। ਦੂਸਰੇ ਪਾਸੇ ਜਿਹੜਾ ਹੁਣ ਨਵਾਂ ਇਸ਼ੂ ਸੀ ਕਟਾਰੂ ਚੱਕ ਦਾ, ਮੇਰੇ ਖਿਆਲ 'ਚ ਇਹ ਸਰਕਾਰ ਨੇ ਨਾ ਬਾਕੀ ਮੁੱਦਿਆਂ ਦੇ ਕਹਿ ਲਓ ਕਿ ਚੱਲਦੇ ਨਾ ਉਹਨੂੰ ਬਸ ਉੱਦਾਂ ਹੀ ਕਿਤੇ ਠੰਡੇ ਵਾਸਤੇ ਹੀ ਪਾਤਾ ਆ, ਕਿਉਂਕਿ ਪ੍ਰੋਪਰ ਉਹਦੇ ਵਿੱਚ ਜਾਂਚ ਨਹੀਂ ਹੋਈ। ਲੇਕਿਨ ਲੋਕ ਮਨਾਂ ਦੇ ਵਿੱਚ ਹੁੰਦਾ ਆ ਇਹ ਚੀਜ਼ਾਂ ਵੀ ਗਾਂਹ ਜਾ ਕੇ ਜਵਾਲਾਮੁਖੀ ਭੜਕ ਸਕਦੀਆਂ। ਤੇ ਹੋ ਸਕਦਾ ਕਿ ਜਿਹੜਾ ਤੁਸੀਂ ਫਤਵਾ ਲੈ ਕੇ ਚੱਲਦੇ ਆ ਕਿ ਅਸੀਂ ਤਾਂ ਜੀ ਤੁਹਾਡੇ ਹਾਂ ਦੇ ਨਾਲ ਜਿੱਤੇ ਆ, ਤੇ ਉਹ ਤੁਹਾਡੇ ਤੇ ਭਾਰੂ ਪੈ ਜਾਵੇ। ਨਹੀਂ, ਕਈ ਮੰਤਰੀਆਂ ਦੇ ਉੱਤੇ ਦੋਸ਼ ਜਿਹੜੇ ਆ ਲੱਗਦੇ ਨੇ, ਜਿਵੇਂ ਸਵਾਰੀ ਦੇ ਬਾਰੇ ਕਾਫੀ ਚੱਲਦਾ ਰਿਹਾ, ਸਿੰਗਲਾ ਸਾਹਿਬ ਤੇ ਗੋਲਡੀ ਸਾਹਿਬ ਦਾ ਵੀ ਨਾਂ ਜਿਹੜਾ ਆ ਉਹ ਵਿੱਚ ਆਉਂਦਾ ਰਿਹਾ, ਤੇ ਜਾਂਚ ਦੇ ਘੇਰੇ ਦੇ ਵਿੱਚ ਹੈਗੇ ਆ। ਯਾਨੀ ਕਹਿਣ ਦਾ ਮਤਲਬ ਹੈ ਕਿ ਇਹ ਹੈ ਕਿ ਅਜੇ ਵੀ ਸਮੱਸਿਆਵਾਂ ਜਿਹੜੀਆਂ ਜਿਉਂਦੀਆਂ ਤਿਉਂ ਹੀ ਆ। ਜੀ ਬਿਲਕੁਲ। ਲਾਸਟ ਦੇ ਵਿੱਚ ਮੈਂ ਇਹ ਕਹਿੰਦਾ ਚੱਲਾਂਗਾ ਕਿ ਇਹ ਸੱਚਾਈ ਆ ਕਿ ਪੰਜਾਬ ਦੇ ਸੀਐਮ ਦੇ ਵਿੱਚ ਆਤਮ ਵਿਸ਼ਵਾਸ ਹੈਗਾ, ਉਹਨਾਂ ਦੀ ਬਾਡੀ ਟਿਊਨ ਉਹੀ ਬਣੀ ਆ ਜਿਹੜੀ ਇੱਕ ਸੀਐਮ ਦੀ ਚਾਹੀਦੀ ਆ, ਖਾਸ ਕਰਕੇ ਜਦੋਂ ਕੋਈ ਸਟੇਟ ਇਹੋ ਜਿਹਾ ਗੰਭੀਰ ਦੋਸ਼ਾਂ ਦੇ ਵਿੱਚ ਘਿਰੀ ਹੋਵੇ ਜਾਂ ਉੱਥੇ ਮੁਸੀਬਤਾਂ ਹੋਣ। ਪਰ ਜੇ ਹੁਣ ਕਹਿਣ ਕਿ ਅਸੀਂ ਨਵੇਂ ਆਏ ਆ, ਤਜਰਬਾ ਹੈ ਨਹੀਂਗਾ ਸੀਗਾ, ਸਾਲਕ ਦਾ ਤਜਰਬਾ ਲੈ ਲਿਆ, ਤੇ ਉਸ ਤਜਰਬੇ ਤੋਂ ਬਾਅਦ ਹਰ ਚੀਜ਼ ਦਾ ਰਿਵਿਊ ਕਰਕੇ ਲੋਕਾਂ ਨੂੰ ਦੇਣਾ ਪਏਗਾ, ਨਹੀਂ ਤਾਂ ਫਿਰ ਤੁਹਾਡੀ ਸ਼੍ਰੇਣੀ ਫੇਲਾਂ ਦੇ ਵਿੱਚ ਗਿਣੀ ਜਾਏਗੀ। ਜੀ, ਤੇ ਖੈਰ ਦੋਸਤੋ, ਤੁਸੀਂ ਜਿਹੜੀ ਇਹ ਡਿਸਕਸ਼ਨ ਅੱਜ ਸੁਣੀ ਆ, ਖਾਸ ਤੌਰ ਤੇ ਜਿਹੜੇ ਪੰਜਾਬ ਦੇ ਗੰਭੀਰ ਮੁੱਦੇ ਆ ਉਹਨਾਂ ਉੱਤੇ ਅਜੇ ਵੀ ਕੰਮ ਕਰਨ ਦੀ ਬਹੁਤ ਲੋੜ ਆ, ਚਾਹੇ ਉਹ ਇਕਨੋਮੀ ਦਾ ਖੇਤਰ ਆ ਜਾਂ ਰਾਜਨੀਤਿਕ ਆ ਤੇ ਚਾਹੇ ਸਮਾਜਿਕ ਆ। ਬਹੁਤ ਸਾਰੇ ਜਿਹੜੇ ਮੁੱਦੇ ਆ ਜਿਹੜੇ ਰਸਾਲਾ ਸਾਹਿਬ ਨੇ ਆਪਣੇ ਨਾਲ ਸਾਂਝੇ ਕੀਤੇ ਆ। ਆਸ ਕਰਦੇ ਆ ਤੁਸੀਂ ਇਹ ਪ੍ਰੋਗਰਾਮ ਜ਼ਰੂਰ ਪਸੰਦ ਕਰੋਗੇ, ਤੇ ਜੇ ਕੋਈ ਫੀਡਬੈਕ ਹੋਵੇ ਤਾਂ ਤੁਸੀਂ ਇੰਡੋਸ ਟੀਵੀ ਦੇ ਨਾਲ ਸੰਪਰਕ ਕਰ ਸਕਦੇ ਹੋ। ਤੁਹਾਨੂੰ ਕਿਹੋ ਜਿਹਾ ਇਹ ਪ੍ਰੋਗਰਾਮ ਲੱਗਾ, ਤੇ ਮਿਲਦੇ ਆ ਅਗਲੇ ਪ੍ਰੋਗਰਾਮ ਦੇ ਵਿੱਚ। ਤਦ ਤੱਕ ਮੈਨੂੰ ਤੇ ਹਰਜੀਤ ਲਸਾੜਾ ਸਾਹਿਬ ਨੂੰ ਦਿਓ ਇਜਾਜ਼ਤ, ਮਿਲਾਂਗੇ ਅਗਲੇ ਪ੍ਰੋਗਰਾਮ ਦੇ ਵਿੱਚ। ਰੱਬ ਰਾਖਾ, ਸਤਿ ਸ਼੍ਰੀ ਅਕਾਲ।
ਇੰਡੋਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਸਾਡੇ ਮਸਲੇ ਸਾਡੇ ਹੱਲ ਪ੍ਰੋਗਰਾਮ ਦੇ ਵਿੱਚ। ਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਮੇਰਾ ਸਾਥ ਨਿਭਾਉਣਗੇ ਹਰਜੀਤ ਲਸਾੜਾ ਜੀ, ਜਿਹੜੇ ਕਿ ਪੰਜਾਬੀ ਟ੍ਰਿਬਿਊਨ ਦੇ ਪੱਤਰਕਾਰ ਨੇ ਆਪਣੇ ਬ੍ਰਿਸਬੇਨ ਤੋਂ। ਤੇ ਅੱਜ ਦੀ ਜਿਹੜੇ ਪ੍ਰੋਗਰਾਮ ਦੇ ਵਿੱਚ ਅਸੀਂ ਟੌਪਿਕ ਲੈ ਕੇ ਆਏ ਆ, ਉਹ ਆਏ ਆ ਕਿ ਪੰਜਾਬ ਦੀ ਰਾਜਨੀਤੀ, ਖਾਸ ਤੌਰ ਦੇ ਉੱਤੇ ਜਲੰਧਰ ਦੀ ਲੋਕ ਸਭਾ ਚੋਣ ਜਿੱਤਣ ਤੋਂ ਬਾਅਦ ਆਮ ਆਦਮੀ ਪਾਰਟੀ ਥੋੜੇ ਜਿਹੇ ਕੌਨਫੀਡੈਂਸ ਦੇ ਵਿੱਚ ਆ, ਤੇ ਬਾਕੀ ਜਿਹੜੀਆਂ ਪਾਰਟੀਆਂ ਆ ਉਹ ਇਹਦੇ ਬਾਰੇ ਕੁਛ ਨਾ ਕੁਛ ਜਿਹੜਾ ਮਲੰਕਣ ਜ਼ਰੂਰ ਕਰ ਰਹੀਆਂ ਆ, ਤੇ ਕਹਿ ਲਓ ਕਿ ਇੱਕ ਮੰਥਨ ਜਿਹੜਾ ਉਹਨਾਂ ਦਾ ਚੱਲ ਰਿਹਾ ਆ ਵੀ ਕਿੱਥੇ ਕੁਛ ਨਾ ਕੁਛ ਗਲਤੀ ਜਿਹੜੀ ਆ ਰਹਿ ਗਈ ਆ। ਪਰ ਖਾਸ ਤੌਰ ਦੇ ਉੱਤੇ ਅੱਜ ਅਸੀਂ ਗੱਲਬਾਤ ਜਿਹੜੀ ਆ ਉਹ ਚੀਫ ਮਿਨਿਸਟਰ ਭਗਵੰਤ ਮਾਨ ਉਹਨਾਂ ਦੇ ਬਾਰੇ ਕਰਾਂਗੇ ਕਿ ਕਾਫੀ ਉਤਸ਼ਾਹਤ ਨਜ਼ਰ ਆਏ ਆ ਪਹਿਲਾਂ ਵਾਲੇ ਰੋਲ ਦੇ ਵਿੱਚ। ਪਹਿਲਾਂ ਵਾਲੀ ਕਮੇਡੀ ਵਾਲਾ ਜਿਹੜਾ ਦੇਖਣ ਨੂੰ ਮਿਲਿਆ ਆ, ਚਾਹੇ ਉਹ ਜਲੰਧਰ ਦੇ ਵਿੱਚ ਦੇਖੀ ਤੇ ਚਾਹੇ ਚੰਡੀਗੜ੍ਹ ਦੇ ਉਹਨਾਂ ਦੇ ਭਾਸ਼ਣਾਂ ਦੇ ਤੋਂ ਇਹ ਝਲਕ ਜਿਹੜੀ ਪੈਂਦੀ ਆ। ਇਸੇ ਬਾਬਤ ਅੱਜ ਗੱਲਬਾਤ ਆਪਾਂ ਕਰਾਂਗੇ। ਲਸਾੜਾ ਸਾਹਿਬ, ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ, ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਸਤਿ ਸ਼੍ਰੀ ਅਕਾਲ ਜੀ। ਤੇ ਸੀਐਮ ਸਾਹਿਬ ਕਾਫੀ ਉਤਸ਼ਾਹਤ ਨਜ਼ਰ ਆਏ ਆ, ਤੇ ਆਪਣਾ ਉਹ ਪੁਰਾਣਾ ਜਿਹੜਾ ਕਮੇਡੀ ਵਾਲਾ ਇੱਕ ਰੂਪ ਜਿਹੜਾ ਸੀ ਉਹਦੇ ਵਿੱਚ ਕਾਫੀ ਚਿਰ ਬਾਅਦ ਜਿਹੜੇ ਨਜ਼ਰ ਆਏ ਆ, ਕਿਉਂਕਿ ਖਾਸ ਤੌਰ ਦੇ ਉੱਤੇ ਲੋਕ ਸਭਾ ਚੋਣ ਹੋਣ ਤੋਂ ਪਹਿਲਾਂ, ਖਾਸ ਤੌਰ ਤੇ ਪਹਿਲਾਂ ਜਦੋਂ ਜਿਹੜੀ ਸੰਗਰੂਰ ਦੀ ਚੋਣ ਹਾਰ ਗਏ ਸੀ, ਡਰ ਇੱਕ ਬਣਿਆ ਹੋਇਆ ਸੀ ਲੋਕਾਂ ਦੇ ਵਿੱਚ ਵੀ ਇਹ ਸੀਗਾ ਕਿ ਜਿਹੜੀ ਜਲੰਧਰ ਵਾਲੀ ਸੀਟ ਹੈ ਇਹਦਾ ਕਾਂਗਰਸ ਦੀ ਪੱਕੀ ਸੀਟ ਆ। ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦਾ ਜਿੱਤਣਾ, ਤੇ ਉਸ ਤੋਂ ਬਾਅਦ ਹੋਰ ਵੀ ਜ਼ਿਆਦਾ ਜਿਹੜੀ ਉਤਸ਼ਾਹ ਜਿਹੜਾ ਨਜ਼ਰ ਆਉਣਾ, ਖਾਸ ਤੌਰ ਦੇ ਉੱਤੇ 2024 ਦੀਆਂ ਚੋਣਾਂ ਦੇ ਲਈ। ਕਿਹੋ ਜਿਹਾ ਲੱਗ ਰਿਹਾ ਹੈ ਸੀਐਮ ਸਾਹਿਬ ਦਾ ਬਿਆਨ? ਜੀ ਬਿਲਕੁਲ ਜੀ, ਮੈਂ ਸਹਿਮਤ ਹਾਂ ਦਲਜੀਤ ਤੁਹਾਡੇ ਨਾਲ ਕਿ ਖਾਸ ਕਰਕੇ ਜਦੋਂ ਜਲੰਧਰ ਜਿਮਨੀ ਚੋਣ ਹੋ ਕੇ ਹਟੀ ਆ, ਉਸ ਤੋਂ ਬਾਅਦ ਦੇ ਜਿਹੜੇ ਨਤੀਜਿਆਂ ਤੋਂ ਬਾਅਦ ਇੱਕਦਮ ਉਹਨਾਂ ਦੇ ਕਹਿ ਲਓ ਕਿ ਆਤਮ ਵਿਸ਼ਵਾਸ ਦੇ ਵਿੱਚ ਉਹਨਾਂ ਜਿਹੜੀ ਬੋਡੀ ਟਿਊਨ ਆ ਉਹਦੇ ਵਿੱਚ ਇੱਕ ਕਹਿ ਲਓ ਕਿ ਹਾਈ ਪਿਚ ਜਿਹਨੂੰ ਅੰਗਰੇਜ਼ੀ 'ਚ ਆਪਾਂ ਕਹਿ ਦਿੰਦੇ ਆ, ਏਦਾਂ ਲੱਗਦਾ ਵੀ ਉਹ ਜਿੱਦਾਂ ਆਪਣੇ ਨਾ ਕਿਸੇ ਰਵਾਇਤੀ ਲੈ ਦੇ ਵਿੱਚ, ਮੋਸ਼ਨ ਦੇ ਵਿੱਚ ਆ ਗਏ ਹੁੰਦੇ ਆ। ਦਲਜੀਤ ਜੀ, ਦੇਖਣ ਨੂੰ ਜਾਂ ਸੁਣਨ ਨੂੰ ਜਾਂ ਮਹਿਸੂਸ ਕਰਨ ਨੂੰ ਇਹ ਵਿਸ਼ਾ ਲੱਗਦਾ ਕਿ ਇਹਦੇ ਉੱਪਰ ਆਪਾਂ ਕੀ ਚਰਚਾ ਕਰ ਸਕਦੇ ਹਾਂ, ਪਰ ਮੈਂ ਦੇਖ ਰਿਹਾ ਕਿ ਜਿਹੜੇ ਵੱਡੇ ਅਦਾਰੇ ਆ, ਚਲੋ ਆਪਾਂ ਇੱਥੇ ਨਾਂ ਨਹੀਂ ਲੈਂਦੇ ਹੈਗੇ, ਪੰਜਾਬ ਦੇ ਕੁਝ ਵੱਡੇ ਅਦਾਰੇ, ਪ੍ਰਿੰਟ ਅਦਾਰੇ ਆ ਜਾਂ ਇਲੈਕਟ੍ਰੋਨਿਕ ਅਦਾਰੇ ਆ, ਜਿਹੜੇ ਥੋੜਾ ਨਹੀਂ ਆਪਾਂ ਕਹਿੰਦੇ ਵੀ ਨਿਰਪੱਖ ਲਿਖਦੇ ਆ, ਜਾਂ ਉਹਨਾਂ ਦੇ ਜਿਹੜੇ ਵਿਸ਼ਲੇਸ਼ਕ ਆ ਜਾਂ ਜਿਹੜੇ ਬੁੱਧੀਜੀਵੀ ਆ ਜਾਂ ਜਿਹੜੀ ਕਲਮਾਂ ਜਾਂ ਐਂਕਰਸ ਨੇ, ਉਹ ਬਹੁਤ ਬਰੀਕੀ ਦੇ ਨਾਲ ਦੇਖਦੇ ਆ ਕਿ ਜੇ ਆਹ ਵਾਲੀ ਚੇਂਜ, ਆਹ ਵਾਲਾ ਟਰਨਿੰਗ ਪੁਆਇੰਟ ਇੱਕਦਮ ਆਇਆ ਆ, ਕਿਆ ਇਹਨੂੰ ਆਪਾਂ ਸਿਰਫ ਇਸ ਗੱਲ ਤੇ ਮੰਨ ਲਈਏ ਕਿ ਉਹ ਬਸ ਚੋਣ ਜਿੱਤ ਗਏ ਜੀ, ਜਿੱਥੇ ਦਾ ਲੱਗਿਆ ਪਿਆ ਸੀਗਾ ਤੇ ਬਸ ਬੱਲੇ ਬੱਲੇ ਹੋ ਗਈ ਆ, ਜਿੱਦਾਂ ਬਾਕੀ ਕਰਦੇ ਸੀ ਪੁਰਾਣਾ ਉੱਥੇ ਦਾ ਉੱਥੇ ਹੀ, ਤੇ ਆਪਾਂ ਬਸ ਬੱਲੇ ਬੱਲੇ ਹੱਲਾ ਕਰੀ ਜਾਣੀ ਆ। ਜਾਂ ਉਹਨਾਂ ਦੇ ਦਿਮਾਗ ਦੇ ਵਿੱਚ ਇਹ ਵੀ ਵਿਚਾਰ ਆਇਆ ਹੈ ਕਿ ਠੀਕ ਹੈ ਕਿ ਤੁਸੀਂ ਚੋਣ ਜਿੱਤ ਗਏ ਆ, ਜਾਂ ਤੁਸੀਂ ਬਾਜੀ ਮਾਰ ਗਏ ਆ, ਜਾਂ ਸਮੀਕਰਨਾਂ ਤਕਰੀਬਨ ਵੈਸੇ ਉਹਦੇ ਉਲਟੇ ਹੀ ਕਰ ਦਿੱਤੀਆਂ ਸਮੀਕਰਨਾਂ, ਉਹਦੇ ਉੱਪਰ ਆਪਾਂ ਵਿਸਤਾਰ ਦੇ ਨਾਲ ਜਾਂਦੇ ਆ। ਦੂਜੇ ਪਾਸੇ ਪੰਜਾਬ ਦੇ ਮਸਲੇ ਖੜੇ ਆ, ਕੀ ਇਹ ਬੋਡੀ ਲੈਂਗੁਏਜ ਇੰਨੇ ਜੋਗੀ ਹੁਣ ਹੈਗੀ ਆ ਕਿ ਉਹ ਪੰਜਾਬ ਦੇ ਮਸਲਿਆਂ ਨੂੰ ਰਹਿੰਦੇ 4 ਸਾਲਾਂ 'ਚ ਐਡਰੈਸ ਕਰ ਜਾਵੇ, ਜਾਂ 2 ਸਾਲਾਂ ਜਾਂ ਸਾਲ 'ਚ ਜਾਂ ਜਿੰਨੇ ਵੀ ਸਮਾਂ ਬਚਦਾ ਆ। ਤਾਂ ਇਹਦੇ ਉੱਪਰ ਵੈਸੇ ਗੱਲਬਾਤ ਕਰਨੀ ਬਣਦੀ ਸੀਗੀ। ਧੰਨਵਾਦ ਕਰਦੇ ਤੁਸੀਂ ਇਹ ਵਿਸ਼ਾ ਲੈ ਕੇ ਆਏ ਆ। ਦੇਖੋ, ਜੇ ਇਹਦੀ ਆਪਾਂ ਦਲਜੀਤ ਦੀ ਸ਼ੁਰੂਆਤ ਕਰੀਏ, ਜਿਹੜੀ ਪੰਜਾਬ ਦੀ ਸਿਆਸਤ ਹੈ, ਨਾ ਕਿ ਪੰਜਾਬ ਦੀ, ਪੂਰੇ ਭਾਰਤ ਦੀ ਜਿਹੜੀ ਸਿਆਸਤ ਹੈ, ਇਹ ਹੈਗੀ ਆਪਣੇ ਕੋਲ ਵਿਅਕਤੀ ਪੂਜਕ। ਹੋ ਸਕਦਾ ਕਿ ਕਿਸੇ ਦੇ ਵਿਚਾਰ ਮੇਰੇ ਨਾਲ ਨਾ ਮਿਲਦੇ ਹੋਣ, ਪਰ ਜੇ ਆਪਾਂ ਓਵਰਆਲ ਪਰਸੈਂਟੇਜ ਕੱਢ ਕੇ ਦੇਖੀਏ, ਸਾਡੀ ਜਿਹੜੀ ਵੋਟ ਆ ਭਾਰਤ ਦੀ ਜਾਂ ਪੰਜਾਬ ਦੀ, ਚਲੋ ਆਪਾਂ ਪੰਜਾਬ ਤੱਕ ਕਿਸੇ ਨੂੰ ਰੱਖਦੇ ਕਿਉਂਕਿ ਆਪਣਾ ਵਿਸ਼ਾ ਪੰਜਾਬ ਦਾ ਸੀਗਾ, ਪੰਜਾਬ ਦੀ ਜਿਹੜੀ ਵੋਟ ਆ ਉਹ ਹੈਗੀ ਵਿਅਕਤੀ ਪੂਜਕ। ਵਿਅਕਤੀ ਵਿਸ਼ੇਸ਼ ਨੂੰ ਵੋਟ ਜਾਂਦੀ ਆ ਜਾਂ ਉਹਦੇ ਮਗਰ ਲੱਗ ਕੇ ਇੱਕ ਪਾਰਟੀ ਨੂੰ ਜਾਂਦੀ ਆ, ਲੇਕਿਨ ਸ਼ੁਰੂਆਤ ਇੱਕ ਵਿਅਕਤੀ ਤੋਂ ਹੁੰਦੀ ਹੈ। ਮਤਲਬ ਕਿ ਇੱਕ ਵਿਅਕਤੀ ਦੇ ਉੱਪਰ ਕੇਂਦਰੀਕਰਨ ਹੋਇਆ ਪਿਆ ਆ, ਤੇ ਚਿਹਰੇ ਨੂੰ ਵੋਟ ਪੈਂਦੀ ਆ, ਤੇ ਚਿਹਰੇ ਫਿਰ ਅੱਗੇ, ਚਿਹਰੇ ਤੋਂ ਚਿਹਰਾ ਅੱਗੇ ਵੱਧਦਾ ਹੈ। ਮੈਨੂੰ ਲੱਗਦਾ ਇਹ ਜਿਹੜੀ ਤੁਸੀਂ ਗੱਲ ਕੀਤੀ ਹੈ ਤਾਂ ਸਾਰੇ ਉਸ ਖਿੱਤੇ ਦੇ ਵਿੱਚ ਹੀ ਹੈ, ਚਾਹੇ ਉਹ ਭਾਰਤ ਦੀ ਗੱਲ ਕਰ ਲਈਏ, ਪਾਕਿਸਤਾਨ ਦੀ ਗੱਲ ਕਰ ਲਈਏ, ਨਵਾਜ਼ ਸ਼ਰੀਫ ਤੇ ਇਮਰਾਨ ਖਾਨ ਨੂੰ ਦੇਖਿਆ ਜਾਂਦਾ, ਇੱਦਾਂ ਸ਼ੇਖ ਹਸੀਨਾ ਨੂੰ ਬੰਗਲਾਦੇਸ਼ ਦੇ ਵਿੱਚ ਦੇਖਿਆ ਜਾਂਦਾ। ਇਹ ਤਾਂ ਸ਼ਾਇਦ ਪੰਜਾਬ ਨਹੀਂ, ਇਹ ਤਾਂ ਬਰੋਡਲੀ ਆਪਾਂ ਅਗਲੇ ਉਹ ਖਿੱਤੇ ਵਿੱਚ ਹੀ ਇਹ ਹੈਗਾ। ਮੈਂ ਵੈਸੇ ਨਾਲ ਇਸ ਕਰਕੇ ਭਾਰਤ ਕਹਿਤਾ ਸੀਗਾ, ਭਾਰਤ ਤੋਂ ਬਾਹਰ ਮੈਂ ਨਹੀਂ ਗਿਆ, ਪਰ ਇਹਦੀ ਦਲਜੀਤ ਦੀ ਖਾਮਿਆਜੇ ਵੀ ਭੁਗਤਣੇ ਪੈਂਦੇ ਆ। ਉਹ ਫਿਰ ਖਾਮਿਆਜੇ ਜਿਹੜੇ ਆਪਾਂ ਕਹਿ ਦਿੰਦੇ ਆ ਕਿ 2-3 ਬੜੇ ਨਾ ਔੜੇ ਜਿਹੇ ਸ਼ਬਦ ਅੱਜ ਕੱਲ੍ਹ ਵਰਤੇ ਜਾਂਦੇ ਆ, ਲੈ ਦਿੰਦੇ ਆ ਕਿ ਆਪਾਂ ਕਿਹੜੇ ਕਿਸੇ ਪਾਰਟੀ ਨੂੰ ਕਹਿਣ ਲੱਗੇ ਆ ਵੀ ਭਗਤ ਨੇ ਉਹਦੇ ਜਾਂ ਭੇਟਾਂ ਨੇ। ਚਾਹ ਦੇ ਵਿੱਚ ਇਹ ਚੀਜ਼ਾਂ ਕਰਤਾ ਲਈਆਂ ਜਾਂਦੀਆਂ, ਪਰ ਕੋਈ ਖਾਮਿਆਜਾ ਵੀ ਇਹਨਾਂ ਨੂੰ ਹੀ ਫਿਰ ਭੁਗਤਣਾ ਪੈਂਦਾ, ਜਿਹੜਾ ਹੌਲੀ ਹੌਲੀ ਕਈ ਸਾਲਾਂ ਬਾਅਦ ਪਤਾ ਲੱਗਦਾ, ਜਾਨੂੰ ਤਾਂ ਫਿਰ ਬਹੁਤ ਕੁਝ ਨਾਲੇ ਉੱਥੇ ਤੋਂ ਉੱਥੇ ਰਹਿ ਜਾਂਦੇ ਆ। ਪਰ ਜਿਹੜਾ ਇਹ ਤੁਸੀਂ ਭੇਡਾਂ ਦੀ ਵੀ ਟਰਮ ਯੂਜ਼ ਕੀਤੀ ਆ, ਇਹ ਹਰ ਕੋਈ ਬੰਦਾ ਵਿਰੋਧੀ ਪਾਰਟੀ ਦੇ ਯੂਜ਼ ਕੀਤੀ ਜਾਂਦੀ ਹੈ, ਜਦੋਂ ਵਿਰੋਧੀ ਜਿਹਨੂੰ ਆਪਾਂ ਫੋਲੋ ਨਹੀਂ ਕਰਦੇ। ਜਦ ਕਿ ਡੈਮੋਕ੍ਰੇਸੀ ਦੇ ਵਿੱਚ ਤਾਂ ਇਹ ਆ ਕਿ ਤੁਸੀਂ ਆਪਣੀ ਵਿਚਾਰਧਾਰਾ ਇੱਕ ਰੱਖੋ, ਪਰ ਨਾਲ ਦੀ ਨਾਲ ਤੁਸੀਂ ਰਿਸਪੈਕਟ ਦੂਜੇ ਦੀ ਵੀ ਕਰੋ। ਪਰ ਜੇ ਇਸ ਤਰੀਕੇ ਦੇ ਜਿਹੜਾ ਸ਼ਬਦ ਤੁਸੀਂ ਆ ਗੱਲ ਕੀਤੀ ਆ ਕਿ ਭੇਡਾਂ ਆ, ਉਹ ਹਰ ਬੰਦਾ ਜਿਹੜਾ ਦੂਜੀ ਪਾਰਟੀ ਵਾਲਿਆਂ ਨੂੰ, ਕਿ ਸਾਡੇ ਵਾਲੇ ਜਿਹੜੇ ਬਹੁਤ ਚੰਗੇ ਆ, ਉਹ ਪਤਾ ਨਹੀਂ ਆਪਣੇ ਵਰਕਰਾਂ ਨੂੰ ਕੀ ਕਹਿੰਦੇ ਆ, ਉਹ
ਸ਼ਾਇਦ ਬੰਦੇ ਸਮਝਦੇ ਆ ਜਾਂ ਨਹੀਂ ਸਮਝਦੇ, ਪਰ ਦੂਜਿਆਂ ਨੂੰ ਭੇਡਾਂ ਜ਼ਰੂਰ ਕਹਿ ਦਿੰਦੇ ਆ ਜੀ। ਉਹ ਇਹ ਹੁਣ ਉਹ ਹਰੇਕ ਬੰਦੇ ਦਾ ਆਪਣਾ ਦਿਮਾਗੀ ਤਵਾਦਰ ਹੋ ਸਕਦਾ, ਜਾਂ ਉਹਨਾਂ ਦਾ ਕੈਟਰਿਆ ਜਾਂ ਪਿੱਛੋਂ ਜਿਸ ਤਰ੍ਹਾਂ ਦੀ ਵੀ ਉਹਨੂੰ ਨਸੀਹਤਾਂ ਆਉਂਦੀਆਂ ਉਸ ਹਿਸਾਬ ਨਾਲ ਲੈ ਲੈਂਦੇ ਕਿ ਇਹ ਤਾਂ ਸਾਨੂੰ ਹੀ ਕਿਹਾ ਹੋਣਾ ਹੈ, ਜਦ ਕੋਈ ਨਾਂ ਲੈ ਕੇ ਤਾਂ ਵੈਸੇ ਕਹਿੰਦਾ ਨਹੀਂ ਹੁੰਦਾ। ਪਰ ਇਹ ਜ਼ਰੂਰ ਹੈ ਕਿ ਭਾਰਤ ਦੇ ਵਿੱਚ ਇੱਕ ਦੋ ਸ਼ਬਦ ਇਹੋ ਜਿਹੇ ਆ ਜਿਹੜੇ ਪੱਕੇ ਪਾਰਟੀਆਂ ਨਾਲ ਜੁੜ ਗਿਆ ਕਿ ਇਹਨਾਂ ਦੀਆਂ ਉਹ ਤੇ ਉਹਨਾਂ ਦੀਆਂ ਉਹ। ਠੀਕ ਹੈ, ਚਲੋ ਇਹ ਸਾਡਾ ਵਿਸ਼ਾ ਨਹੀਂ ਹੈਗਾ। ਆਪਾਂ ਨੇ ਇਹ ਦੇਖਣਾ ਕਿ ਜਿਹੜੀ ਤੁਸੀਂ ਬਾਡੀ ਲੈਂਗੁਏਜ ਦੀ ਗੱਲ ਕੀਤੀ ਹੈ ਕਿ ਉਹਨਾਂ 'ਚ ਬੜਾ ਆਤਮ ਵਿਸ਼ਵਾਸ ਉਹ ਸੀਐਮ ਮਾਨ ਦੇ ਵਿੱਚ ਦਿਖ ਰਿਹਾ ਹੈ, ਖਾਸ ਕਰਕੇ ਇਸ ਚੋਣ ਤੋਂ ਬਾਅਦ। ਤੇ ਲੱਗਦਾ ਕਿ ਉਹ ਪੰਜਾਬ ਨੂੰ ਐਡਰੈਸ ਕਰਨਗੇ। ਆਪਾਂ ਇਸ ਵਿਸ਼ੇ ਦੇ ਉੱਪਰ ਆਉਂਦੇ ਹਾਂ ਜੀ। ਜੇ ਆਪਾਂ ਲੰਘੇ ਦਿਨੀ ਪੰਜਾਬ ਦੀ ਗੱਲ ਕਰੀਏ ਤਾਂ ਸਾਡੇ ਕੋਲ 3 ਅਹਿਮ ਮੀਟਿੰਗਾਂ, 3 ਸੰਬੋਧਨ ਹੋਏ ਆ ਸੀਐਮ ਮਾਨ ਦੇ। ਆਪਾਂ ਤਿੰਨਾਂ ਦੇ ਵਿੱਚ ਨਹੀਂ ਜਾਂਦੇ ਹੈ ਕਿ ਇੱਕ ਤਾਂ ਵੈਸੇ ਪੀਏਪੀ 'ਚ ਵੀ ਸੰਬੋਧਨ ਹੋਇਆ ਸੀਗਾ ਤੇ ਇੱਕ ਉੱਥੇ ਥੋੜਾ ਜਿਹਾ ਹਲਕਾ ਜਿਹਾ ਸੰਬੋਧਨ ਹੋਇਆ ਸੀ। ਜਿਹੜਾ ਮੇਨ ਸਾਡੇ ਕੋਲ ਚੰਡੀਗੜ੍ਹ ਦੇ ਵਿੱਚ ਪੰਜਾਬ ਭਵਨ ਦੇ ਵਿੱਚ ਹੋਇਆ ਸੀ ਸੰਬੋਧਨ, ਪੰਜਾਬ ਲੇਖਕ ਸਭਾ ਵੱਲੋਂ ਕਰਵਾਇਆ ਗਿਆ ਸੀ ਪ੍ਰੋਗਰਾਮ। ਸੋ ਉਹਦਾ ਮਾੜਾ ਦੱਸਦਾ ਕਿ ਕਾਮਰੇਡ ਹਰਦੇਵ ਸਿੰਘ ਅਰਸ਼ੀ ਦੀ ਜੀਵਨੀ ਸੀਗੀ ਆਪਣੇ ਕੋਲ, ਰੋਹੀ ਦਾ ਲਾਲ, ਉਹਦਾ ਲੋਕ ਅਰਪਣ ਉਹਦੀ ਰਿਲੀਜ਼ ਕੀਤੀ ਆ ਭਗਵੰਤ ਮਾਨ ਸਾਹਿਬ ਨੇ। ਇਸ ਚੀਜ਼ ਨੂੰ ਪੂਰੇ ਮੀਡੀਆ ਨੇ ਪੂਰਾ ਲਾਈਮਲਾਈਟ ਦੇ ਨਾਲ ਪੂਰਾ ਉਹਦੇ ਵਿੱਚੋਂ ਨਿਚੋੜ ਕੱਢਣ ਦੀ ਕੋਸ਼ਿਸ਼ ਕੀਤੀ ਹੈ ਕਿ ਇੱਥੇ ਮਾਨ ਸਾਹਿਬ ਬਾਕੀ ਜਿੰਨਾ ਸਮਾਂ ਹੁਣ ਗੁਜ਼ਰ ਗਿਆ ਇਸ ਸਾਲ ਦਾ ਵੀ ਉਹ ਨਹੀਂ ਸੀਗੇ, ਕੁਛ ਹੋਰ ਸੀਗੇ। ਉਹ ਸੀਗੇ ਜਿਹੜੇ 3-4 ਸਾਲ ਪਹਿਲਾਂ ਪਾਰਲੀਮੈਂਟਾਂ ਦੇ ਵਿੱਚ ਪੰਜਾਬੀ ਕਹਿੰਦੇ ਨੇ ਬੁੱਕਦੇ ਹੁੰਦੇ ਸੀਗੇ। ਸੋ ਉਹਦੇ ਵਿੱਚ ਇਹ ਦੇਖਣ ਨੂੰ ਮਿਲਿਆ ਕਿ ਉਹਨਾਂ ਦੇ ਵਿੱਚ ਇੱਕ ਆਤਮ ਵਿਸ਼ਵਾਸ ਸੀਗਾ। ਹੁਣ ਇਹ ਜਿਹੜਾ ਆਤਮ ਵਿਸ਼ਵਾਸ ਆ ਜਾਂ ਇੱਕ ਕਹਿ ਲਓ ਕਿ ਇੱਕ ਸਰੀਰਕ ਭਾਸ਼ਾ ਹੁੰਦੀ ਹੈ ਜੇਤੂ ਟਿਊਨ ਦੀ। ਪਹਿਲੀ ਗੱਲ ਤਾਂ ਜਿਹੜਾ ਆਪਾਂ ਇਸ ਫੰਕਸ਼ਨ ਦੀ ਗੱਲ ਕੀਤੀ, ਜਿਹੜੀ ਬੁੱਕ ਰਿਲੀਜ਼ ਕੀਤੀ ਉਹਨਾਂ ਨੇ, ਲੋਕ ਅਰਪਣ ਕੀਤਾ ਆ, ਇਹਦੇ ਵਿੱਚ ਉਹਨਾਂ ਨੇ 3-4 ਚੀਜ਼ਾਂ ਨੂੰ ਨਾ ਬੜੀ ਗਹਿਰਾਈ ਦੇ ਨਾਲ ਛੂਹਿਆ। ਸਭ ਤੋਂ ਪਹਿਲਾਂ ਤਾਂ ਉਹਨਾਂ ਨੂੰ ਆਉਂਦਿਆਂ ਨੂੰ ਜਿਹੜੀ ਹਾਜ਼ਰੀ ਸੀਗੀ, ਉਹਨਾਂ ਨੇ ਇਹ ਕਿਹਾ ਕਿ ਦੇਖੋ ਜਦੋਂ ਤੁਸੀਂ ਕਿਸੇ ਫੰਕਸ਼ਨ ਜਾਂਦੇ ਹੋ ਤੁਹਾਡੀ ਸੂਬਾ ਸਰਕਾਰ ਆ ਤਾਂ ਇਹਦਾ ਮਤਲਬ ਵੀ ਮੰਨ ਕੇ ਚੱਲਣਾ ਚਾਹੀਦਾ ਕਿ ਉੱਥੇ ਜਿਹੜੇ ਬੰਦੇ ਬੈਠੇ ਜ਼ਿਆਦਾਤਰ ਵੈਸੇ ਤੁਹਾਡੇ ਹੀ ਬੈਠੇ ਆ। ਦੂਜੇ ਬੰਦੇ ਤਾਂ ਚਲੋ ਹੋ ਸਕਦਾ ਸ਼ਰਮਿੰਦਗੀ ਨਾਲ ਨਾ ਆਏ ਹੋਣ ਜਾਂ ਪਿੱਛੇ ਬੈਠੇ ਹੋਣ, ਵੈਸੇ ਤਾਂ ਪ੍ਰਸ਼ਾਸਨ ਇੰਨਾ ਕੁਛ ਨਹੀਂ ਦਿੰਦਾ। ਹਾਜ਼ਰੀ ਨੇ ਆਉਂਦੇ ਨੇ ਉਹਨਾਂ ਨੂੰ ਵਿਅੰਗ ਦੇ ਵਿੱਚ ਕਿਹਾ ਕਿ ਤੁਸੀਂ ਮਾਨ ਸਾਹਿਬ ਜਿਹੜਾ ਉਹ ਵਿਅੰਗ ਵਾਲਾ ਤੁਹਾਡਾ ਲਹਿਜਾ ਸੀਗਾ ਜਦੋਂ ਤੁਸੀਂ ਬੋਲਦੇ ਹੁੰਦੇ ਸੀਗੇ, ਤੁਸੀਂ ਤਾਂ 30 ਸਕਿੰਟ ਦੇ ਵਿੱਚ ਵੀ ਪੂਰੀ ਸਟੋਰੀ ਉੱਥੇ ਕਵਰ ਕਰ ਦਿੰਦੇ, 2-2 ਲਾਈਨਾਂ ਦੇ ਵਿੱਚ ਬੋਲ ਕੇ ਕਵਿਤਾ ਦੀਆਂ, ਵੀ ਉਹਨੂੰ ਪਹਿਲਾਂ ਤਾਂ ਬਰਕਰਾਰ ਰੱਖੋ। ਸੋ ਜਿਹੜਾ ਇੱਕ ਚੰਗਾ ਬੁਲਾਰਾ ਆ ਉਹਨੂੰ ਇਸ਼ਾਰਾ ਵੈਸੇ ਬਹੁਤ ਹੁੰਦਾ ਆ। ਤਾਂ ਮਾਨ ਸਾਹਿਬ ਦੀ ਸਪੀਚ ਇਸ ਸੀ ਤੋਂ ਸਟਾਰਟ ਹੋਈ ਆ। ਉਹਨਾਂ ਨੇ ਵਿਅੰਗ ਦੇ ਵਿੱਚ ਹੀ ਉਹ ਚੀਜ਼ ਨੂੰ ਕੋਡ ਕੀਤਾ, ਵੱਡੇ ਚੈਨਲਾਂ ਨੇ ਵੀ ਦਿਖਾਇਆ। ਔਰ ਉਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਉਹਨਾਂ ਨੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਆ ਕਿ ਜਿਹੜਾ ਫਤਵਾ ਜਲੰਧਰ ਦੇ ਵਿੱਚ ਮਿਲਿਆ ਆ ਇਹ ਸਾਡੀ ਪਾਲਿਸੀਆਂ ਦੀ ਜਿੱਤ ਆ ਜਾਂ ਇਹ ਜਨਤਾ ਨੇ ਸਾਨੂੰ ਇਹ ਪਰੋਸ ਕੇ ਦਿੱਤਾ ਆ। ਇਹਦਾ ਮਤਲਬ ਇਹ ਮੰਨ ਲੈਣਾ ਚਾਹੀਦਾ ਕਿ ਲੋਕਾਂ ਨੇ ਸਾਡੀ ਪਾਲਿਸੀ ਦੇ ਉੱਪਰ ਮੋਹਰ ਲਾਤੀ ਹੈ ਕਿ ਅਸੀਂ ਠੀਕ ਆ ਜਿਸ ਤਰ੍ਹਾਂ ਦਾ ਵੀ ਰਸਤਾ ਲਿਆ ਹੈ। ਉਹ ਬਾਅਦ ਦੇਖਦੇ ਆ ਕਿ ਇਹ ਕਿੰਨਾ ਕੁ ਠੀਕ ਸੀ ਕਿੰਨਾ ਗਲਤ ਸੀ, ਕਿਉਂਕਿ ਸਵਾਲ ਕਈ ਹੋਰ ਵੀ ਉਠਾਏ ਜਾਂਦੇ ਰਹੇ ਆ। ਦੂਸਰਾ ਉਹਨਾਂ ਨੇ ਜਿੰਨੇ ਵੀ ਵਿਰੋਧੀ ਧਿਰ ਸੀਗੇ, ਜਿਸ ਤਰ੍ਹਾਂ ਕਾਂਗਰਸ ਨੂੰ ਪਹਿਲਾਂ ਲੰਮੀ ਹੱਥੀ ਲੈ ਲਿਆ ਕਿ ਤੁਸੀਂ ਅਜੇ ਵੀ ਇਹ ਮੰਨ ਕੇ ਬੜਾ ਕਹਿੰਦੇ ਸੀਗੇ ਕਿ ਸਾਡੀ ਤਾਂ ਰਵਾਇਤੀ ਸੀਟ ਹੈ, ਇਹਨੂੰ ਕੌਣ ਤੋੜ ਸਕਦਾ, ਲੇਕਿਨ ਲੋਕਾਂ ਨੇ ਫਤਵਾ ਤੁਹਾਡੇ ਵੋਟ ਦਿੱਤਾ ਕਿਉਂਕਿ ਤੁਸੀਂ ਕੰਮ ਨਹੀਂ ਕੀਤੇ। ਅਕਾਲੀਆਂ ਨੂੰ ਵੀ ਉਹਨਾਂ ਦੇ ਵੱਡੇ ਲੀਡਰ ਦਾ ਨਾਂ ਲੈ ਕੇ ਬੋਲਿਆ, ਖਾਸ ਕਰਕੇ ਉਹਨਾਂ ਨੇ ਉਹਨਾਂ ਲੀਡਰਾਂ ਦੇ ਉੱਪਰ ਜ਼ਿਆਦਾ ਬੋਲਿਆ ਜਿਹੜੇ ਕਹਿੰਦੇ ਕਿ ਮੈਨੂੰ ਅਕਸਰ ਕਹਿੰਦੇ ਰਹਿੰਦੇ ਤੈਨੂੰ ਕੀ ਪਤਾ ਪੰਜਾਬ ਕਿਵੇਂ ਚਲਾਈਦਾ, ਕਿਵੇਂ ਪਾਲਿਸੀਆਂ ਬਣਾਈਆਂ ਆ। ਤੇ ਉਹਨਾਂ ਨੇ ਵਿਅੰਗ ਦੇ ਵਿੱਚ ਫਿਰ ਕੋਸ਼ਿਸ਼ ਕੀਤੀ ਹੈ ਕਿ ਤੁਸੀਂ ਪਹਿਲਾਂ ਮੈਨੂੰ ਇਹ ਦੱਸ ਦਿਓ ਕਿ ਜਿਹੜੇ ਤੁਸੀਂ ਮੈਨੂੰ ਸ਼ਬਦ ਬੋਲਦੇ ਹੋ ਇਹਨੂੰ ਪੰਜਾਬੀ ਲਿਖਣਾ ਆਉਂਦਾ ਤੁਹਾਨੂੰ, ਜਾਂ ਤੁਸੀਂ ਕਦੇ ਪੰਜਾਬੀ ਦੀ ਅਖਬਾਰ ਵੀ ਪੜ੍ਹੀ ਹੈਗੀ ਆ, ਤੁਸੀਂ ਆਪ ਤਾਂ ਉੱਚੀਆਂ ਪਹਾੜੀਆਂ ਵਾਲੇ ਸਕੂਲਾਂ 'ਚ ਪੜ੍ਹ ਕੇ ਆਏ ਤੇ ਮੈਨੂੰ ਸਿਖਾਉਂਦੇ ਆ ਕਿ ਪੰਜਾਬ 'ਚ ਪੰਜਾਬੀ ਕਿਵੇਂ ਲਾਗੂ ਕਰਨੀ ਆ ਜਾਂ ਪੰਜਾਬੀ ਦਾ ਕਿਵੇਂ ਵਿਚਾਰ ਕਰਨਾ ਜਾਂ ਪਾਲਿਸੀਜ਼ ਕਿੱਦਾਂ ਪੰਜਾਬ ਦੇ ਲਈ ਬਣਾਉਣੀਆਂ। ਤਾਂ ਇਹ ਸਾਰਾ ਕੁਝ ਵਿਅੰਗ ਦੇ ਵਿੱਚ ਸੀਗਾ। ਪਰ ਇੱਥੇ ਦਲਜੀਤ ਜੀ ਇੱਕ ਹੋਰ ਚੀਜ਼ ਜਿੱਦਾਂ ਉਹਨਾਂ ਨੇ ਕੋਡ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਜਾਂ ਕਹਿ ਲਓ ਕਿ ਇੱਕ ਟੈਗ ਜਿਹਾ ਨਹੀਂ ਲੱਗ ਜਾਂਦਾ ਹੁੰਦਾ ਕਿਸੇ ਲੀਡਰ ਦੇ ਉੱਪਰ ਕਿ ਇਹਦੀ ਨਾ ਪਹੁੰਚ ਹੁਣ ਲੋਕਾਂ 'ਚ ਨਹੀਂ ਰਹੀ ਹੈਗੀ। ਤੇ ਦੂਸਰਾ ਦਲਜੀਤ ਜੀ ਇਸ ਜਿਹੜੀ ਇਹ ਬੈਠਕ ਹੋ ਕੇ ਹਟੀ ਆ ਉਹਦੇ ਵਿੱਚ ਵਿਰੋਧੀ ਨੂੰ ਥੋੜਾ ਛਿੱਕੇ ਟੰਗਣ ਤੋਂ ਬਾਅਦ ਮਾਨ ਸਾਹਿਬ ਨੇ ਥੋੜਾ ਜਿਹਾ ਆਪਣਾ ਕਹਿ ਲਓ ਕਿ ਆਤਮ ਵਿਸ਼ਵਾਸ ਹੋਰ ਬਣਾਇਆ। ਉਹਨਾਂ ਨੇ ਜਿੱਦਾਂ ਇੱਕ ਕਹਿੰਦੇ ਨੇ ਕਿ ਇੱਕ ਲੋਕ ਰਾਏ ਜੇ ਬਣ ਜਾਂਦੀ ਹੈ ਕਈ ਵਾਰ ਕਿ ਫਲਾਨਾ ਲੀਡਰ ਤਾਂ ਐਦਾਂ ਹੀ ਆ ਜਾਂ ਫਲਾਨਾ ਲੀਡਰ ਤਾਂ ਐਦਾਂ ਹੀ ਆ। ਮੰਨੇ ਚਾਹੇ ਕੋਈ ਨਾ ਮੰਨੇ, ਮਾਨ ਸਾਹਿਬ ਦੇ ਵਿਰੁੱਧ ਵੀ ਇਹ ਲੋਕ ਰਾਏ ਬਣਦੀ ਜਾ ਰਹੀ ਸੀਗੀ, ਚਾਹੇ ਉੱਚੇ ਸੁਰ ਦੀ ਸੀ ਚਾਹੇ ਨੀਵੇਂ ਸੁਰ ਦੀ ਸੀ। ਕਿ ਇਹਨਾਂ ਦੇ ਵਿੱਚ ਨਾ ਜਿੱਦਾਂ ਪਹਿਲਾਂ ਹੁੰਦਾ ਸੀਗਾ ਵੀ ਲੋਕਾਂ ਦਾ ਇਹ ਨੇਤਾ ਆ, ਲੋਕਾਂ 'ਚ ਵਿਚਰਦਾ ਆ ਬਿਨਾਂ ਸਿਕਿਉਰਟੀਆਂ ਤੋਂ, ਜਾਂ ਇਹਨੂੰ ਕੋਈ ਫਰਕ ਨਹੀਂ ਪੈਂਦਾ ਹੈਗਾ। ਵੀ ਹੁਣ ਇਹਨਾਂ 'ਚ ਲੋਕਾਂ ਦੇ ਵਿੱਚ ਤੇ ਇਸ ਸੀਐਮ ਦੇ ਵਿੱਚ ਨਾ ਦੂਰੀ ਬਹੁਤ ਵਧੀਆ ਸੀਗੀ, ਵੀ ਇੰਨੀ ਨੇੜਤਾ ਨਹੀਂ ਸੀਗੀ। ਇੱਥੇ ਇਹਨਾਂ ਨੇ ਕੋਸ਼ਿਸ਼ ਕੀਤੀ ਆ ਕਿ ਮੈਂ ਸਪਸ਼ਟ ਕਰਾਂ ਕਿ ਮੇਰੀ ਜੇ ਤੁਹਾਨੂੰ ਲੱਗਦਾ ਸੀ ਨਾ ਇੱਦਾਂ ਸੀਗੀ, ਉਹਦੇ ਕੁਝ ਹੋਰ ਕਾਰਨ ਹੋ ਸਕਦੇ ਆ, ਪਰ ਮੇਰੀ ਦੇਖ ਲਓ ਹੁਣ ਨੇੜਤਾ ਆ, ਮੈਂ ਬਿਲਕੁਲ ਖੁੱਲ੍ਹ ਕੇ ਵਿਚਰਦਾ ਆ
ਤੇ ਉਹਦੀਆਂ ਜਿੱਦਾਂ ਉਹਨਾਂ ਨੇ ਐਗਜ਼ਾਮਪਲਾਂ ਬਣਾਈਆਂ ਕਿ ਮੈਂ ਪਿਛਲੇ ਦਿਨਾਂ ਦੇ ਵਿੱਚ 14,000 ਕਿਸਾਨਾਂ ਨੂੰ ਮਿਲਿਆ, ਕਿ ਉਹਨੂੰ ਕਿਸਾਨ ਮਿਲਣੀ ਦਾ ਨਾਂ ਦੇ ਦਿੱਤਾ, ਮੈਂ ਉਹਨਾਂ ਦੀਆਂ ਸਮੱਸਿਆਵਾਂ ਸੁਣੀਆਂ ਤੇ ਉਹਨੂੰ ਗਾਹਾਂ ਵਿਭਾਗਾਂ ਦੇ ਵਿੱਚ ਭੇਜਿਆ ਵੀ ਭਾਈ ਜਾ ਕੇ ਉੱਥੇ ਸਾਰਾ ਘੁੰਮ ਕੇ ਆਓ, ਜਾਂ ਮੁਆਵਜ਼ੇ ਦੀ ਉਹਨਾਂ ਨੇ ਗੱਲ ਕੀਤੀ। ਫਿਰ ਉਹਨਾਂ ਨੇ ਨਾਲੇ ਕੋਟ ਕੀਤਾ ਕਿ ਥੋੜ੍ਹੇ ਦਿਨਾਂ ਬਾਅਦ ਮੈਂ ਫਿਰ 17,000 ਕਿਸਾਨਾਂ ਨੂੰ ਮਿਲਿਆ। ਚਲੋ ਉਦਾਹਰਨ ਨਾਲ ਤਾਂ ਚੰਗੀ ਹੁੰਦੀ ਹੈ, ਜੇ ਉਦਾਹਰਨ ਦੇ ਕੇ ਤੁਸੀਂ ਕੋਈ ਚੀਜ਼ ਨੂੰ ਉੱਥੇ ਕਵਰ ਅਪ ਕਰਦੇ ਹੋ ਤਾਂ ਚੰਗਾ ਲੱਗਦਾ ਆ, ਪਰ ਇੱਥੇ ਮੈਨੂੰ ਥੋੜ੍ਹਾ ਜਿਹਾ ਡਾਊਟ ਜਿਹਾ ਪੈ ਜਾਂਦਾ ਵੀ ਆਪਾਂ ਕਿੱਦਾਂ ਇਹ ਕਾਊਂਟਿੰਗ ਕਰਦੇ ਹਾਂ ਵੀ ਮੈਂ 14,000 ਕਿਸਾਨਾਂ ਨੂੰ ਮਿਲਿਆ ਜਾਂ 17,000 ਕਿਸਾਨਾਂ ਨੂੰ ਮਿਲਿਆ, ਵੀ ਉੱਥੇ ਕੋਈ AI ਟੂਲ ਲੱਗਾ ਹੋਇਆ ਆ। ਉਹਦਾ ਇਹ ਹੈ ਕਿ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਆ ਉਹੀ ਜੋ ਇਨਫੋਰਮੇਸ਼ਨ ਦਿੰਦੇ ਆ, ਇਹੀ ਤਾਂ ਕੈਪਟਨ ਸਾਹਿਬ ਦੀ ਵੀ ਕਮਜ਼ੋਰੀ ਇਹੀ ਰਹੀ ਆ ਕਿ ਉਹਨਾਂ ਨੂੰ ਜੋ ਰਾਏ ਜਿਹੜੀ ਆ ਪ੍ਰਸ਼ਾਸਨਿਕ ਅਧਿਕਾਰੀ ਜਿਹੜੇ ਆ, ਕਿਉਂਕਿ ਉਹ ਵੀ ਓਲਾ ਰੱਖਦੇ ਆ ਜੀ, ਓਲਾ ਰੱਖਦੇ ਆ ਕਿ ਉਹ ਇੱਕ ਜਿਹੜੀ ਇਮੇਜ ਜਿਹੜੀ ਬਣਾ ਕੇ ਰੱਖਦੇ ਆ, ਜੀ ਹਜ਼ੂਰੀ ਉਹਨੂੰ ਕਹਿ ਲਓ ਵੀ ਆ ਜੀ ਇੰਨੇ ਬੰਦੇ ਹੈਗੇ ਆ, ਇੱਥੋਂ ਹੀ ਸ਼ਾਇਦ ਮਾਰ ਖਾ ਜਾਂਦੇ ਆ। ਆਪਣੇ ਵੈਸੇ ਤਾਂ ਚਲੋ ਚੀਫ ਮਿਨਿਸਟਰ ਕਾਫੀ ਬਿਜ਼ੀ ਹੁੰਦੇ ਆ, ਉਹਨਾਂ ਦੀਆਂ ਮੀਟਿੰਗਸ ਹੁੰਦੀਆਂ, ਜੇ ਆਪਾਂ ਕਹੀਏ ਵੀ ਉਹਨਾਂ ਨੇ ਇਲਾਕੇ ਵਿੱਚ ਵਿਚਰਨਾ ਇਹ ਵੀ ਸੰਭਵ ਨਹੀਂ ਹੈਗਾ, ਬਹੁਤ ਇੱਕ ਬਿਜ਼ੀ ਕੰਮ ਹੈ, ਜਿਹਨੇ ਸਾਰਾ ਸਟੇਟ ਦੇਖਣਾ, ਬਹੁਤ ਜ਼ਿਆਦਾ ਬਿਜ਼ੀ ਹੋ ਸਕਦੇ ਆ। ਪਰ ਨਾਲ ਦੀ ਨਾਲ ਇਹ ਜ਼ਰੂਰ ਹੈਗਾ ਕਿ ਜਿਹੜਾ ਲੋਕਾਂ ਦੇ ਨਾਲ ਰਾਬਤਾ ਕਾਇਮ ਕਰਨਾ ਹੈ, ਉਹ ਚਾਹੇ ਪ੍ਰੈਸ ਕਾਨਫਰੰਸ ਦੇ ਰਾਹੀਂ ਜਾਂ ਅਖਬਾਰਾਂ ਵਿੱਚ ਬਿਆਨ ਦੇ ਕੇ ਵੀ ਇੱਕ ਰਾਬਤੇ ਦਾ ਇੱਕ ਸਾਧਨ ਹੈ। ਜੀ ਬਿਲਕੁਲ ਜੀ। ਚਲੋ ਉਹਨਾਂ ਨੇ ਕਿਹਾ ਕਿ ਮੇਰੀ ਇੰਨੇ ਹਜ਼ਾਰ ਕਿਸਾਨਾਂ ਨਾਲ ਕਿਸਾਨ ਮਿਲਣੀ ਸੀਗੀ, ਤੇ ਇੱਕ ਥੋੜਾ ਜਿਹਾ ਉੱਥੇ 24ਵੀਂ ਗੱਲ ਵੀ ਹੋਈ ਸੀ ਕਿ ਉਹਨਾਂ ਨੇ ਕਿਹਾ ਕਿ ਜਿਹੜੇ ਪੱਤਰਕਾਰਾਂ ਨੂੰ ਥੋੜਾ ਲੰਮੇ ਹੱਥੀ ਲਿਆ ਕੇ ਪੱਤਰਕਾਰਾਂ ਦੇ ਵੀ ਤੰਜ ਕੱਸਿਆ, ਕਿ ਕਹਿੰਦੇ ਵੀ ਜਿਹੜੇ ਪੱਤਰਕਾਰ ਨੇ ਅੱਜ ਕੱਲ੍ਹ ਦੇ ਬਹੁਤੇ ਸ਼ਬਦ ਹੈ ਉਹਨੇ ਯੂਜ਼ ਕਰ, ਸਾਰੇ ਤਾਂ ਨਹੀਂ ਵੱਡੇ ਪਰ ਫਿਰ ਸੁਣਨੇ ਵਾਲੇ ਤਾਂ ਸਾਰੇ ਸਮਝਦੇ ਆ। ਕਹਿੰਦੇ ਵੀ ਇਹਨਾਂ ਨੂੰ ਸਵਾਲ ਨਹੀਂ ਕਰਨੇ ਆਉਂਦੇ ਹੈਗੇ, ਆ ਕੇ CM ਨੂੰ ਸਵਾਲ ਇਹ ਕਰਨਗੇ ਤੁਹਾਨੂੰ ਫਲਾਣੇ ਨੇ ਆ ਗਿਆ, ਤੁਹਾਨੂੰ ਫਲਾਣੇ ਨੇ ਆ ਗਿਆ, ਫਲਾਣੇ ਨੇ ਆ ਗਿਆ। ਕਹਿੰਦੇ ਵੀ ਇਹ ਕੋਈ ਕਰਨ ਵਾਲੇ ਸਵਾਲ ਆ? ਤੁਸੀਂ ਕੋਈ ਪੰਜਾਬ ਦੇ ਮੁੱਦੇ ਦੀ ਗੱਲ ਕਰ ਲਓ, ਜਾਂ ਮੇਰੇ ਕੋਲੋਂ ਜੋ ਗਲਤੀਆਂ ਹੋਈਆਂ ਜਾਂ ਮੈਂ ਕੁਝ ਕਰ ਸਕਦਾ ਸੀ, ਤੁਸੀਂ ਉਹ ਸਵਾਲ ਨਹੀਂ ਕਰਦੇ ਹੈਗੇ। ਪਰ ਇੱਥੇ ਮੇਰੀ ਆਪਣੀ ਪਰ ਇਹਦੇ ਵਿੱਚ ਇਹ ਵੀ ਤਾਂ ਜ਼ਰੂਰ ਹੈਗਾ ਵੀ ਜਿਹੜੇ ਇਹਨਾਂ ਦੇ ਫਿਰ ਉਲਟ ਰਾਏ, ਉਹਦਾ ਮਤਲਬ ਤਾਂ ਇਹ ਹੁੰਦਾ ਵੀ ਪੱਤਰਕਾਰਾਂ ਤੇ ਟੈਗ ਲਾਉਂਦੇ ਆ ਤਾਂ ਸਾਡੇ ਉਲਟ ਰਾਏ ਰੱਖਦੇ ਆ। ਪਿਛਲੇ ਦਿਨਾਂ ਦੇ ਵਿੱਚ ਦੇਖਿਆ ਆ ਕਿ ਜਿਹੜੇ ਮੀਡੀਆ ਗਰੁੱਪ ਹੈਗੇ ਆ ਉਹਨਾਂ ਦੇ ਉੱਤੇ ਵੀ ਸਕੰਜਾ ਕੱਸਿਆ ਗਿਆ, ਇੱਕ ਮੀਡੀਆ ਗਰੁੱਪ ਦੇ ਉੱਤੇ ਤਾਂ ਸਿੱਧਾ ਕਵਿਤਾ ਦੇ ਰਾਹੀਂ ਹਮਲਾ ਕਰ ਦਿੱਤਾ। ਪਰ CM ਸਾਹਿਬ ਨੂੰ ਫਿਰ ਇੱਦਾਂ ਵੀ ਨਹੀਂ ਕਰਨੀ ਚਾਹੀਦੀ ਹੈ ਨਾ, ਵੀ ਜਾਂ ਤਾਂ ਮੀਡੀਆ ਨੂੰ ਜਿਹੜਾ ਆ ਖੁੱਲ੍ਹਾ ਛੱਡਣਾ ਵੀ ਚਾਹੀਦਾ ਆ, ਲੋਕਤੰਤਰਕ ਵਿਚਾਰਕ ਜਿਹੜੇ ਉਹ ਹੋਣੇ ਚਾਹੀਦੇ ਆ। ਜੀ ਮੇਰੇ ਹਿਸਾਬ ਨਾਲ ਜੋ ਤੁਸੀਂ ਸੰਬੋਧਨ ਕੀਤਾ ਮੈਂ ਉਹਨਾਂ ਸਹਿਮਤ ਆ। ਕਈ ਵਾਰ ਹੁੰਦਾ ਨਾ ਆਪਣਾ ਪੱਖ ਜਦੋਂ ਆਤਮ ਵਿਸ਼ਵਾਸ ਦਿਖਾਉਣਾ ਤਾਂ ਥੋੜਾ ਬੰਦਾ ਖੁੱਲ੍ਹ ਕੇ ਚੱਲ ਜਾਂਦਾ ਆ, ਪਰ ਇਹ ਵੀ ਉਦਾਹਰਨਾਂ ਸਾਡੇ ਕੋਲ ਸਾਹਮਣੇ ਆਉਂਦੀਆਂ ਕਿ ਜਿਹੜੇ ਕੁਛ ਹੁਣ ਮੈਂ ਚੰਗੇ ਪੱਤਰਕਾਰ ਕਹਿ ਦੇਵਾਂ ਜਾਂ ਸੂਝਵਾਨ ਪੱਤਰਕਾਰ ਕਹਿ ਦੇਵਾਂ, ਕਈ ਵਾਰ ਉਹਨਾਂ ਦਾ ਵੀ ਇਤਰਾਜ਼ ਹੁੰਦਾ ਕਿ ਸਾਨੂੰ ਤਾਂ ਸੱਦਿਆ ਨਹੀਂ ਜਾਂਦਾ, ਜੇ ਸੱਦਿਆ ਜਾਂਦਾ ਤਾਂ ਸਾਨੂੰ ਜਿਹੜੇ ਅਸੀਂ ਜੋ ਸਵਾਲ ਪੁੱਛਣੇ ਆ ਉਹਨਾਂ ਤੋਂ ਕੋਰੀ ਨਾ ਕਰ ਦਿੱਤੀ ਜਾਂਦੀ ਆ, ਜਾਂ ਸਾਨੂੰ ਕਈ ਵਾਰ ਵੜ ਨਹੀਂ ਦਿੱਤਾ ਜਾਂਦਾ ਕਿ ਇਹਨੇ ਕੋਈ ਚੱਜ ਦਾ ਸਵਾਲ ਪੁੱਛਣਾ ਤਾਂ ਅਸੀਂ ਕਟਹਿਰੇ 'ਚ ਖੜੇ ਹੋ ਜਾਵਾਂਗੇ। ਇੱਦਾਂ ਦੀਆਂ ਕੰਪਲੇਂਟਾਂ ਵੀ ਆਉਂਦੀਆਂ। ਖੈਰ ਮੇਨ ਆਪਾਂ ਕਨਕਲੂਜਨ ਤੇ ਆਉਂਦੇ ਆ ਕਿ ਜੇ ਪੰਜਾਬ ਨੂੰ ਅੱਜ CM ਨੇ ਆਪਣੇ ਆਤਮ ਵਿਸ਼ਵਾਸ ਦੇ ਨਾਲ ਜਾਂ ਖੁੱਲ੍ਹ ਕੇ ਜਾਂ ਪੂਰੀ ਬੋਡੀ ਲੈਂਗੁਏਜ ਨਾਲ ਗੱਲ ਕੀਤੀ ਆ, ਹੁਣ ਲੋਕਾਂ ਦੇ ਦਿਮਾਗ ਦੇ ਵਿੱਚ ਇਹ ਗੱਲ ਜ਼ਰੂਰ ਉੱਭਰ ਕੇ ਆਈ ਆ ਕਿ ਕੀ ਚੋਣਾਂ ਤੋਂ ਬਾਅਦ ਜਿਹੜੀ ਇਹ ਜਿਮਨੀ ਚੋਣ ਤੋਂ ਬਾਅਦ ਮਿਲੀ ਜਿਹੜੀ ਜਿੱਤ ਆ, ਕਿਆ ਸਿਰਫ ਉਹਦਾ ਹੀ ਆਤਮ ਵਿਸ਼ਵਾਸ ਆ, ਜਾਂ ਇਹ ਪਾਰਟੀ ਕਿਤੇ ਇਹ ਤਾਂ ਨਹੀਂ ਸੋਚ ਰਹੀ ਹੈਗੀ ਕਿ ਲੋਕਾਂ ਨੇ ਸਾਡੇ ਪਾਲਿਸੀਜ਼ ਦੇ ਉੱਪਰ ਮੋਹਰ ਲਾਤੀ ਆ, ਜਾਂ ਲੋਕਾਂ ਨੇ ਸਾਨੂੰ ਠੀਕ ਮੰਨਿਆ ਆ, ਜਾਂ ਇਹਨੂੰ ਆਪਾਂ ਹੋਰ ਘੁਮਾ ਕੇ ਕਹਦੇ ਆ ਕਿ ਅਸੀਂ ਜੋ ਕਰ ਰਹੇ ਸੀਗੇ ਸਾਲ ਤੋਂ ਉਹ ਸਹੀ ਸੀਗਾ। ਹੁਣ ਲੋਕ ਮਨਾਂ ਦੇ ਵਿੱਚ ਇਹ ਗੱਲ ਆ ਕਿ ਜੇ ਤਾਂ ਇਹ ਇੱਥੇ ਤੱਕ ਹੀ ਸੀਮਤ ਰਹਿ ਗਿਆ, ਫਿਰ ਤਾਂ ਇਹਨਾਂ ਤੇ ਔਰ ਪੁਰਾਣਿਆਂ ਦੇ ਵਿੱਚ ਕੋਈ ਫਰਕ ਨਹੀਂ ਹੈਗਾ, ਪੁਰਾਣਾ ਫਿਰ ਉੱਥੇ ਦਾ ਉੱਥੇ ਰਹਿ ਜਾਣਾ ਆ। ਦੂਸਰੇ ਪਾਸੇ ਇਹਨਾਂ ਨੂੰ ਹੁਣ ਯਾਦ ਕਰਾਉਣ ਵਾਲੀ ਇਹ ਚੀਜ਼ ਇਹ ਆ, ਜਾਂ ਆਪਾਂ ਕਹਿ ਲਈਏ ਕਿ ਜਿਹੜਾ ਬੁੱਧੀਜੀਵੀ ਵਰਗ ਆ ਜਿਨ੍ਹਾਂ ਨੂੰ ਪੰਜਾਬ ਦੇ ਇੱਕ ਪਾਸੇ ਪੂਰੀ ਪ੍ਰੋਬਲਮ ਦੀ ਲਿਸਟ ਬਣੀ ਪਈ ਆ, ਸਮੱਸਿਆਵਾਂ ਜਿਨ੍ਹਾਂ ਤੋਂ ਜੂਝ ਰਹੇ ਆ ਆਪਾਂ, ਅਗਰ ਉਹਦੇ ਵਿੱਚ ਇਹ ਐਡਰੈਸ ਨਹੀਂ ਹੋਣਦੇ ਹੈਗੇ ਜਾਂ ਕੋਸ਼ਿਸ਼ ਕਰਦੇ ਜਾਂ ਫੇਲ ਹੋ ਜਾਂਦੇ ਆ, ਫਿਰ ਮੇਰੇ ਖਿਆਲ ਕਿ ਆਉਂਦੇ ਕੁਛ ਹੀ ਮਹੀਨਿਆਂ ਬਾਅਦ ਜਾਂ ਸਾਲਾਂ ਬਾਅਦ ਹੀ ਇਹਨਾਂ 'ਤੇ ਵੀ ਉਹੀ ਲੇਬਲ ਲੱਗ ਜਾਏਗਾ, ਨਹੀਂ ਇਹ ਇੰਨੇ ਜੋਗੇ ਹੈ ਨਹੀਂਗੇ, ਬਦਲ ਫਿਰ ਲੋਕਾਂ ਨੂੰ ਦੇਖਣਾ ਪਏਗਾ। ਹੁਣ ਜੇ ਆਪਾਂ ਮੁਸ਼ਕਿਲਾਂ ਦੀ ਗੱਲ ਕਰੀਏ, ਪਹਿਲੀ ਗੱਲ ਤਾਂ ਇਹ ਦੇਖਣਾ ਪਏਗਾ ਕਿ ਇਹ ਮੰਨੀਏ ਕਿ ਪੰਜਾਬ ਅੱਜ ਜਿੱਥੇ ਖੜਾ ਆ ਉਹਦੇ ਲਈ ਆਪਾਂ ਕਰਨਾ ਕੀ ਆ। ਸਭ ਤੋਂ ਵੱਡਾ ਸਵਾਲ ਇਹ ਆ। ਇਹਨਾਂ ਮੀਟਿੰਗਾਂ ਦੇ ਵਿੱਚ ਇਸ ਚੀਜ਼ ਦੇ ਉੱਪਰ ਬਹੁਤ ਘੱਟ ਬੋਲਿਆ ਜਾਂਦਾ, ਕਿਉਂਕਿ ਉੱਥੇ ਡਰ ਹੁੰਦਾ ਕਿ ਸਾਡੇ ਕੋਲ ਫੰਡ ਹੈ ਨਹੀਂਗੇ, ਉੱਥੇ ਡਰ ਹੁੰਦਾ ਕਿ ਸਾਡੇ ਕੁਝ ਲੀਡਰਾਂ ਦੇ ਉੱਪਰ ਦੋਸ਼ ਵੀ ਲੱਗ ਰਹੇ ਆ, ਕੁਝ ਡਰ ਹੁੰਦਾ ਕਿ ਪਾਲਿਸੀਜ਼ ਬਣਾਈਆਂ ਸੀਗੀਆਂ ਉਹ ਵੈਸੇ ਹਜੇ ਕਹਿ ਲਓ ਕਿ ਫਸੀਆਂ ਪਈਆਂ ਆ ਜਾਂ ਕੋਰਟਾਂ ਦੇ ਵਿੱਚ ਘੁੰਮੀ ਜਾ ਰਹੀਆਂ, ਕੋਈ ਨਤੀਜੇ ਆ ਨਹੀਂ ਰਹੇ ਹੈਗੇ। ਲੇਕਿਨ ਸਾਨੂੰ ਦੇਖਣਾ ਪਏਗਾ ਕਿ ਕੀ ਇਹ ਪਾਰਟੀ ਇਹ ਮੰਨ ਕੇ ਚੱਲਦੀ ਹੈ ਕਿ ਜੋ ਉਹਨਾਂ ਨੇ ਅੰਮ੍ਰਿਤਪਾਲ ਦੇ ਕੇਸ ਦੇ ਵਿੱਚ ਵਰਤਾਰਾ ਕੀਤਾ ਆ, ਇਹਨਾਂ ਨੇ ਸਿਰਫ ਇਹੀ ਮੰਨ ਲਿਆ ਕਿ ਇਹੀ ਸਹੀ ਆ। ਕਿਤੇ ਐਦਾਂ ਨਾ ਹੋਵੇ ਕਿ ਕੋਈ ਛੋਟਾ ਵਰਗ ਆ ਜਾਂ ਵੱਡਾ ਵਰਗ ਆ ਉਹਦੇ ਮਨ ਦੇ ਵਿੱਚ ਕੋਈ ਰੋਸ ਹੋਵੇ ਤੇ ਜਿਹੜਾ ਆਉਂਦੇ ਮਹੀਨਿਆਂ ਦੇ ਵਿੱਚ ਸਾਲਾਂ ਦੇ ਵਿੱਚ ਫਿਰ ਕੋਈ ਜਵਾਲਾਮੁਖੀ ਬਣ ਕੇ ਫੁੱਟ ਜਾਵੇ
ਤੇ ਇਹਨਾਂ ਨੂੰ ਇਹ ਨਾ ਸਮਝ ਲੱਗੇ ਕਿ ਇਹ ਕਿੱਥੋਂ ਪੈਦਾ ਹੋ ਗਿਆ ਸੀਗਾ। ਸਾਨੂੰ ਤਾਂ ਇਹਦੀ ਕੋਈ ਸੁਗੰਧ ਵੀ ਨਹੀਂ ਆਈ ਹੈਗੀ, ਜਾਂ ਕਹਿ ਲਓ ਕਿ ਮੁਸ਼ਕ ਵੀ ਨਹੀਂ ਆਇਆ ਹੈਗਾ। ਜਾਂ ਇੱਕ ਸਵਾਲ ਹੋਰ ਵੀ ਹਵਾ ਦੇ ਵਿੱਚ ਚੱਲਦਾ ਪਿਆ ਹੈ ਫਿਰ, ਲੇਕਿਨ ਸ਼ਾਇਦ ਇਹਨਾਂ ਨੂੰ ਇਹ ਲੱਗਦਾ ਹੋਵੇ ਕਿ ਜੋ ਅਸੀਂ ਵਰਤਾਰਾ ਕੀਤਾ ਅੰਮ੍ਰਿਤਪਾਲ ਦੇ ਕੇਸ ਦੇ ਵਿੱਚ, ਉਹਦੇ ਵਿੱਚ ਸਾਰਾ ਕੁਝ ਠੀਕ ਠਾਕ ਸੀਗਾ, ਲੇਕਿਨ ਕੀ ਪਤਾ ਆਵਾਜ਼ ਕੱਲ੍ਹ ਨੂੰ ਉੱਠ ਜਾਵੇ ਕਿ ਜਿਹੜਾ NSA ਦੇ ਵਿੱਚ ਤੁਸੀਂ ਬਾਕੀ ਗੱਭਰੂ ਚੱਕੇ ਨੇ, ਹੁਣ ਉਹਨਾਂ ਦੇ ਵਿੱਚ ਕਈਆਂ ਦਾ ਤਾਂ ਕਸੂਰ ਵੀ ਹੈ ਨਹੀਂ ਕਿਸੇ ਦਾ। ਜਿਹੜਾ ਆਪਾਂ ਲੋਕ ਰਾਏ ਦੇ ਵਿੱਚੋਂ ਨਿਕਲ ਕੇ ਆਉਂਦੇ ਆ ਵੀ ਤੁਸੀਂ ਕਿੰਨੇ ਕੁ ਛੱਡੇ, ਸਾਨੂੰ ਤਾਂ ਇਹ ਨਹੀਂ ਪਤਾ ਤੁਸੀਂ ਚੱਕੇ ਕਿੰਨੇ ਕਿਸੇ ਕੇ, ਜਿੰਨੇ ਕੁ ਤੁਸੀਂ ਕਹਿੰਦੇ ਆ ਪੌਣੇ 400 ਜਾਂ 300 ਤੁਸੀਂ ਛੱਡਿਆ ਆ, ਕੀ ਪਤਾ ਤੁਸੀਂ ਹਜ਼ਾਰਾਂ ਦੇ ਵਿੱਚ ਚੱਕਿਆ ਹੋਵੇ। ਉਹਦੀਆਂ ਕਿਹੜਾ ਕੋਈ ਪ੍ਰੋਪਰ ਰਿਪੋਰਟਾਂ ਆਉਣੀਆਂ। ਕੀ ਇਹ ਆਪਾਂ ਮੰਨ ਕੇ ਚੱਲੀਏ ਕਿ ਜੋ ਇਹ ਕਰਦੇ ਸੀਗੇ ਸਹੀ ਆ, ਜਾਂ ਇਹਦੇ ਉੱਪਰ ਵੀ ਗੌਰ ਕਰਨ ਦੀ ਲੋੜ ਆ। ਤੇ ਦੂਸਰਾ, ਸਾਡੇ ਕੋਲ ਪਾਣੀ ਦੀ ਮੁਸ਼ਕਲ ਆ। ਮਾਨ ਸਾਹਿਬ ਉੱਥੇ ਬੋਲਿਆ ਕਿ ਅਸੀਂ ਪਾਣੀ ਦੇ ਜ਼ੋਨ ਨੂੰ ਪਾਣੀ ਨੂੰ 4 ਜ਼ੋਨਾਂ 'ਚ ਵੰਡ ਦਿੱਤਾ ਆ, ਹੁਣ ਇੱਦਾਂ ਦਾ ਕਰਕੇ ਨਹਿਰੀ ਪਾਣੀ ਵੀ ਲੱਗਿਆ ਕਰੂਗਾ ਜਾਂ ਮੋਟਰ ਵਾਲਾ ਪਾਣੀ ਵੀ ਲੱਗਿਆ ਕਰੂਗਾ। ਲੇਕਿਨ ਫੀਲਡ ਦੇ ਵਿੱਚ ਜਾ ਕੇ ਤੁਹਾਡੇ ਆਫੀਸਰਸ ਉਹਨੂੰ ਕਿੰਨਾ ਕੁ ਕਾਰਗਰ ਬਣਾਉਂਦੇ ਆ, ਇਹ ਵੀ ਸਵਾਲ ਹਜੇ ਉਵੇਂ ਦਾ ਉਵੇਂ ਹੀ ਖੜਾ ਆ। ਤੇ ਸਾਡੇ ਕੋਲ ਜੇ ਪਾਣੀਆਂ ਦੀ ਵੰਡ ਦੀ ਗੱਲ ਕਰੀਏ ਕਿ ਬਾਕੀ ਰਾਜਾਂ ਦੇ ਨਾਲ ਜਿਹੜੇ ਤੁਹਾਡੇ ਤਾਲੁਕਾਤ ਖਰਾਬ ਹੋਏ ਹੋ ਆ, ਕਿਆ ਉਹਦੇ ਉੱਪਰ ਤੁਸੀਂ ਕੋਈ ਪਾਲਿਸੀ ਬਣਾਈ ਆ? ਇਹ ਵੀ ਪੰਜਾਬ ਦੇ ਅਹਿਮ ਸਵਾਲ ਖੜੇ ਆ। ਤੇ ਸਭ ਤੋਂ ਦਲਜੀਤ ਜੀ ਵੱਡਾ ਜਿਹੜਾ ਸਵਾਲ ਆ ਜਿਹਦਾ ਇਸ ਮੰਚ ਦੇ ਉੱਪਰ ਹਜੇ ਵੀ ਗੱਲ ਨਹੀਂ ਹੋਈ ਹੈਗੀ, ਗੱਲ ਹੁੰਦੀ ਆ ਤੇ ਦੱਬ ਦਿੱਤੀ ਜਾਂਦੀ ਆ, ਰੂਰਲ ਡਿਵੈਲਪਮੈਂਟ ਫੰਡ ਦੀ, ਜਿਹੜਾ ਇਹ ਬਾਰ-ਬਾਰ ਕਹਿੰਦੇ ਕਿ ਕੇਂਦਰ ਰੋਕ ਰਿਹਾ ਆ। ਜੇ ਉਹਨੂੰ ਤੁਸੀਂ ਸਾਲ ਜਾਂ 1.5 ਸਾਲ 'ਚ ਹਜੇ ਤੱਕ ਵੀ ਸੁਲਝਾਇਆ ਨਾ, ਫਿਰ ਪੰਜਾਬ ਦਾ ਕਿਆ ਬਣੇਗਾ? ਇਹ ਵੀ ਸਵਾਲ ਹਵਾ ਦੇ ਵਿੱਚ ਪਿਆ ਆ ਕਿ ਕੀ ਇਹ ਬੰਦੇ ਇਸ ਜਿੱਤ ਤੋਂ ਬਾਅਦ ਇਹਨੂੰ ਐਡਰੈਸ ਕਰਨਗੇ। ਤੇ ਸਾਡੇ ਕੋਲ ਟੈਕਸ ਸਿਸਟਮ ਆ ਜਾਂ ਕੇਂਦਰ ਦੀ ਦਖਲ ਆ, ਅਸੀਂ ਇਲਜ਼ਾਮ ਇਹ ਸਿਰਫ ਲਾਉਂਦੇ ਕਿ ਕੇਂਦਰ ਆਹ ਦਖਲ ਕਰ ਗਿਆ, ਕੇਂਦਰ ਉਹ ਦਖਲ ਕਰ ਗਿਆ। ਲੇਕਿਨ ਜੇ ਕੇਂਦਰ ਦਖਲ ਕਰਦਾ ਤਾਂ ਕੋਈ ਨਾ ਕੋਈ ਕਾਨੂੰਨ ਧਿਰ ਲੈ ਕੇ ਕਰਦਾ ਆ, ਉਹ ਕੋਈ ਨਾ ਕੋਈ ਤੁਹਾਡੇ ਮੂਹਰੇ ਕੁਝ ਨਾ ਕੋਈ ਰੱਖਿਆ ਹੁੰਦਾ ਆ, ਜਿਹਨੂੰ ਜਦੋਂ ਤੁਸੀਂ ਅਦਾਲਤ ਵਿੱਚ ਲੈ ਕੇ ਜਾਂਦੇ ਤਾਂ ਉੱਥੇ ਫਿਰ ਕਈ ਵਾਰ ਤੁਸੀਂ ਫੇਲ ਵੀ ਹੋ ਜਾਂਦੇ ਆ। ਆਪਾਂ ਵਰਕਆਊਟ ਹੀ ਨਹੀਂ ਕੀਤਾ ਉਹਨਾਂ ਚੀਜ਼ਾਂ ਦੇ। ਤੇ ਇੱਕ ਦਲਜੀਤ ਜੀ, ਜਦੋਂ ਇਹ ਸਰਕਾਰ ਬਣੀ ਸੀ ਤਾਜੀ ਤੇ ਉਦੋਂ ਇੱਕ ਜੁਮਲਾ, ਮੈਂ ਹੁਣ ਇਹਨੂੰ ਜੁਮਲਾ ਹੀ ਕਹੂੰਗਾ ਕਿਉਂਕਿ ਉਦੋਂ ਸੁਣਨ ਨੂੰ ਚੰਗਾ ਲੱਗਿਆ ਸੀ, ਪਰ ਹੁਣ ਮੈਨੂੰ ਲੱਗਦਾ ਕਿ ਜੁਮਲਾ ਸੀਗਾ ਕਿ ਹੁਣ ਤਾਂ ਪੰਜਾਬ ਦੇ ਵਿੱਚ ਗੋਰੇ ਆ ਕੇ ਕੰਮ ਕਰੂਗੇ। ਕੀ ਤੁਸੀਂ ਕੋਈ ਇਹੋ ਜਿਹੀ ਉਦਾਹਰਨ ਅੱਜ ਦਿੱਤੀ ਆ ਕਿ ਸੱਚੀ ਇੱਥੇ ਗੋਰੇ ਆ ਕੇ ਕੰਮ ਕੀਤੇ ਆ? ਨੌਜਵਾਨ ਤੁਹਾਡੇ ਵੈਸੇ ਹੀ ਹਜੇ ਬਾਹਰ ਨੂੰ ਜਾਈ ਜਾਣ ਡਏ ਆ, ਮਤਲਬ ਕਿ ਜੋ ਤੁਸੀਂ ਬੋਲਦੇ ਆ ਕੀ ਲੋਕਾਂ ਨੂੰ ਯਕੀਨ ਦਿਵਾਓਗੇ ਕਿ ਤੁਸੀਂ ਉਹਦਾ ਰਿਵਿਊ ਵੀ ਕਰਦੇ ਆ? ਰਿਵਿਊ ਕਰਕੇ ਤੁਸੀਂ ਉਹ 'ਚ ਕਿੰਨੇ ਸਫਲ ਹੋਏ ਆ ਜਾਂ ਕਿੰਨੇ ਅਸਫਲ ਹੋਏ ਆ ਜਾਂ ਅੱਧੀ ਵਿੱਚ ਅੱਧੀ ਕੀਤੀ ਆ, ਉਹ ਹਜੇ ਤੱਕ ਇੰਨਾ ਕੋਈ ਨਿੱਤਰ ਕੇ ਆ ਨਹੀਂ ਰਿਹਾ ਹੈਗਾ ਬਾਹਰ। ਤੇ ਕਿਸਾਨ ਆਪਾਂ ਕਹਿੰਦੇ ਆ ਵੀ ਸ਼ਾਇਦ ਕੁਛ ਖੁਦਕੁਸ਼ੀਆਂ ਘਟ ਗਈਆਂ ਆ। ਮੇਰਾ ਨਿੱਜੀ ਵਿਚਾਰ ਇਹ ਹੈ ਕਿ ਕਿਸਾਨਾਂ ਦੀਆਂ ਖੁਦਕੁਸ਼ੀਆਂ ਘਟੀਆਂ ਨਹੀਂ ਹੈਗੀਆਂ, ਸਿਰਫ ਕੀ ਆ ਕਿ ਹੁਣ ਹੋਰ ਮੁੱਦੇ ਦਲਜੀਤ ਜੀ ਇੰਨੇ ਭਾਰੇ ਹੋ ਗਏ ਆ। ਕਿਸਾਨ ਦੀ ਜਦੋਂ ਖੁਦਕੁਸ਼ੀ ਹੁੰਦੀ ਆ ਨਾ, ਹੁਣ ਉਹਦੀ ਇੱਕ ਛੋਟੀ ਜਿਹੀ ਖਬਰ ਲੱਗਦੀ ਆ, ਅੱਗੇ ਵੱਡੀ ਖਬਰ ਲੱਗਦੀ ਹੁੰਦੀ ਸੀਗੀ, ਫਰਕ ਸਿਰਫ ਇੰਨਾ ਹੀ ਪਿਆ ਆ। ਉਹਦਾ ਕੋਈ ਰਿਵਿਊ ਹਜੇ ਤੱਕ ਨਹੀਂ ਮਿਲਿਆ ਹੈਗਾ। ਸਕੂਲਾਂ ਦੇ ਵਿੱਚ ਤੁਸੀਂ ਕਹਿੰਦੇ ਮਾਡਰਨਾਈਜੇਸ਼ਨ ਕਰਤੀ ਆ, ਕੀ ਤੁਸੀਂ ਉਹਨੂੰ ਕਿੰਨਾ ਕੁ ਰਿਵਿਊ ਕੀਤਾ, ਕਿੰਨਾ ਖਾਕਾ ਤੁਸੀਂ ਬਾਹਰ ਕੱਢ ਕੇ ਲਿਆਂਦਾ ਆ? ਜਾਂ ਮੁਹੱਲਾ ਕਲੀਨਿਕਾਂ ਦੇ ਉੱਪਰ ਹਜੇ ਵੀ ਕਿੰਤੂ ਪ੍ਰੰਤੂ ਹੁੰਦਾ ਕਿ ਤੁਸੀਂ ਤਾਂ ਆਪਣੇ ਸਿਰਫ ਰੰਗ ਰੂੰਗੀ ਕਰਦੇ, ਹੈਗੇ ਤਾਂ ਡਿਸਪੈਂਸਰੀਆਂ ਸੀਗੀਆਂ, ਤੇ ਡਿਸਪੈਂਸਰੀ ਬਸ ਮੁਹੱਲਾ ਕਲੀਨਿਕ ਕਿਤੇ ਤੁਹਾਡਾ ਬਾਅਦ 'ਚ ਜਵਾਲਾਮੁਖੀ ਨਾਲ ਫੁੱਟ ਜਾਵੇ। ਇਹਨਾਂ ਦਾ ਵੀ ਰਿਵਿਊ ਚਾਹੀਦਾ ਆ। ਤੇ ਦੂਸਰਾ, ਸਾਡੇ ਕੋਲ ਸਰਕਾਰ ਦੇ ਮੰਤਰੀਆਂ ਤੇ ਹਜੇ ਵੀ ਦਲਜੀਤ ਦੀ ਦੋਸ਼ ਲੱਗ ਰਹੇ ਆ। ਉਹਦੇ ਵਿੱਚ ਵੀ ਇਹ ਸਰਕਾਰ ਜਿੱਦਾਂ ਹੈਲਥ ਮਿਨਿਸਟਰ ਵਾਲਾ ਕੇਸ ਸੀਗਾ, ਜਾਂਚਾਂ ਪ੍ਰੋਪਰ ਨਹੀਂ ਹੋਈਆਂ, ਇਹ ਮੰਨ ਲੈਣਾ ਚਾਹੀਦਾ ਆਪਾਂ ਨੂੰ। ਜਾਂਚਾਂ ਹੋਈਆਂ ਸੀਗੀਆਂ ਲੇਕਿਨ ਕਿੱਥੇ ਗਈਆਂ ਸਾਨੂੰ ਪਤਾ ਨਹੀਂ ਲੱਗਾ ਹੈਗਾ। ਦੂਸਰੇ ਪਾਸੇ ਜਿਹੜਾ ਹੁਣ ਨਵਾਂ ਇਸ਼ੂ ਸੀ ਕਟਾਰੂ ਚੱਕ ਦਾ, ਮੇਰੇ ਖਿਆਲ 'ਚ ਇਹ ਸਰਕਾਰ ਨੇ ਨਾ ਬਾਕੀ ਮੁੱਦਿਆਂ ਦੇ ਕਹਿ ਲਓ ਕਿ ਚੱਲਦੇ ਨਾ ਉਹਨੂੰ ਬਸ ਉੱਦਾਂ ਹੀ ਕਿਤੇ ਠੰਡੇ ਵਾਸਤੇ ਹੀ ਪਾਤਾ ਆ, ਕਿਉਂਕਿ ਪ੍ਰੋਪਰ ਉਹਦੇ ਵਿੱਚ ਜਾਂਚ ਨਹੀਂ ਹੋਈ। ਲੇਕਿਨ ਲੋਕ ਮਨਾਂ ਦੇ ਵਿੱਚ ਹੁੰਦਾ ਆ ਇਹ ਚੀਜ਼ਾਂ ਵੀ ਗਾਂਹ ਜਾ ਕੇ ਜਵਾਲਾਮੁਖੀ ਭੜਕ ਸਕਦੀਆਂ। ਤੇ ਹੋ ਸਕਦਾ ਕਿ ਜਿਹੜਾ ਤੁਸੀਂ ਫਤਵਾ ਲੈ ਕੇ ਚੱਲਦੇ ਆ ਕਿ ਅਸੀਂ ਤਾਂ ਜੀ ਤੁਹਾਡੇ ਹਾਂ ਦੇ ਨਾਲ ਜਿੱਤੇ ਆ, ਤੇ ਉਹ ਤੁਹਾਡੇ ਤੇ ਭਾਰੂ ਪੈ ਜਾਵੇ। ਨਹੀਂ, ਕਈ ਮੰਤਰੀਆਂ ਦੇ ਉੱਤੇ ਦੋਸ਼ ਜਿਹੜੇ ਆ ਲੱਗਦੇ ਆ, ਜਿਵੇਂ ਸਵਾਰੀ ਦੇ ਬਾਰੇ ਕਾਫੀ ਚੱਲਦਾ ਰਿਹਾ, ਸਿੰਗਲਾ ਸਾਹਿਬ, ਫਿਰ ਗੋਲਡੀ ਸਾਹਿਬ ਦਾ ਵੀ ਨਾਂ ਜਿਹੜਾ ਆ ਉਹ ਵਿੱਚ ਆਉਂਦਾ ਰਿਹਾ, ਤੇ ਜਾਂਚ ਦੇ ਘੇਰੇ ਦੇ ਵਿੱਚ ਹੈਗੇ ਆ। ਯਾਨੀ ਕਹਿਣ ਦਾ ਮਤਲਬ ਹੈ ਕਿ ਇਹ ਹੈ ਕਿ ਅਜੇ ਵੀ ਸਮੱਸਿਆਵਾਂ ਜਿਹੜੀਆਂ ਜਿਉਂਦੀਆਂ ਤਿਉਂ ਹੀ ਆ। ਜੀ ਬਿਲਕੁਲ। ਲਾਸਟ ਦੇ ਵਿੱਚ ਮੈਂ ਇਹ ਕਹਿੰਦਾ ਚੱਲਾਂਗਾ ਕਿ ਇਹ ਸੱਚਾਈ ਆ ਕਿ ਪੰਜਾਬ ਦੇ ਸੀਐਮ ਦੇ ਵਿੱਚ ਆਤਮ ਵਿਸ਼ਵਾਸ ਹੈਗਾ, ਉਹਨਾਂ ਦੀ ਬਾਡੀ ਟਿਊਨ ਉਹੀ ਬਣੀ ਆ ਜਿਹੜੀ ਇੱਕ ਸੀਐਮ ਦੀ ਚਾਹੀਦੀ ਆ, ਖਾਸ ਕਰਕੇ ਜਦੋਂ ਕੋਈ ਸਟੇਟ ਇਹੋ ਜਿਹਾ ਗੰਭੀਰ ਦੋਸ਼ਾਂ ਦੇ ਵਿੱਚ ਘਿਰੀ ਹੋਵੇ ਜਾਂ ਉੱਥੇ ਮੁਸੀਬਤਾਂ ਹੋਣ। ਪਰ ਜੇ ਹੁਣ ਕਹਿਣ ਕਿ ਅਸੀਂ ਨਵੇਂ ਆਏ ਆ, ਤਜਰਬਾ ਹੈ ਨਹੀਂਗਾ ਸੀਗਾ, ਸਾਲਕ ਦਾ ਤਜਰਬਾ ਲੈ ਲਿਆ, ਤੇ ਉਸ ਤਜਰਬੇ ਤੋਂ ਬਾਅਦ ਹਰ ਚੀਜ਼ ਦਾ ਰਿਵਿਊ ਕਰਕੇ ਲੋਕਾਂ ਨੂੰ ਦੇਣਾ ਪਏਗਾ, ਨਹੀਂ ਤਾਂ ਫਿਰ ਤੁਹਾਡੀ ਸ਼੍ਰੇਣੀ ਫੇਲਾਂ ਦੇ ਵਿੱਚ ਗਿਣੀ ਜਾਏਗੀ। ਜੀ। ਤੇ ਖੈਰ ਦੋਸਤੋ, ਤੁਸੀਂ ਜਿਹੜੀ ਇਹ ਡਿਸਕਸ਼ਨ ਅੱਜ ਸੁਣੀ ਆ, ਖਾਸ ਤੌਰ ਤੇ ਜਿਹੜੇ ਪੰਜਾਬ ਦੇ ਗੰਭੀਰ ਮੁੱਦੇ ਆ ਉਹਨਾਂ ਉੱਤੇ ਅਜੇ ਵੀ ਕੰਮ ਕਰਨ ਦੀ ਬਹੁਤ ਲੋੜ ਆ, ਚਾਹੇ ਉਹ ਇਕਨੋਮੀ ਦਾ ਖੇਤਰ ਆ ਜਾਂ ਰਾਜਨੀਤਿਕ ਆ ਤੇ ਚਾਹੇ ਸਮਾਜਿਕ ਆ। ਬਹੁਤ ਸਾਰੇ ਜਿਹੜੇ ਮੁੱਦੇ ਆ ਜਿਹੜੇ ਰਸਾਲਾ ਸਾਹਿਬ ਨੇ ਆਪਣੇ ਨਾਲ ਸਾਂਝੇ ਕੀਤੇ ਆ। ਆਸ ਕਰਦੇ ਆ ਤੁਸੀਂ ਇਹ ਪ੍ਰੋਗਰਾਮ ਜ਼ਰੂਰ ਪਸੰਦ ਕਰੋਗੇ, ਤੇ ਜੇ ਕੋਈ ਫੀਡਬੈਕ ਹੋਵੇ ਤਾਂ ਤੁਸੀਂ ਇੰਡੋਸ ਟੀਵੀ ਦੇ ਨਾਲ ਸੰਪਰਕ ਕਰ ਸਕਦੇ ਹੋ। ਤੁਹਾਨੂੰ ਕਿਹੋ ਜਿਹਾ
ਵਧੀਆ ਇਹ ਪ੍ਰੋਗਰਾਮ ਲੱਗਾ ਤੇ ਮਿਲਦੇ ਹਾਂ ਅਗਲੇ ਪ੍ਰੋਗਰਾਮ ਦੇ ਵਿੱਚ। ਤਦ ਤੱਕ ਮੈਨੂੰ ਤੇ ਹਰਜੀਤ ਲਸਾੜਾ ਸਾਹਿਬ ਨੂੰ ਦਿਓ ਇਜਾਜ਼ਤ। ਮਿਲਾਂਗੇ ਅਗਲੇ ਪ੍ਰੋਗਰਾਮ ਦੇ ਵਿੱਚ। ਰੱਬ ਰਾਖਾ। ਸਤਿ ਸ਼੍ਰੀ ਅਕਾਲ। ਇੰਡੋਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਸਾਡੇ ਮਸਲੇ ਸਾਡੇ ਹੱਲ ਪ੍ਰੋਗਰਾਮ ਦੇ ਵਿੱਚ। ਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਮੇਰਾ ਸਾਥ ਨਿਭਾਉਣਗੇ ਹਰਜੀਤ ਲਸਾੜਾ ਜੀ, ਜਿਹੜੇ ਕਿ ਪੰਜਾਬੀ ਟ੍ਰਿਬਿਊਨ ਦੇ ਪੱਤਰਕਾਰ ਨੇ ਆਪਣੀ ਬ੍ਰਿਸਬੇਨ ਤੋਂ। ਤੇ ਅੱਜ ਦੀ ਜਿਹੜੇ ਪ੍ਰੋਗਰਾਮ ਦੇ ਵਿੱਚ ਅਸੀਂ ਟੌਪਿਕ ਲੈ ਕੇ ਆਏ ਆ, ਉਹ ਆਏ ਆ ਕਿ ਪੰਜਾਬ ਦੀ ਰਾਜਨੀਤੀ, ਖਾਸ ਤੌਰ ਦੇ ਉੱਤੇ ਜਲੰਧਰ ਦੀ ਲੋਕ ਸਭਾ ਚੋਣ ਜਿੱਤਣ ਤੋਂ ਬਾਅਦ ਆਮ ਆਦਮੀ ਪਾਰਟੀ ਥੋੜੇ ਜਿਹੇ ਕੌਨਫੀਡੈਂਸ ਦੇ ਵਿੱਚ ਆ ਤੇ ਬਾਕੀ ਜਿਹੜੀਆਂ ਪਾਰਟੀਆਂ ਆ ਉਹ ਇਹਦੇ ਬਾਰੇ ਕੁਛ ਨਾ ਕੁਛ ਜਿਹੜਾ ਮਲੰਕਣ ਜ਼ਰੂਰ ਕਰ ਰਹੀਆਂ ਆ ਤੇ ਕਹਿ ਲਓ ਕਿ ਇੱਕ ਮੰਥਨ ਜਿਹੜਾ ਉਹਨਾਂ ਦਾ ਚੱਲ ਰਿਹਾ ਆ ਵੀ ਕਿੱਥੇ ਕੁਛ ਨਾ ਕੁਛ ਗਲਤੀ ਜਿਹੜੀ ਆ ਰਹਿ ਗਈ ਆ। ਪਰ ਖਾਸ ਤੌਰ ਦੇ ਉੱਤੇ ਅੱਜ ਅਸੀਂ ਗੱਲਬਾਤ ਜਿਹੜੀ ਆ ਉਹ ਚੀਫ ਮਿਨਿਸਟਰ ਭਗਵੰਤ ਮਾਨ ਉਹਨਾਂ ਦੇ ਬਾਰੇ ਕਰਾਂਗੇ ਕਿ ਕਾਫੀ ਉਤਸ਼ਾਹਤ ਨਜ਼ਰ ਆਏ ਆ ਪਹਿਲਾਂ ਵਾਲੇ ਰੋਲ ਦੇ ਵਿੱਚ। ਪਹਿਲਾਂ ਵਾਲੀ ਕਮੇਡੀ ਵਾਲਾ ਜਿਹੜਾ ਦੇਖਣ ਨੂੰ ਮਿਲਿਆ ਹੈ, ਚਾਹੇ ਉਹ ਜਲੰਧਰ ਦੇ ਵਿੱਚ ਦੇਖੀ ਤੇ ਚਾਹੇ ਚੰਡੀਗੜ੍ਹ ਦੇ ਉਹਨਾਂ ਦੇ ਭਾਸ਼ਣਾਂ ਦੇ ਤੋਂ ਇਹ ਝਲਕ ਜਿਹੜੀ ਪੈਂਦੀ ਆ। ਇਸੇ ਬਾਬਤ ਅੱਜ ਗੱਲਬਾਤ ਆਪਾਂ ਕਰਾਂਗੇ। ਲਸਾੜਾ ਸਾਹਿਬ, ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ, ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਸਤਿ ਸ਼੍ਰੀ ਅਕਾਲ ਜੀ। ਤੇ ਸੀਐਮ ਸਾਹਿਬ ਕਾਫੀ ਉਤਸ਼ਾਹਤ ਨਜ਼ਰ ਆਏ ਆ ਤੇ ਆਪਣਾ ਉਹ ਪੁਰਾਣਾ ਜਿਹੜਾ ਕਮੇਡੀ ਵਾਲਾ ਇੱਕ ਰੂਪ ਜਿਹੜਾ ਸੀ ਉਹਦੇ ਵਿੱਚ ਕਾਫੀ ਚਿਰ ਬਾਅਦ ਜਿਹੜੇ ਨਜ਼ਰ ਆਏ ਆ, ਕਿਉਂਕਿ ਖਾਸ ਤੌਰ ਦੇ ਉੱਤੇ ਲੋਕ ਸਭਾ ਚੋਣ ਹੋਣ ਤੋਂ ਪਹਿਲਾਂ, ਖਾਸ ਤੌਰ ਤੇ ਪਹਿਲਾਂ ਜਦੋਂ ਜਿਹੜੀ ਸੰਗਰੂਰ ਦੀ ਚੋਣ ਹਾਰ ਗਏ ਸੀ, ਡਰ ਇੱਕ ਬਣਿਆ ਹੋਇਆ ਸੀ ਲੋਕਾਂ ਦੇ ਵਿੱਚ ਵੀ ਇਹ ਸੀਗਾ ਕਿ ਜਿਹੜੀ ਜਲੰਧਰ ਵਾਲੀ ਸੀਟ ਹੈ ਇਹਦਾ ਕਾਂਗਰਸ ਦੀ ਪੱਕੀ ਸੀਟ ਆ। ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦਾ ਜਿੱਤਣਾ ਤੇ ਉਸ ਤੋਂ ਬਾਅਦ ਹੋਰ ਵੀ ਜ਼ਿਆਦਾ ਜਿਹੜੀ ਉਤਸ਼ਾਹ ਜਿਹੜਾ ਨਜ਼ਰ ਆਉਣਾ, ਖਾਸ ਤੌਰ ਦੇ ਉੱਤੇ 2024 ਦੀਆਂ ਚੋਣਾਂ ਦੇ ਲਈ। ਕਿਹੋ ਜਿਹਾ ਲੱਗ ਰਿਹਾ ਹੈ ਸੀਐਮ ਸਾਹਿਬ ਦਾ ਬਿਆਨ? ਜੀ ਬਿਲਕੁਲ ਜੀ, ਮੈਂ ਸਹਿਮਤ ਹਾਂ ਦਲਜੀਤ ਤੁਹਾਡੇ ਨਾਲ ਕਿ ਖਾਸ ਕਰਕੇ ਜਦੋਂ ਜਲੰਧਰ ਜਿਮਨੀ ਚੋਣ ਹੋ ਕੇ ਹਟੀ ਆ, ਉਸ ਤੋਂ ਬਾਅਦ ਜਿਹੜੇ ਨਤੀਜਿਆਂ ਤੋਂ ਬਾਅਦ ਇੱਕਦਮ ਉਹਨਾਂ ਦੇ ਕਹਿ ਲਓ ਕਿ ਆਤਮ ਵਿਸ਼ਵਾਸ ਦੇ ਵਿੱਚ ਉਹਨਾਂ ਜਿਹੜੀ ਬੋਡੀ ਟਿਊਨ ਆ ਉਹਦੇ ਵਿੱਚ ਇੱਕ ਕਹਿ ਲਓ ਕਿ ਹਾਈ ਪਿਚ ਜਿਹਨੂੰ ਅੰਗਰੇਜ਼ੀ 'ਚ ਆਪਾਂ ਕਹਿ ਦਿੰਦੇ ਆ, ਏਦਾਂ ਲੱਗਦਾ ਵੀ ਉਹ ਜਿੱਦਾਂ ਆਪਣੇ ਨਾ ਕਿਸੇ ਰਵਾਇਤੀ ਲੈ ਦੇ ਵਿੱਚ, ਮੋਸ਼ਨ ਦੇ ਵਿੱਚ ਆ ਗਏ ਹੁੰਦੇ ਆ। ਦਲਜੀਤ ਜੀ, ਦੇਖਣ ਨੂੰ ਜਾਂ ਸੁਣਨ ਨੂੰ ਜਾਂ ਮਹਿਸੂਸ ਕਰਨ ਨੂੰ ਇਹ ਵਿਸ਼ਾ ਲੱਗਦਾ ਕਿ ਇਹਦੇ ਉੱਪਰ ਆਪਾਂ ਕੀ ਚਰਚਾ ਕਰ ਸਕਦੇ ਹਾਂ। ਪਰ ਮੈਂ ਦੇਖ ਰਿਹਾ ਜਿਹੜੇ ਵੱਡੇ ਅਦਾਰੇ ਆ, ਚਲੋ ਆਪਾਂ ਇੱਥੇ ਨਾਂ ਨਹੀਂ ਲੈਂਦੇ ਹੈਗੇ, ਪੰਜਾਬ ਦੇ ਕੁਝ ਵੱਡੇ ਅਦਾਰੇ, ਪ੍ਰਿੰਟ ਅਦਾਰੇ ਆ ਜਾਂ ਇਲੈਕਟ੍ਰੋਨਿਕ ਅਦਾਰੇ ਆ, ਜਿਹੜੇ ਥੋੜਾ ਨਹੀਂ ਆਪਾਂ ਕਹਿੰਦੇ ਵੀ ਨਿਰਪੱਖ ਲਿਖਦੇ ਆ, ਜਾਂ ਉਹਨਾਂ ਦੇ ਜਿਹੜੇ ਵਿਸ਼ਲੇਸ਼ਕ ਆ ਜਾਂ ਜਿਹੜੇ ਬੁੱਧੀਜੀਵੀ ਆ ਜਾਂ ਜਿਹੜੀ ਕਲਮਾਂ ਜਾਂ ਐਂਕਰਸ ਨੇ, ਉਹ ਬਹੁਤ ਬਰੀਕੀ ਦੇ ਨਾਲ ਦੇਖਦੇ ਆ ਕਿ ਜੇ ਆਹ ਵਾਲੀ ਚੇਂਜ, ਆਹ ਵਾਲਾ ਟਰਨਿੰਗ ਪੁਆਇੰਟ ਇੱਕਦਮ ਆਇਆ ਆ, ਕਿਆ ਇਹਨੂੰ ਆਪਾਂ ਸਿਰਫ ਇਸ ਗੱਲ ਤੇ ਮੰਨ ਲਈਏ ਕਿ ਉਹ ਬਸ ਚੋਣ ਜਿੱਤ ਗਏ ਜੀ, ਜਿੱਥੇ ਦਾ ਲੱਗਿਆ ਪਿਆ ਸੀਗਾ ਤੇ ਬਸ ਬੱਲੇ ਬੱਲੇ ਹੋ ਗਈ ਆ, ਜਿੱਦਾਂ ਬਾਕੀ ਕਰਦੇ ਸੀ ਪੁਰਾਣਾ ਉੱਥੇ ਦਾ ਉੱਥੇ ਹੀ, ਤੇ ਆਪਾਂ ਬਸ ਬੱਲੇ ਬੱਲੇ ਹੱਲੇ ਹੱਲਾ ਕਰੀ ਜਾਣੀ ਆ। ਜਾਂ ਉਹਨਾਂ ਦੇ ਦਿਮਾਗ ਦੇ ਵਿੱਚ ਇਹ ਵੀ ਵਿਚਾਰ ਆਇਆ ਹੈ ਕਿ ਠੀਕ ਹੈ ਕਿ ਤੁਸੀਂ ਚੋਣ ਜਿੱਤ ਗਏ ਆ ਜਾਂ ਤੁਸੀਂ ਬਾਜੀ ਮਾਰ ਗਏ ਆ, ਜਾਂ ਸਮੀਕਰਨਾਂ ਤਕਰੀਬਨ ਵੈਸੇ ਤੇ ਉਲਟੇ ਹੀ ਕਰ ਦਿੱਤੀਆਂ ਸਮੀਕਰਨਾਂ, ਉਹਦੇ ਉੱਪਰ ਆਪਾਂ ਵਿਸਤਾਰ ਦੇ ਨਾਲ ਜਾਂਦੇ ਆ। ਦੂਜੇ ਪਾਸੇ ਪੰਜਾਬ ਦੇ ਮਸਲੇ ਖੜੇ ਆ, ਕੀ ਇਹ ਬੋਡੀ ਲੈਂਗੁਏਜ ਇੰਨੇ ਜੋਗੀ ਹੁਣ ਹੈਗੀ ਆ ਕਿ ਉਹ ਪੰਜਾਬ ਦੇ ਮਸਲਿਆਂ ਨੂੰ ਰਹਿੰਦੇ 4 ਸਾਲਾਂ 'ਚ ਐਡਰੈਸ ਕਰ ਜਾਵੇ, ਜਾਂ 2 ਸਾਲਾਂ ਜਾਂ ਸਾਲ 'ਚ ਜਾਂ ਜਿੰਨੇ ਵੀ ਸਮਾਂ ਬਚਦਾ ਆ। ਤਾਂ ਇਹਦੇ ਉੱਪਰ ਵੈਸੇ ਗੱਲਬਾਤ ਕਰਨੀ ਬਣਦੀ ਸੀਗੀ। ਧੰਨਵਾਦ ਕਰਦੇ ਤੁਸੀਂ ਇਹ ਵਿਸ਼ਾ ਲੈ ਕੇ ਆਏ ਆ। ਦੇਖੋ, ਜੇ ਇਹਦੀ ਆਪਾਂ ਦਲਜੀਤ ਦੀ ਸ਼ੁਰੂਆਤ ਕਰੀਏ, ਜਿਹੜੀ ਪੰਜਾਬ ਦੀ ਸਿਆਸਤ ਹੈ, ਨਾ ਕਿ ਪੰਜਾਬ ਦੀ, ਪੂਰੇ ਭਾਰਤ ਦੀ ਜਿਹੜੀ ਸਿਆਸਤ ਹੈ, ਇਹ ਹੈਗੀ ਆਪਣੇ ਕੋਲ ਵਿਅਕਤੀ ਪੂਜਕ। ਹੋ ਸਕਦਾ ਕਿ ਕਿਸੇ ਦੇ ਵਿਚਾਰ ਮੇਰੇ ਨਾਲੇ ਨਾ ਮਿਲਦੇ ਹੋਣ, ਪਰ ਜੇ ਆਪਾਂ ਓਵਰਆਲ ਪਰਸੈਂਟੇਜ ਕੱਢ ਕੇ ਦੇਖੀਏ, ਸਾਡੀ ਜਿਹੜੀ ਵੋਟ ਆ ਭਾਰਤ ਦੀ ਜਾਂ ਪੰਜਾਬ ਦੀ, ਚਲੋ ਆਪਾਂ ਪੰਜਾਬ ਤੱਕ ਕਿਸੇ ਨੂੰ ਰੱਖਦੇ ਕਿਉਂਕਿ ਆਪਣਾ ਵਿਸ਼ਾ ਹੈ ਪੰਜਾਬ ਦਾ ਸੀਗਾ, ਪੰਜਾਬ ਦੀ ਜਿਹੜੀ ਵੋਟ ਆ ਉਹ ਹੈਗੀ ਵਿਅਕਤੀ ਪੂਜਕ। ਵਿਅਕਤੀ ਵਿਸ਼ੇਸ਼ ਨੂੰ ਵੋਟ ਜਾਂਦੀ ਆ ਜਾਂ ਉਹਦੇ ਮਗਰ ਲੱਗ ਕੇ ਇੱਕ ਪਾਰਟੀ ਨੂੰ ਜਾਂਦੀ ਆ, ਲੇਕਿਨ ਸ਼ੁਰੂਆਤ ਇੱਕ ਵਿਅਕਤੀ ਤੋਂ ਹੁੰਦੀ ਹੈ। ਮਤਲਬ ਕਿ ਇੱਕ ਵਿਅਕਤੀ ਦੇ ਉੱਪਰ ਕੇਂਦਰੀਕਰਨ ਹੋਇਆ ਪਿਆ ਹੈ ਤੇ ਚਿਹਰੇ ਨੂੰ ਵੋਟ ਪੈਂਦੀ ਹੈ ਤੇ ਚਿਹਰੇ ਫਿਰ ਅੱਗੇ, ਚਿਹਰੇ ਤੋਂ ਚਿਹਰਾ ਅੱਗੇ ਵੱਧਦਾ ਹੈ। ਮੈਨੂੰ ਲੱਗਦਾ ਇਹ ਜਿਹੜੀ ਤੁਸੀਂ ਗੱਲ ਕੀਤੀ ਹੈ ਤਾਂ ਸਾਰੇ ਉਸ ਖਿੱਤੇ ਦੇ ਵਿੱਚ ਹੀ ਹੈ, ਚਾਹੇ ਉਹ ਭਾਰਤ ਦੀ ਗੱਲ ਕਰ ਲਈਏ, ਪਾਕਿਸਤਾਨ ਦੀ ਗੱਲ ਕਰ ਲਈਏ, ਨਵਾਜ਼ ਸ਼ਰੀਫ ਤੇ ਇਮਰਾਨ ਖਾਨ ਨੂੰ ਦੇਖਿਆ ਜਾਂਦਾ, ਇੱਦਾਂ ਸ਼ੇਖ ਹਸੀਨਾ ਨੂੰ ਬੰਗਲਾਦੇਸ਼ ਦੇ ਵਿੱਚ ਦੇਖਿਆ ਜਾਂਦਾ। ਇਹ ਤਾਂ ਸ਼ਾਇਦ ਪੰਜਾਬ ਨਹੀਂ, ਇਹ ਤਾਂ ਬਰੋਡਲੀ ਆਪਾਂ ਅਗਲੇ ਉਹ ਖਿੱਤੇ ਵਿੱਚ ਹੀ ਇਹ ਹੈ। ਮੈਂ ਵੈਸੇ ਨਾਲ ਇਸ ਕਰਕੇ ਭਾਰਤ ਕਹਿਤਾ ਸੀਗਾ, ਭਾਰਤ ਤੋਂ ਬਾਹਰ ਮੈਂ ਨਹੀਂ ਗਿਆ, ਪਰ ਇਹਦੀ ਦਲਜੀਤ ਦੀ ਖਾਮਿਆਜੇ ਵੀ ਭੁਗਤਣੇ ਪੈਂਦੇ ਆ। ਉਹ ਫਿਰ ਖਾਮਿਆਜੇ ਜਿਹੜੇ ਆਪਾਂ ਕਹਿ ਦਿੰਦੇ ਆ ਕਿ 2-3 ਬੜੇ ਨਾ ਔੜੇ ਜਿਹੇ ਸ਼ਬਦ ਅੱਜ ਕੱਲ੍ਹ ਵਰਤੇ ਜਾਂਦੇ ਆ, ਲੈ ਦਿੰਦੇ ਆ ਕਿ ਆਪਾਂ ਕਿਹੜੇ ਕਿਸੇ ਪਾਰਟੀ ਨੂੰ ਕਹਿਣ ਲੱਗੇ ਆ ਵੀ ਭਗਤ ਨੇ ਉਹਦੇ ਜਾਂ ਭੇਡਾਂ ਨੇ।
ਚਾਹ ਦੇ ਵਿੱਚ ਇਹ ਚੀਜ਼ਾਂ ਕਰਤਾ ਲਈਆਂ ਜਾਂਦੀਆਂ, ਪਰ ਕੋਈ ਖਾਮਿਆਜਾ ਵੀ ਇਹਨਾਂ ਨੂੰ ਹੀ ਫਿਰ ਭੁਗਤਣਾ ਪੈਂਦਾ, ਜਿਹੜਾ ਹੌਲੀ ਹੌਲੀ ਕਈ ਸਾਲਾਂ ਬਾਅਦ ਪਤਾ ਲੱਗਦਾ, ਜਾਨੂੰ ਤਾਂ ਫਿਰ ਬਹੁਤ ਕੁਝ ਨਾਲੇ ਉੱਥੇ ਤੋਂ ਉੱਥੇ ਰਹਿ ਜਾਂਦੇ ਆ। ਪਰ ਜਿਹੜਾ ਇਹ ਤੁਸੀਂ ਭੇਡਾਂ ਦੀ ਵੀ ਟਰਮ ਯੂਜ਼ ਕੀਤੀ ਆ, ਇਹ ਹਰ ਕੋਈ ਬੰਦਾ ਹੈ ਵਿਰੋਧੀ ਪਾਰਟੀ ਦੇ ਯੂਜ਼ ਕੀਤੀ ਜਾਂਦੀ ਹੈ, ਜਦੋਂ ਵਿਰੋਧੀ ਜਿਹਨੂੰ ਆਪਾਂ ਫੋਲੋ ਨਹੀਂ ਕਰਦੇ। ਜਦ ਕਿ ਡੈਮੋਕ੍ਰੇਸੀ ਦੇ ਵਿੱਚ ਤਾਂ ਇਹ ਹੈ ਕਿ ਤੁਸੀਂ ਆਪਣੀ ਵਿਚਾਰਧਾਰਾ ਇੱਕ ਰੱਖੋ, ਪਰ ਨਾਲ ਦੀ ਨਾਲ ਤੁਸੀਂ ਰਿਸਪੈਕਟ ਦੂਜੇ ਦੀ ਵੀ ਕਰੋ। ਪਰ ਜੇ ਇਸ ਤਰੀਕੇ ਦੇ ਜਿਹੜਾ ਸ਼ਬਦ ਤੁਸੀਂ ਆ ਗੱਲ ਕੀਤੀ ਆ ਕਿ ਭੇਡਾਂ ਆ, ਉਹ ਹਰ ਬੰਦਾ ਜਿਹੜਾ ਦੂਜੀ ਪਾਰਟੀ ਵਾਲਿਆਂ ਨੂੰ, ਵੀ ਸਾਡੇ ਵਾਲੇ ਜਿਹੜੇ ਬਹੁਤ ਚੰਗੇ ਆ, ਉਹ ਪਤਾ ਨਹੀਂ ਆਪਣੇ ਵਰਕਰਾਂ ਨੂੰ ਕੀ ਕਹਿੰਦੇ ਆ, ਉਹ ਸ਼ਾਇਦ ਬੰਦੇ ਸਮਝਦੇ ਆ ਜਾਂ ਨਹੀਂ ਸਮਝਦੇ, ਪਰ ਦੂਜਿਆਂ ਨੂੰ ਭੇਡਾਂ ਜ਼ਰੂਰ ਕਹਿ ਦਿੰਦੇ ਆ ਜੀ। ਇਹ ਹੁਣ ਉਹ ਹਰੇਕ ਬੰਦੇ ਦਾ ਆਪਣਾ ਦਿਮਾਗੀ ਤਵਾਦਰ ਹੋ ਸਕਦਾ, ਜਾਂ ਉਹਨਾਂ ਦਾ ਕੈਟਰ ਆ, ਜਾਂ ਪਿੱਛੋਂ ਜਿਸ ਤਰ੍ਹਾਂ ਦੀ ਵੀ ਉਹਨੂੰ ਨਸੀਹਤਾਂ ਆਉਂਦੀਆਂ ਉਸ ਹਿਸਾਬ ਨਾਲ ਲੈ ਲੈਂਦੇ ਕਿ ਇਹ ਤਾਂ ਸਾਨੂੰ ਹੀ ਕਿਹਾ ਹੋਣਾ ਹੈ, ਜਦ ਕਿਉਂਕਿ ਨਾਂ ਲੈ ਕੇ ਤਾਂ ਵੈਸੇ ਕਹਿੰਦਾ ਨਹੀਂ ਹੁੰਦਾ। ਪਰ ਇਹ ਜ਼ਰੂਰ ਹੈ ਕਿ ਭਾਰਤ ਦੇ ਵਿੱਚ ਇੱਕ ਦੋ ਸ਼ਬਦ ਇਹੋ ਜਿਹੇ ਆ ਜਿਹੜੇ ਪੱਕੇ ਪਾਰਟੀਆਂ ਨੇ ਜੁੜ ਗਿਆ ਕਿ ਇਹਨਾਂ ਦੀਆਂ ਉਹ ਤੇ ਉਹਨਾਂ ਦੀਆਂ ਉਹ। ਠੀਕ ਹੈ, ਚਲੋ ਇਹ ਸਾਡਾ ਵਿਸ਼ਾ ਨਹੀਂ ਹੈਗਾ। ਆਪਾਂ ਨੇ ਇਹ ਦੇਖਣਾ ਕਿ ਜਿਹੜੀ ਤੁਸੀਂ ਬਾਡੀ ਲੈਂਗੁਏਜ ਦੀ ਗੱਲ ਕੀਤੀ ਹੈ ਕਿ ਉਹਨਾਂ 'ਚ ਬੜਾ ਆਤਮ ਵਿਸ਼ਵਾਸ ਉਹ ਸੀਐਮ ਮਾਨ ਦੇ ਵਿੱਚ ਦਿਖ ਰਿਹਾ ਆ, ਖਾਸ ਕਰਕੇ ਇਸ ਚੋਣ ਤੋਂ ਬਾਅਦ, ਤੇ ਲੱਗਦਾ ਕਿ ਉਹ ਪੰਜਾਬ ਨੂੰ ਐਡਰੈਸ ਕਰਨਗੇ। ਆਪਾਂ ਇਸ ਵਿਸ਼ੇ ਦੇ ਉੱਪਰ ਆਉਂਦੇ ਹਾਂ। ਜੇ ਆਪਾਂ ਲੰਘੇ ਦਿਨੀ ਪੰਜਾਬ ਦੀ ਗੱਲ ਕਰੀਏ ਤਾਂ ਸਾਡੇ ਕੋਲ 3 ਅਹਿਮ ਮੀਟਿੰਗਾਂ, 3 ਸੰਬੋਧਨ ਹੋਏ ਆ ਸੀਐਮ ਮਾਨ ਦੇ। ਆਪਾਂ ਤਿੰਨਾਂ ਦੇ ਵਿੱਚ ਨਹੀਂ ਜਾਂਦੇ ਹੈ ਕਿ ਇੱਕ ਤਾਂ ਵੈਸੇ ਪੀਏਪੀ 'ਚ ਵੀ ਸੰਬੋਧਨ ਹੋਇਆ ਸੀਗਾ, ਤੇ ਇੱਕ ਉੱਥੇ ਥੋੜਾ ਜਿਹਾ ਹਲਕਾ ਜਿਹਾ ਸੰਬੋਧਨ ਹੋਇਆ ਸੀ। ਜਿਹੜਾ ਮੇਨ ਸਾਡੇ ਕੋਲ ਚੰਡੀਗੜ੍ਹ ਦੇ ਵਿੱਚ ਪੰਜਾਬ ਭਵਨ ਦੇ ਵਿੱਚ ਹੋਇਆ ਸੀ ਸੰਬੋਧਨ, ਪੰਜਾਬ ਲੇਖਕ ਸਭਾ ਵੱਲੋਂ ਕਰਵਾਇਆ ਗਿਆ ਸੀ ਪ੍ਰੋਗਰਾਮ। ਸੋ ਉਹਦਾ ਮਾੜਾ ਦੱਸਦਾ ਕਿ ਕਾਮਰੇਡ ਹਰਦੇਵ ਸਿੰਘ ਆਸ਼ੀ ਦੀ ਜੀਵਨੀ ਸੀਗੀ ਆਪਣੇ ਕੋਲ, ਰੋਹੀ ਦਾ ਲਾਲ, ਉਹਦਾ ਲੋਕ ਅਰਪਣ ਉਹਦੀ ਰਿਲੀਜ਼ ਕੀਤੀ ਆ ਭਗਵੰਤ ਮਾਨ ਸਾਹਿਬ ਨੇ। ਇਸ ਚੀਜ਼ ਨੂੰ ਪੂਰੇ ਮੀਡੀਆ ਨੇ ਪੂਰਾ ਲਾਈਮਲਾਈਟ ਦੇ ਨਾਲ ਪੂਰਾ ਉਹਦੇ ਵਿੱਚੋਂ ਨਿਚੋੜ ਕੱਢਣ ਦੀ ਕੋਸ਼ਿਸ਼ ਕੀਤੀ ਹੈ ਕਿ ਇੱਥੇ ਮਾਨ ਸਾਹਿਬ ਬਾਕੀ ਜਿੰਨਾ ਸਮਾਂ ਹੁਣ ਗੁਜ਼ਰ ਗਿਆ ਇਸ ਸਾਲ ਦਾ, ਵੀ ਉਹ ਨਹੀਂ ਸੀਗੇ, ਕੁਛ ਹੋਰ ਸੀਗੇ। ਉਹ ਸੀਗੇ ਜਿਹੜੇ 3-4 ਸਾਲ ਪਹਿਲਾਂ ਪਾਰਲੀਮੈਂਟਾਂ ਦੇ ਵਿੱਚ ਪੰਜਾਬੀ ਕਹਿੰਦੇ ਨੇ ਬੁੱਕਦੇ ਹੁੰਦੇ ਸੀਗੇ। ਸੋ ਉਹਦੇ ਵਿੱਚ ਇਹ ਦੇਖਣ ਨੂੰ ਮਿਲਿਆ ਕਿ ਉਹਨਾਂ ਦੇ ਵਿੱਚ ਇੱਕ ਆਤਮ ਵਿਸ਼ਵਾਸ ਸੀਗਾ। ਹੁਣ ਇਹ ਜਿਹੜਾ ਆਤਮ ਵਿਸ਼ਵਾਸ ਆ, ਜਾਂ ਇੱਕ ਕਹਿ ਲਓ ਕਿ ਇੱਕ ਸਰੀਰਕ ਭਾਸ਼ਾ ਹੁੰਦੀ ਹੈ ਜੇਤੂ ਟਿਊਨ ਦੀ। ਪਹਿਲੀ ਗੱਲ ਤਾਂ ਜਿਹੜਾ ਆਪਾਂ ਇਸ ਫੰਕਸ਼ਨ ਦੀ ਗੱਲ ਕੀਤੀ, ਜਿਹੜੀ ਬੁੱਕ ਰਿਲੀਜ਼ ਕੀਤੀ ਉਹਨਾਂ ਨੇ, ਲੋਕ ਅਰਪਣ ਕੀਤਾ ਆ, ਇਹਦੇ ਵਿੱਚ ਉਹਨਾਂ ਨੇ 3-4 ਚੀਜ਼ਾਂ ਨੂੰ ਨਾ ਬੜੀ ਗਹਿਰਾਈ ਦੇ ਨਾਲ ਛੂਹਿਆ। ਸਭ ਤੋਂ ਪਹਿਲਾਂ ਤਾਂ ਉਹਨਾਂ ਨੂੰ ਆਉਂਦਿਆਂ ਨੂੰ ਜਿਹੜੀ ਹਾਜ਼ਰੀ ਸੀਗੀ, ਉਹਨਾਂ ਨੇ ਇਹ ਕਿਹਾ ਕਿ ਦੇਖੋ, ਜਦੋਂ ਤੁਸੀਂ ਕਿਸੇ ਫੰਕਸ਼ਨ ਜਾਂਦੇ ਹੋ ਤੁਹਾਡੀ ਸੂਬਾ ਸਰਕਾਰ ਆ, ਤਾਂ ਇਹਦਾ ਮਤਲਬ ਇਹ ਮੰਨ ਕੇ ਚੱਲਣਾ ਚਾਹੀਦਾ ਕਿ ਉੱਥੇ ਜਿਹੜੇ ਬੰਦੇ ਬੈਠੇ ਜ਼ਿਆਦਾ ਪੈਸੇ ਤੁਹਾਡੇ ਬੈਠੇ ਆ, ਦੂਜੇ ਬੰਦੇ ਤਾਂ ਚਲੋ ਹੋ ਸਕਦਾ ਸ਼ਰਮਿੰਦਗੀ ਨਾਲ ਨਾ ਆਏ ਹੋਣ ਜਾਂ ਪਿੱਛੇ ਬੈਠੇ ਹੋਣ, ਵੈਸੇ ਤਾਂ ਪ੍ਰਸ਼ਾਸਨ ਇੰਨਾ ਕੁਛ ਨਹੀਂ ਦਿੰਦਾ। ਹਾਜ਼ਰੀ ਨੇ ਆਉਂਦੇ ਨੇ ਉਹਨਾਂ ਨੂੰ ਵਿਅੰਗ ਦੇ ਵਿੱਚ ਕਿਹਾ ਕਿ ਤੁਸੀਂ ਮਾਨ ਸਾਹਿਬ ਜਿਹੜਾ ਉਹ ਵਿਅੰਗ ਵਾਲਾ ਤੁਹਾਡਾ ਲਹਿਜਾ ਸੀਗਾ ਜਦੋਂ ਤੁਸੀਂ ਬੋਲਦੇ ਹੁੰਦੇ ਸੀਗੇ, ਤੁਸੀਂ ਤਾਂ 30 ਸਕਿੰਟ ਦੇ ਵਿੱਚ ਵੀ ਪੂਰੀ ਸਟੋਰੀ ਉੱਥੇ ਕਵਰ ਕਰ ਦਿੰਦੇ, 2-2 ਲਾਈਨਾਂ ਦੇ ਵਿੱਚ ਬੋਲ ਕੇ ਕਵਿਤਾ ਦੀਆਂ, ਵੀ ਉਹਨੂੰ ਪਹਿਲਾਂ ਤਾਂ ਬਰਕਰਾਰ ਰੱਖੋ। ਸੋ ਜਿਹੜਾ ਇੱਕ ਚੰਗਾ ਬੁਲਾਰਾ ਆ ਉਹਨੂੰ ਇਸ਼ਾਰਾ ਵੈਸੇ ਬਹੁਤ ਹੁੰਦਾ ਆ। ਤਾਂ ਮਾਨ ਸਾਹਿਬ ਦੀ ਸਪੀਚ ਇਸ ਸੀ ਤੋਂ ਸਟਾਰਟ ਹੋਈ ਆ। ਉਹਨਾਂ ਨੇ ਵਿਅੰਗ ਦੇ ਵਿੱਚ ਹੀ ਉਹ ਚੀਜ਼ ਨੂੰ ਕੋਡ ਕੀਤਾ, ਵੱਡੇ ਚੈਨਲਾਂ ਨੇ ਵੀ ਦਿਖਾਇਆ, ਔਰ ਉਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਉਹਨਾਂ ਨੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਆ ਕਿ ਜਿਹੜਾ ਫਤਵਾ ਜਲੰਧਰ ਦੇ ਵਿੱਚ ਮਿਲਿਆ ਆ, ਇਹ ਸਾਡੀ ਪਾਲਿਸੀਆਂ ਦੀ ਜਿੱਤ ਆ, ਜਾਂ ਇਹ ਜਨਤਾ ਨੇ ਸਾਨੂੰ ਇਹ ਪਰੋਸ ਕੇ ਦਿੱਤਾ ਆ। ਇਹਦਾ ਮਤਲਬ ਇਹ ਮੰਨ ਲੈਣਾ ਚਾਹੀਦਾ ਕਿ ਲੋਕਾਂ ਨੇ ਸਾਡੀ ਪਾਲਿਸੀ ਦੇ ਉੱਪਰ ਮੋਹਰ ਲਾਤੀ ਹੈ ਕਿ ਅਸੀਂ ਠੀਕ ਆ ਜਿਸ ਤਰ੍ਹਾਂ ਦਾ ਵੀ ਰਸਤਾ ਲਿਆ ਹੈ। ਉਹ ਬਾਅਦ ਦੇਖਦੇ ਆ ਕਿ ਇਹ ਕਿੰਨਾ ਕੁ ਠੀਕ ਸੀ, ਕਿੰਨਾ ਗਲਤ ਸੀ, ਕਿਉਂਕਿ ਸਵਾਲ ਕਈ ਹੋਰ ਵੀ ਉਠਾਏ ਜਾਂਦੇ ਰਹੇ ਆ। ਦੂਸਰਾ, ਉਹਨਾਂ ਨੇ ਜਿੰਨੇ ਵੀ ਵਿਰੋਧੀ ਧਿਰ ਸੀਗੇ, ਜਿਸ ਤਰ੍ਹਾਂ ਕਾਂਗਰਸ ਨੂੰ ਪਹਿਲਾਂ ਲੰਮੀ ਹੱਥੀ ਲੈ ਲਿਆ ਕਿ ਤੁਸੀਂ ਅਜੇ ਵੀ ਇਹ ਮੰਨ ਕੇ ਬੜਾ ਕਹਿੰਦੇ ਸੀਗੇ ਕਿ ਸਾਡੀ ਤਾਂ ਰਵਾਇਤੀ ਸੀਟ ਹੈ, ਇਹਨੂੰ ਕੌਣ ਤੋੜ ਸਕਦਾ, ਲੇਕਿਨ ਲੋਕਾਂ ਨੇ ਫਤਵਾ ਤੁਹਾਡੇ ਵੋਟ ਦਿੱਤਾ ਕਿਉਂਕਿ ਤੁਸੀਂ ਕੰਮ ਨਹੀਂ ਕੀਤੇ। ਅਕਾਲੀਆਂ ਨੂੰ ਵੀ ਉਹਨਾਂ ਦੇ ਵੱਡੇ ਲੀਡਰ ਦਾ ਨਾਂ ਲੈ ਕੇ ਬੋਲਿਆ, ਖਾਸ ਕਰਕੇ ਉਹਨਾਂ ਨੇ ਉਹਨਾਂ ਲੀਡਰਾਂ ਦੇ ਉੱਪਰ ਜ਼ਿਆਦਾ ਬੋਲਿਆ ਜਿਹੜੇ ਕਹਿੰਦੇ ਕਿ ਮੈਨੂੰ ਅਕਸਰ ਕਹਿੰਦੇ ਰਹਿੰਦੇ ਤੈਨੂੰ ਕੀ ਪਤਾ ਪੰਜਾਬ ਕਿਵੇਂ ਚਲਾਈਦਾ, ਕਿਵੇਂ ਪਾਲਿਸੀਆਂ ਬਣਾਈਆਂ ਆ। ਤੇ ਉਹਨਾਂ ਨੇ ਵਿਅੰਗ ਦੇ ਵਿੱਚ ਫਿਰ ਕੋਸ਼ਿਸ਼ ਕੀਤੀ ਹੈ ਕਿ ਤੁਸੀਂ ਪਹਿਲਾਂ ਮੈਨੂੰ ਇਹ ਦੱਸ ਦਿਓ ਕਿ ਜਿਹੜੇ ਤੁਸੀਂ ਮੈਨੂੰ ਸ਼ਬਦ ਬੋਲਦੇ ਹੋ ਇਹਨੂੰ ਪੰਜਾਬੀ ਲਿਖਣਾ ਆਉਂਦਾ ਤੁਹਾਨੂੰ, ਜਾਂ ਤੁਸੀਂ ਕਦੇ ਪੰਜਾਬੀ ਦੀ ਅਖਬਾਰ ਵੀ ਪੜ੍ਹੀ ਹੈਗੀ ਆ, ਤੁਸੀਂ ਆਪ ਤਾਂ ਉੱਚੀਆਂ ਪਹਾੜੀਆਂ ਵਾਲੇ ਸਕੂਲਾਂ 'ਚ ਪੜ੍ਹ ਕੇ ਆਏ ਆ, ਤੇ ਮੈਨੂੰ ਸਿਖਾਉਂਦੇ ਆ ਕਿ ਪੰਜਾਬ 'ਚ ਪੰਜਾਬੀ ਕਿਵੇਂ ਲਾਗੂ ਕਰਨੀ ਆ, ਜਾਂ ਪੰਜਾਬੀ ਦਾ ਕਿਵੇਂ ਵਿਚਾਰ ਕਰਨਾ, ਜਾਂ ਪਾਲਿਸੀਜ਼ ਕਿੱਦਾਂ ਪੰਜਾਬ ਦੇ ਲਈ ਬਣਾਉਣੀਆਂ। ਤਾਂ ਇਹ ਸਾਰਾ ਕੁਝ ਵਿਅੰਗ ਦੇ ਵਿੱਚ ਸੀਗਾ। ਪਰ ਇੱਥੇ ਦਲਜੀਤ ਜੀ ਇੱਕ ਹੋਰ ਚੀਜ਼ ਜਿੱਦਾਂ ਉਹਨਾਂ ਨੇ ਕੋਡ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਜਾਂ ਕਹਿ ਲਓ ਕਿ ਇੱਕ ਟੈਗ ਜਿਹਾ ਨਹੀਂ ਲੱਗ ਜਾਂਦਾ ਹੁੰਦਾ ਕਿਸੇ ਲੀਡਰ ਦੇ ਉੱਪਰ ਕਿ ਇਹਦੀ ਨਾ ਪਹੁੰਚ ਹੁਣ ਲੋਕਾਂ 'ਚ ਨਹੀਂ ਰਹੀ ਹੈਗੀ। ਤੇ ਦੂਸਰਾ ਦਲਜੀਤ ਜੀ, ਇਸ ਜਿਹੜੀ ਇਹ ਬੈਠਕ ਹੋ ਕੇ ਹਟੀ ਆ, ਉਹਦੇ ਵਿੱਚ ਵਿਰੋਧੀ ਨੂੰ ਥੋੜਾ ਛਿੱਕੇ ਟੰਗਣ ਤੋਂ ਬਾਅਦ ਮਾਨ ਸਾਹਿਬ ਨੇ ਥੋੜਾ ਜਿਹਾ ਆਪਣਾ ਕਹਿ ਲਓ ਕਿ ਆਤਮ ਵਿਸ਼ਵਾਸ ਹੋਰ ਬਣਾਇਆ। ਉਹਨਾਂ ਨੇ ਜਿੱਦਾਂ ਇੱਕ ਕਹਿੰਦੇ ਨੇ ਕਿ ਇੱਕ ਲੋਕ ਰਾਏ ਜੇ ਬਣ ਜਾਂਦੀ ਹੈ ਕਈ ਵਾਰ ਕਿ ਫਲਾਨਾ ਲੀਡਰ ਤਾਂ ਐਦਾਂ ਹੀ ਆ, ਜਾਂ ਫਲਾਨਾ ਲੀਡਰ ਤਾਂ ਐਦਾਂ ਹੀ ਆ।
ਮੰਨੇ ਚਾਹੇ ਕੋਈ ਨਾ ਮੰਨੇ, ਮਾਨ ਸਾਹਿਬ ਦੇ ਵਿਰੁੱਧ ਵੀ ਇਹ ਲੋਕ ਰਾਏ ਬਣਦੀ ਜਾ ਰਹੀ ਸੀਗੀ, ਚਾਹੇ ਉੱਚੇ ਸੁਰ ਦੀ ਸੀ ਚਾਹੇ ਨੀਵੇਂ ਸੁਰ ਦੀ ਸੀ, ਕਿ ਇਹਨਾਂ ਦੇ ਵਿੱਚ ਨਾ ਜਿੱਦਾਂ ਪਹਿਲਾਂ ਹੁੰਦਾ ਸੀਗਾ ਵੀ ਲੋਕਾਂ ਦਾ ਇਹ ਨੇਤਾ ਆ, ਲੋਕਾਂ 'ਚ ਵਿਚਰਦਾ ਆ ਬਿਨਾਂ ਸਿਕਿਉਰਟੀਆਂ ਤੋਂ, ਜਾਂ ਇਹਨੂੰ ਕੋਈ ਫਰਕ ਨਹੀਂ ਪੈਂਦਾ ਹੈਗਾ ਵੀ ਹੁਣ ਇਹਨਾਂ 'ਚ ਲੋਕਾਂ ਦੇ ਵਿੱਚ ਤੇ ਇਸ ਸੀਐਮ ਦੇ ਵਿੱਚ ਨਾ ਦੂਰੀ ਬਹੁਤ ਵਧੀਆ ਸੀਗੀ ਵੀ ਇੰਨੀ ਨੇੜਤਾ ਨਹੀਂ ਸੀਗੀ। ਇੱਥੇ ਇਹਨਾਂ ਨੇ ਕੋਸ਼ਿਸ਼ ਕੀਤੀ ਆ ਕਿ ਮੈਂ ਸਪਸ਼ਟ ਕਰਾਂ ਕਿ ਮੇਰੀ ਜੇ ਤੁਹਾਨੂੰ ਲੱਗਦਾ ਸੀ ਨਾ ਇਦਾਂ ਸੀਗੀ, ਉਹਦੇ ਕੁਝ ਹੋਰ ਕਾਰਨ ਹੋ ਸਕਦੇ ਆ, ਪਰ ਮੇਰੀ ਦੇਖ ਲਓ ਹੁਣ ਨੇੜਤਾ ਆ, ਮੈਂ ਬਿਲਕੁਲ ਖੁੱਲ੍ਹ ਕੇ ਵਿਚਰਦਾ ਆ। ਤੇ ਉਹਦੀ ਜਿੱਦਾਂ ਉਹਨਾਂ ਨੇ ਐਗਜ਼ਾਮਪਲਾਂ ਬਣਾਈਆਂ ਕਿ ਮੈਂ ਪਿਛਲੇ ਦਿਨਾਂ ਦੇ ਵਿੱਚ 14,000 ਕਿਸਾਨਾਂ ਨੂੰ ਮਿਲਿਆ, ਕਿ ਉਹਨੂੰ ਕਿਸਾਨ ਮਿਲਣੀ ਦਾ ਨਾਂ ਦੇ ਦਿੱਤਾ, ਮੈਂ ਉਹਨਾਂ ਦੀਆਂ ਸਮੱਸਿਆਵਾਂ ਸੁਣੀਆਂ ਤੇ ਉਹਨੂੰ ਗਾਹਾਂ ਵਿਭਾਗਾਂ ਦੇ ਵਿੱਚ ਭੇਜਿਆ ਵੀ ਭਾਈ ਜਾ ਕੇ ਉੱਥੇ ਸਾਰਾ ਘੁੰਮ ਕੇ ਆਓ, ਜਾਂ ਮੁਆਵਜ਼ੇ ਦੀ ਉਹਨਾਂ ਨੇ ਗੱਲ ਕੀਤੀ। ਫਿਰ ਉਹਨਾਂ ਨੇ ਨਾਲੇ ਕੋਡ ਕੀਤਾ ਕਿ ਥੋੜ੍ਹੇ ਦਿਨਾਂ ਬਾਅਦ ਮੈਂ ਫਿਰ 17,000 ਕਿਸਾਨਾਂ ਨੂੰ ਮਿਲਿਆ। ਚਲੋ ਉਦਾਹਰਨ ਨਾਲ ਤਾਂ ਚੰਗੀ ਹੁੰਦੀ ਹੈ, ਜੇ ਉਦਾਹਰਨ ਦੇ ਕੇ ਤੁਸੀਂ ਕੋਈ ਚੀਜ਼ ਨੂੰ ਉੱਥੇ ਕਵਰ ਅਪ ਕਰਦੇ ਹੋ ਤਾਂ ਚੰਗਾ ਲੱਗਦਾ ਆ, ਪਰ ਇੱਥੇ ਮੈਨੂੰ ਥੋੜ੍ਹਾ ਜਿਹਾ ਡਾਊਟ ਜਿਹਾ ਪੈ ਜਾਂਦਾ ਵੀ ਆਪਾਂ ਕਿੱਦਾਂ ਇਹ ਕਾਊਂਟਿੰਗ ਕਰਦੇ ਹਾਂ ਵੀ ਮੈਂ 14,000 ਕਿਸਾਨਾਂ ਨੂੰ ਮਿਲਿਆ ਜਾਂ 17,000 ਕਿਸਾਨਾਂ ਨੂੰ ਮਿਲਿਆ, ਵੀ ਉੱਥੇ ਕੋਈ AI ਟੂਲ ਲੱਗਾ ਹੋਇਆ ਆ। ਤਾਂ ਇਹ ਹੈ ਕਿ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਆ ਉਹੀ ਜੋ ਇਨਫੋਰਮੇਸ਼ਨ ਦਿੰਦੇ ਆ, ਇਹੀ ਤਾਂ ਕੈਪਟਨ ਸਾਹਿਬ ਦੀ ਵੀ ਕਮਜ਼ੋਰੀ ਇਹੀ ਰਹੀ ਆ ਕਿ ਉਹਨਾਂ ਨੂੰ ਜੋ ਰਾਏ ਜਿਹੜੀ ਆ ਪ੍ਰਸ਼ਾਸਨਿਕ ਅਧਿਕਾਰੀ ਜਿਹੜੇ ਆ, ਕਿਉਂਕਿ ਉਹ ਵੀ ਓਲਾ ਰੱਖਦੇ ਆ ਜੀ, ਓਲਾ ਰੱਖਦੇ ਆ ਕਿ ਉਹ ਇੱਕ ਜਿਹੜੀ ਇਮੇਜ ਜਿਹੜੀ ਬਣਾ ਕੇ ਰੱਖਦੇ ਆ, ਜੀ ਹਜ਼ੂਰੀ ਉਹਨੂੰ ਕਹਿ ਲਓ ਜੀ ਇੰਨੇ ਬੰਦੇ ਹੈਗੇ ਆ, ਇੱਥੋਂ ਹੀ ਸ਼ਾਇਦ ਮਾਰ ਖਾ ਜਾਂਦੇ ਆ। ਆਪਣੇ ਵੈਸੇ ਤਾਂ ਚਲੋ ਚੀਫ ਮਿਨਿਸਟਰ ਕਾਫੀ ਬਿਜ਼ੀ ਹੁੰਦੇ ਆ, ਉਹਨਾਂ ਦੀਆਂ ਮੀਟਿੰਗਸ ਹੁੰਦੀਆਂ, ਜੇ ਆਪਾਂ ਕਹੀਏ ਵੀ ਉਹਨਾਂ ਨੇ ਇਲਾਕੇ ਵਿੱਚ ਵਿਚਰਨਾ ਇਹ ਵੀ ਸੰਭਵ ਨਹੀਂ ਹੈਗਾ, ਬਹੁਤ ਇੱਕ ਬਿਜ਼ੀ ਕੰਮ ਹੈ, ਜਿਹਨੇ ਸਾਰਾ ਸਟੇਟ ਦੇਖਣਾ, ਬਹੁਤ ਜ਼ਿਆਦਾ ਬਿਜ਼ੀ ਹੋ ਸਕਦੇ ਆ। ਪਰ ਨਾਲ ਦੀ ਨਾਲ ਇਹ ਜ਼ਰੂਰ ਹੈਗਾ ਕਿ ਜਿਹੜਾ ਲੋਕਾਂ ਦੇ ਨਾਲ ਰਾਬਤਾ ਕਾਇਮ ਕਰਨਾ ਹੈ, ਉਹ ਚਾਹੇ ਪ੍ਰੈਸ ਕਾਨਫਰੰਸ ਦੇ ਰਾਹੀਂ ਜਾਂ ਅਖਬਾਰਾਂ ਵਿੱਚ ਬਿਆਨ ਦੇ ਕੇ ਵੀ ਇੱਕ ਰਾਬਤੇ ਦਾ ਇੱਕ ਸਾਧਨ ਹੈ। ਜੀ ਬਿਲਕੁਲ ਜੀ। ਚਲੋ ਉਹਨਾਂ ਨੇ ਕਿਹਾ ਕਿ ਮੇਰੀ ਇੰਨੇ ਹਜ਼ਾਰ ਕਿਸਾਨਾਂ ਨਾਲ ਕਿਸਾਨ ਮਿਲਣੀ ਸੀਗੀ, ਤੇ ਇੱਕ ਥੋੜਾ ਜਿਹਾ ਉੱਥੇ 24ਵੀਂ ਗੱਲ ਵੀ ਹੋਈ ਸੀ ਕਿ ਉਹਨਾਂ ਨੇ ਕਿਹਾ ਕਿ ਜਿਹੜੇ ਪੱਤਰਕਾਰਾਂ ਨੂੰ ਥੋੜਾ ਲੰਮੇ ਹੱਥੀ ਲਿਆ ਕੇ ਪੱਤਰਕਾਰਾਂ ਦੇ ਵੀ ਤੰਜ ਕੱਸਿਆ, ਕਿ ਕਹਿੰਦੇ ਵੀ ਜਿਹੜੇ ਪੱਤਰਕਾਰ ਨੇ ਅੱਜ ਕੱਲ੍ਹ ਦੇ ਬਹੁਤੇ ਸ਼ਬਦ ਹੈ ਉਹਨੇ ਯੂਜ਼ ਕਰ, ਸਾਰੇ ਤਾਂ ਨਹੀਂ ਵੱਡੇ ਪਰ ਫਿਰ ਸੁਣਨੇ ਵਾਲੇ ਤਾਂ ਸਾਰੇ ਸਮਝਦੇ ਆ। ਕਹਿੰਦੇ ਵੀ ਇਹਨਾਂ ਨੂੰ ਸਵਾਲ ਨਹੀਂ ਕਰਨੇ ਆਉਂਦੇ ਹੈਗੇ, ਆ ਕੇ ਸੀਐਮ ਨੂੰ ਸਵਾਲ ਇਹ ਕਰਨਗੇ ਤੁਹਾਨੂੰ ਫਲਾਣੇ ਨੇ ਆ ਗਿਆ, ਤੁਹਾਨੂੰ ਫਲਾਣੇ ਨੇ ਆ ਗਿਆ, ਫਲਾਣੇ ਨੇ ਆ ਗਿਆ। ਕਹਿੰਦੇ ਵੀ ਇਹ ਕੋਈ ਕਰਨ ਵਾਲੇ ਸਵਾਲ ਆ? ਤੁਸੀਂ ਕੋਈ ਪੰਜਾਬ ਦੇ ਮੁੱਦੇ ਦੀ ਗੱਲ ਕਰ ਲਓ, ਜਾਂ ਮੇਰੇ ਕੋਲੋਂ ਜੋ ਗਲਤੀਆਂ ਹੋਈਆਂ ਜਾਂ ਮੈਂ ਕੁਝ ਕਰ ਸਕਦਾ ਸੀ, ਤੁਸੀਂ ਉਹ ਸਵਾਲ ਨਹੀਂ ਕਰਦੇ ਹੈਗੇ। ਪਰ ਇੱਥੇ ਮੇਰੀ ਆਪਣੀ ਪਰ ਇਹਦੇ ਵਿੱਚ ਇਹ ਵੀ ਤਾਂ ਜ਼ਰੂਰ ਹੈਗਾ ਵੀ ਜਿਹੜੇ ਇਹਨਾਂ ਦੇ ਫਿਰ ਉਲਟ ਰਾਏ, ਉਹਦਾ ਮਤਲਬ ਤਾਂ ਇਹ ਹੁੰਦਾ ਵੀ ਪੱਤਰਕਾਰਾਂ ਤੇ ਟੈਗ ਲਾਉਂਦੇ ਆ ਤਾਂ ਸਾਡੇ ਉਲਟ ਰਾਏ ਰੱਖਦੇ ਆ। ਪਿਛਲੇ ਦਿਨਾਂ ਦੇ ਵਿੱਚ ਦੇਖਿਆ ਆ ਕਿ ਜਿਹੜੇ ਮੀਡੀਆ ਗਰੁੱਪ ਹੈਗੇ ਆ ਉਹਨਾਂ ਦੇ ਉੱਤੇ ਵੀ ਸਕੰਜਾ ਕੱਸਿਆ ਗਿਆ, ਇੱਕ ਮੀਡੀਆ ਗਰੁੱਪ ਦੇ ਉੱਤੇ ਤਾਂ ਸਿੱਧਾ ਕਵਿਤਾ ਦੇ ਰਾਹੀਂ ਹਮਲਾ ਕਰ ਦਿੱਤਾ। ਪਰ ਸੀਐਮ ਸਾਹਿਬ ਨੂੰ ਫਿਰ ਇੱਦਾਂ ਵੀ ਨਹੀਂ ਕਰਨੀ ਚਾਹੀਦੀ ਹੈ ਨਾ, ਵੀ ਜਾਂ ਤਾਂ ਮੀਡੀਆ ਨੂੰ ਜਿਹੜਾ ਆ ਖੁੱਲ੍ਹਾ ਛੱਡਣਾ ਵੀ ਚਾਹੀਦਾ ਆ, ਲੋਕਤੰਤਰਕ ਵਿਚਾਰਕ ਜਿਹੜੇ ਉਹ ਹੋਣੇ ਚਾਹੀਦੇ ਆ। ਜੀ ਮੇਰੇ ਹਿਸਾਬ ਨਾਲ ਜੋ ਤੁਸੀਂ ਸੰਬੋਧਨ ਕੀਤਾ ਮੈਂ ਉਹਨਾਂ ਸਹਿਮਤ ਆ। ਕਈ ਵਾਰ ਹੁੰਦਾ ਨਾ ਆਪਣਾ ਪੱਖ ਜਦੋਂ ਆਤਮ ਵਿਸ਼ਵਾਸ ਦਿਖਾਉਣਾ ਤਾਂ ਥੋੜਾ ਬੰਦਾ ਖੁੱਲ੍ਹ ਕੇ ਚੱਲ ਜਾਂਦਾ ਆ, ਪਰ ਇਹ ਵੀ ਉਦਾਹਰਨਾਂ ਸਾਡੇ ਕੋਲ ਸਾਹਮਣੇ ਆਉਂਦੀਆਂ ਕਿ ਜਿਹੜੇ ਕੁਝ ਹੁਣ ਮੈਂ ਚੰਗੇ ਪੱਤਰਕਾਰ ਕਹਿ ਦੇਵਾਂ ਜਾਂ ਸੂਝਵਾਨ ਪੱਤਰਕਾਰ ਕਹਿ ਦੇਵਾਂ, ਕਈ ਵਾਰ ਉਹਨਾਂ ਦਾ ਵੀ ਇਤਰਾਜ਼ ਹੁੰਦਾ ਕਿ ਸਾਨੂੰ ਤਾਂ ਸੱਦਿਆ ਨਹੀਂ ਜਾਂਦਾ, ਜੇ ਸੱਦਿਆ ਜਾਂਦਾ ਤਾਂ ਸਾਨੂੰ ਜਿਹੜੇ ਅਸੀਂ ਜੋ ਸਵਾਲ ਪੁੱਛਣੇ ਆ ਉਹਨਾਂ ਤੋਂ ਕੋਰੀ ਨਾ ਕਰ ਦਿੱਤੀ ਜਾਂਦੀ ਆ, ਜਾਂ ਸਾਨੂੰ ਕਈ ਵਾਰ ਵੜ ਨਹੀਂ ਦਿੱਤਾ ਜਾਂਦਾ ਕਿ ਇਹਨੇ ਕੋਈ ਚੱਜ ਦਾ ਸਵਾਲ ਪੁੱਛਣਾ ਤਾਂ ਅਸੀਂ ਕਟਹਿਰੇ 'ਚ ਖੜੇ ਹੋ ਜਾਵਾਂਗੇ। ਇੱਦਾਂ ਦੀਆਂ ਕੰਪਲੇਂਟਾਂ ਵੀ ਆਉਂਦੀਆਂ। ਖੈਰ ਮੇਨ ਆਪਾਂ ਕਨਕਲੂਜਨ ਤੇ ਆਉਂਦੇ ਆ ਕਿ ਜੇ ਪੰਜਾਬ ਨੂੰ ਅੱਜ ਸੀਐਮ ਨੇ ਆਪਣੇ ਆਤਮ ਵਿਸ਼ਵਾਸ ਦੇ ਨਾਲ ਜਾਂ ਖੁੱਲ੍ਹ ਕੇ ਜਾਂ ਪੂਰੀ ਬੋਡੀ ਲੈਂਗੁਏਜ ਨਾਲ ਗੱਲ ਕੀਤੀ ਆ, ਹੁਣ ਲੋਕਾਂ ਦੇ ਦਿਮਾਗ ਦੇ ਵਿੱਚ ਇਹ ਗੱਲ ਜ਼ਰੂਰ ਉੱਭਰ ਕੇ ਆਈ ਆ ਕਿ ਕੀ ਚੋਣਾਂ ਤੋਂ ਬਾਅਦ ਜਿਹੜੀ ਇਹ ਜ਼ਿਮਨੀ ਚੋਣ ਤੋਂ ਬਾਅਦ ਮਿਲੀ ਜਿਹੜੀ ਜਿੱਤ ਆ, ਕਿਆ ਸਿਰਫ ਉਹਦਾ ਹੀ ਆਤਮ ਵਿਸ਼ਵਾਸ ਆ, ਜਾਂ ਇਹ ਪਾਰਟੀ ਕਿਤੇ ਇਹ ਤਾਂ ਨਹੀਂ ਸੋਚ ਰਹੀ ਹੈਗੀ ਕਿ ਲੋਕਾਂ ਨੇ ਸਾਡੇ ਪਾਲਿਸੀਜ਼ ਦੇ ਉੱਪਰ ਮੋਹਰ ਲਾਤੀ ਆ, ਜਾਂ ਲੋਕਾਂ ਨੇ ਸਾਨੂੰ ਠੀਕ ਮੰਨਿਆ ਆ, ਜਾਂ ਇਹਨੂੰ ਆਪਾਂ ਹੋਰ ਘੁਮਾ ਕੇ ਕਹਦੇ ਹਾਂ ਕਿ ਅਸੀਂ ਜੋ ਕਰ ਰਹੇ ਸੀਗੇ ਸਾਲ ਤੋਂ ਉਹ ਸਹੀ ਸੀਗਾ। ਹੁਣ ਲੋਕ ਮਨਾਂ ਦੇ ਵਿੱਚ ਇਹ ਗੱਲ ਆ ਕਿ ਜੇ ਤਾਂ ਇਹ ਇੱਥੇ ਤੱਕ ਹੀ ਸੀਮਿਤ ਰਹਿ ਗਿਆ, ਫਿਰ ਤਾਂ ਇਹਨਾਂ ਤੇ ਔਰ ਪੁਰਾਣਿਆਂ ਦੇ ਵਿੱਚ ਕੋਈ ਫਰਕ ਨਹੀਂ ਹੈਗਾ, ਪੁਰਾਣਾ ਫਿਰ ਉੱਥੇ ਦਾ ਉੱਥੇ ਰਹਿ ਜਾਣਾ ਆ। ਦੂਸਰੇ ਪਾਸੇ ਇਹਨਾਂ ਨੂੰ ਹੁਣ ਯਾਦ ਕਰਾਉਣ ਵਾਲੀ ਇਹ ਚੀਜ਼ ਇਹ ਆ, ਜਾਂ ਆਪਾਂ ਕਹਿ ਲਈਏ ਕਿ ਜਿਹੜਾ ਬੁੱਧੀਜੀਵੀ ਵਰਗ ਆ ਜਿਨ੍ਹਾਂ ਨੂੰ ਪੰਜਾਬ ਦੇ ਇੱਕ ਪਾਸੇ ਪੂਰੀ ਪ੍ਰੋਬਲਮ ਦੀ ਲਿਸਟ ਬਣੀ ਪਈ ਆ, ਸਮੱਸਿਆਵਾਂ ਜਿਨ੍ਹਾਂ ਤੋਂ ਜੂਝ ਰਹੇ ਆ ਆਪਾਂ, ਅਗਰ ਉਹਦੇ ਵਿੱਚ ਇਹ ਐਡਰੈਸ ਨਹੀਂ ਹੋਣਦੇ ਹੈਗੇ ਜਾਂ ਕੋਸ਼ਿਸ਼ ਕਰਦੇ ਜਾਂ ਫੇਲ ਹੋ ਜਾਂਦੇ ਆ, ਫਿਰ ਮੇਰੇ ਖਿਆਲ ਕਿ ਆਉਂਦੇ ਕੁਛ ਹੀ ਮਹੀਨਿਆਂ ਬਾਅਦ ਜਾਂ ਸਾਲਾਂ ਬਾਅਦ ਹੀ ਇਹਨਾਂ 'ਤੇ ਵੀ ਉਹੀ ਲੇਬਲ ਲੱਗ ਜਾਏਗਾ, ਨਹੀਂ ਇਹ ਇੰਨੇ ਜੋਗੇ ਹੈ ਨਹੀਂਗੇ, ਬਦਲ ਫਿਰ ਲੋਕਾਂ ਨੂੰ ਦੇਖਣਾ ਪਏਗਾ। ਹੁਣ ਜੇ ਆਪਾਂ ਮੁਸ਼ਕਿਲਾਂ ਦੀ ਗੱਲ ਕਰੀਏ, ਪਹਿਲੀ ਗੱਲ ਤਾਂ ਇਹ ਦੇਖਣਾ ਪਏਗਾ ਕਿ ਇਹ ਮੰਨੀਏ ਕਿ ਪੰਜਾਬ ਅੱਜ ਜਿੱਥੇ ਖੜਾ ਆ ਉਹਦੇ ਲਈ ਆਪਾਂ ਕਰਨਾ ਕੀ ਆ। ਸਭ ਤੋਂ ਵੱਡਾ ਸਵਾਲ ਇਹ ਆ। ਇਹਨਾਂ ਮੀਟਿੰਗਾਂ ਦੇ ਵਿੱਚ ਇਸ ਚੀਜ਼ ਦੇ ਉੱਪਰ ਬਹੁਤ ਘੱਟ ਬੋਲਿਆ ਜਾਂਦਾ, ਕਿਉਂਕਿ
ਉੱਥੇ ਡਰ ਹੁੰਦਾ ਕਿ ਸਾਡੇ ਕੋਲ ਫੰਡ ਹੈ ਨਹੀਂਗੇ, ਉੱਥੇ ਡਰ ਹੁੰਦਾ ਕਿ ਸਾਡੇ ਕੁਝ ਲੀਡਰਾਂ ਦੇ ਉੱਪਰ ਦੋਸ਼ ਵੀ ਲੱਗ ਰਹੇ ਆ, ਕੁਝ ਡਰ ਹੁੰਦਾ ਕਿ ਪਾਲਿਸੀਜ਼ ਬਣਾਈਆਂ ਸੀਗੀਆਂ ਉਹ ਵੈਸੇ ਹਜੇ ਕਹਿ ਲਓ ਕਿ ਫਸੀਆਂ ਪਈਆਂ ਆ ਜਾਂ ਕੋਰਟਾਂ ਦੇ ਵਿੱਚ ਘੁੰਮੀ ਜਾ ਰਹੀਆਂ, ਕੋਈ ਨਤੀਜੇ ਆ ਨਹੀਂ ਰਹੇ ਹੈਗੇ। ਲੇਕਿਨ ਸਾਨੂੰ ਦੇਖਣਾ ਪਏਗਾ ਕਿ ਕੀ ਇਹ ਪਾਰਟੀ ਇਹ ਮੰਨ ਕੇ ਚੱਲਦੀ ਹੈ ਕਿ ਜੋ ਉਹਨਾਂ ਨੇ ਅੰਮ੍ਰਿਤਪਾਲ ਦੇ ਕੇਸ ਦੇ ਵਿੱਚ ਵਰਤਾਰਾ ਕੀਤਾ ਆ, ਇਹਨਾਂ ਨੇ ਸਿਰਫ ਇਹੀ ਮੰਨ ਲਿਆ ਕਿ ਇਹੀ ਸਹੀ ਆ। ਕਿਤੇ ਐਦਾਂ ਨਾ ਹੋਵੇ ਕਿ ਕੋਈ ਛੋਟਾ ਵਰਗ ਆ ਜਾਂ ਵੱਡਾ ਵਰਗ ਆ ਉਹਦੇ ਮਨ ਦੇ ਵਿੱਚ ਕੋਈ ਰੋਸ ਹੋਵੇ ਤੇ ਜਿਹੜਾ ਆਉਂਦੇ ਮਹੀਨਿਆਂ ਦੇ ਵਿੱਚ ਸਾਲਾਂ ਦੇ ਵਿੱਚ ਫਿਰ ਕੋਈ ਜਵਾਲਾਮੁਖੀ ਬਣ ਕੇ ਫੁੱਟ ਜਾਵੇ ਤੇ ਇਹਨਾਂ ਨੂੰ ਇਹ ਨਾ ਸਮਝ ਲੱਗੇ ਕਿ ਇਹ ਕਿੱਥੋਂ ਪੈਦਾ ਹੋ ਗਿਆ ਸੀਗਾ। ਸਾਨੂੰ ਤਾਂ ਇਹਦੀ ਕੋਈ ਸੁਗੰਧ ਵੀ ਨਹੀਂ ਆਈ ਹੈਗੀ ਜਾਂ ਕਹਿ ਲਓ ਕਿ ਮੁਸ਼ਕ ਵੀ ਨਹੀਂ ਆਇਆ ਹੈਗਾ। ਜਾਂ ਇੱਕ ਸਵਾਲ ਹੋਰ ਵੀ ਹਵਾ ਦੇ ਵਿੱਚ ਚੱਲਦਾ ਪਿਆ ਫਿਰ, ਲੇਕਿਨ ਸ਼ਾਇਦ ਇਹਨਾਂ ਨੂੰ ਇਹ ਲੱਗਦਾ ਹੋਵੇ ਕਿ ਜੋ ਅਸੀਂ ਵਰਤਾਰਾ ਕੀਤਾ ਅੰਮ੍ਰਿਤਪਾਲ ਦੇ ਕੇਸ ਦੇ ਵਿੱਚ ਉਹਦੇ ਵਿੱਚ ਸਾਰਾ ਕੁਝ ਠੀਕ ਠਾਕ ਸੀਗਾ, ਲੇਕਿਨ ਕੀ ਪਤਾ ਆਵਾਜ਼ ਕੱਲ੍ਹ ਨੂੰ ਉੱਠ ਜਾਵੇ ਕਿ ਜਿਹੜਾ NSA ਦੇ ਵਿੱਚ ਤੁਸੀਂ ਬਾਕੀ ਗੱਭਰੂ ਚੱਕੇ ਨੇ, ਹੁਣ ਉਹਨਾਂ ਦੇ ਵਿੱਚ ਕਈਆਂ ਦਾ ਤਾਂ ਕਸੂਰ ਵੀ ਹੈ ਨਹੀਂ ਕਿਸੇ ਦਾ। ਜਿਹੜਾ ਆਪਾਂ ਲੋਕ ਰਾਏ ਦੇ ਵਿੱਚੋਂ ਨਿਕਲ ਕੇ ਆਉਂਦੇ ਆ ਵੀ ਤੁਸੀਂ ਕਿੰਨੇ ਕੁ ਛੱਡੇ, ਸਾਨੂੰ ਤਾਂ ਇਹ ਨਹੀਂ ਪਤਾ ਤੁਸੀਂ ਚੱਕੇ ਕਿੰਨੇ ਕਿਸੇ ਕੇ, ਜਿੰਨੇ ਕੁ ਤੁਸੀਂ ਕਹਿੰਦੇ ਆ ਪੌਣੇ 400 ਜਾਂ 300 ਤੁਸੀਂ ਛੱਡਿਆ ਆ, ਕੀ ਪਤਾ ਤੁਸੀਂ ਹਜ਼ਾਰਾਂ ਦੇ ਵਿੱਚ ਚੱਕਿਆ ਹੋਵੇ। ਉਹਦੀਆਂ ਕਿਹੜਾ ਕੋਈ ਪ੍ਰੋਪਰ ਰਿਪੋਰਟਾਂ ਆਉਣੀਆਂ। ਕੀ ਇਹ ਆਪਾਂ ਮੰਨ ਕੇ ਚੱਲੀਏ ਕਿ ਜੋ ਇਹ ਕਰਦੇ ਸੀਗੇ ਸਹੀ ਆ, ਜਾਂ ਇਹਦੇ ਉੱਪਰ ਵੀ ਗੌਰ ਕਰਨ ਦੀ ਲੋੜ ਆ। ਤੇ ਦੂਸਰਾ ਸਾਡੇ ਕੋਲ ਪਾਣੀ ਦੀ ਮੁਸ਼ਕਲ ਆ। ਮਾਨ ਸਾਹਿਬ ਉੱਥੇ ਬੋਲਿਆ ਕਿ ਅਸੀਂ ਪਾਣੀ ਦੇ ਜ਼ੋਨ ਨੂੰ ਪਾਣੀ ਨੂੰ 4 ਜ਼ੋਨਾਂ 'ਚ ਵੰਡ ਦਿੱਤਾ ਆ, ਹੁਣ ਇੱਦਾਂ ਦਾ ਕਰਕੇ ਨਹਿਰੀ ਪਾਣੀ ਵੀ ਲੱਗਿਆ ਕਰੂਗਾ ਜਾਂ ਮੋਟਰ ਵਾਲਾ ਪਾਣੀ ਵੀ ਲੱਗਿਆ ਕਰੂਗਾ। ਲੇਕਿਨ ਫੀਲਡ ਦੇ ਵਿੱਚ ਜਾ ਕੇ ਤੁਹਾਡੇ ਆਫੀਸਰਸ ਉਹਨੂੰ ਕਿੰਨਾ ਕੁ ਕਾਰਗਰ ਬਣਾਉਂਦੇ ਆ, ਇਹ ਵੀ ਸਵਾਲ ਹਜੇ ਉਵੇਂ ਦਾ ਉਵੇਂ ਹੀ ਖੜਾ ਆ। ਤੇ ਸਾਡੇ ਕੋਲ ਜੇ ਪਾਣੀਆਂ ਦੀ ਵੰਡ ਦੀ ਗੱਲ ਕਰੀਏ ਕਿ ਬਾਕੀ ਰਾਜਾਂ ਦੇ ਨਾਲ ਜਿਹੜੇ ਤੁਹਾਡੇ ਤਾਲੁਕਾਤ ਖਰਾਬ ਹੋਏ ਆ, ਕਿਆ ਉਹਦੇ ਉੱਪਰ ਤੁਸੀਂ ਕੋਈ ਪਾਲਿਸੀ ਬਣਾਈ ਆ? ਇਹ ਵੀ ਪੰਜਾਬ ਦੇ ਅਹਿਮ ਸਵਾਲ ਖੜੇ ਆ। ਤੇ ਸਭ ਤੋਂ ਦਲਜੀਤ ਜੀ ਵੱਡਾ ਜਿਹੜਾ ਸਵਾਲ ਆ ਜਿਹਦਾ ਇਸ ਮੰਚ ਦੇ ਉੱਪਰ ਹਜੇ ਵੀ ਗੱਲ ਨਹੀਂ ਹੋਈ ਹੈਗੀ, ਗੱਲ ਹੁੰਦੀ ਆ ਤੇ ਦੱਬ ਦਿੱਤੀ ਜਾਂਦੀ ਆ, ਰੂਰਲ ਡਿਵੈਲਪਮੈਂਟ ਫੰਡ ਦੀ, ਜਿਹੜਾ ਇਹ ਬਾਰ-ਬਾਰ ਕਹਿੰਦੇ ਕਿ ਕੇਂਦਰ ਰੋਕ ਰਿਹਾ ਆ। ਜੇ ਉਹਨੂੰ ਤੁਸੀਂ ਸਾਲ ਜਾਂ 1.5 ਸਾਲ 'ਚ ਹਜੇ ਤੱਕ ਵੀ ਸੁਲਝਾਇਆ ਨਾ, ਫਿਰ ਪੰਜਾਬ ਦਾ ਕਿਆ ਬਣੇਗਾ? ਇਹ ਵੀ ਸਵਾਲ ਹਵਾ ਦੇ ਵਿੱਚ ਪਿਆ ਆ ਕਿ ਕੀ ਇਹ ਬੰਦੇ ਇਸ ਜਿੱਤ ਤੋਂ ਬਾਅਦ ਇਹਨੂੰ ਐਡਰੈਸ ਕਰਨਗੇ। ਤੇ ਸਾਡੇ ਕੋਲ ਟੈਕਸ ਸਿਸਟਮ ਆ ਜਾਂ ਕੇਂਦਰ ਦੀ ਦਖਲ ਆ, ਅਸੀਂ ਇਲਜ਼ਾਮ ਇਹ ਸਿਰਫ ਲਾਉਂਦੇ ਕਿ ਕੇਂਦਰ ਆਹ ਦਖਲ ਕਰ ਗਿਆ, ਕੇਂਦਰ ਉਹ ਦਖਲ ਕਰ ਗਿਆ। ਲੇਕਿਨ ਜੇ ਕੇਂਦਰ ਦਖਲ ਕਰਦਾ ਤਾਂ ਕੋਈ ਨਾ ਕੋਈ ਕਾਨੂੰਨ ਧਿਰ ਲੈ ਕੇ ਕਰਦਾ ਆ, ਉਹ ਕੋਈ ਨਾ ਕੋਈ ਤੁਹਾਡੇ ਮੂਹਰੇ ਕੁਝ ਨਾ ਕੋਈ ਰੱਖਿਆ ਹੁੰਦਾ ਆ, ਜਿਹਨੂੰ ਜਦੋਂ ਤੁਸੀਂ ਅਦਾਲਤ ਵਿੱਚ ਲੈ ਕੇ ਜਾਂਦੇ ਤਾਂ ਉੱਥੇ ਫਿਰ ਕਈ ਵਾਰ ਤੁਸੀਂ ਫੇਲ ਵੀ ਹੋ ਜਾਂਦੇ ਆ। ਆਪਾਂ ਵਰਕਆਊਟ ਹੀ ਨਹੀਂ ਕੀਤਾ ਉਹਨਾਂ ਚੀਜ਼ਾਂ ਦੇ। ਤੇ ਇੱਕ ਦਲਜੀਤ ਜੀ ਜਦੋਂ ਇਹ ਸਰਕਾਰ ਬਣੀ ਸੀ ਤਾਜੀ ਤੇ ਉਦੋਂ ਇੱਕ ਜੁਮਲਾ, ਮੈਂ ਹੁਣ ਇਹਨੂੰ ਜੁਮਲਾ ਹੀ ਕਹੂੰਗਾ ਕਿਉਂਕਿ ਉਦੋਂ ਸੁਣਨ ਨੂੰ ਚੰਗਾ ਲੱਗਿਆ ਸੀ, ਪਰ ਹੁਣ ਮੈਨੂੰ ਲੱਗਦਾ ਕਿ ਜੁਮਲਾ ਸੀਗਾ ਕਿ ਹੁਣ ਤਾਂ ਪੰਜਾਬ ਦੇ ਵਿੱਚ ਗੋਰੇ ਆ ਕੇ ਕੰਮ ਕਰੂਗੇ। ਕੀ ਤੁਸੀਂ ਕੋਈ ਇਹੋ ਜਿਹੀ ਉਦਾਹਰਨ ਅੱਜ ਦਿੱਤੀ ਆ ਕਿ ਸੱਚੀ ਇੱਥੇ ਗੋਰੇ ਆ ਕੇ ਕੰਮ ਕੀਤੇ ਆ? ਨੌਜਵਾਨ ਤੁਹਾਡੇ ਵੈਸੇ ਹੀ ਹਜੇ ਬਾਹਰ ਨੂੰ ਜਾਈ ਜਾਣ ਡਏ ਆ, ਮਤਲਬ ਕਿ ਜੋ ਤੁਸੀਂ ਬੋਲਦੇ ਆ ਕੀ ਲੋਕਾਂ ਨੂੰ ਯਕੀਨ ਦਿਵਾਓਗੇ ਕਿ ਤੁਸੀਂ ਉਹਦਾ ਰਿਵਿਊ ਵੀ ਕਰਦੇ ਆ? ਰਿਵਿਊ ਕਰਕੇ ਤੁਸੀਂ ਉਹ 'ਚ ਕਿੰਨੇ ਸਫਲ ਹੋਏ ਆ ਜਾਂ ਕਿੰਨੇ ਅਸਫਲ ਹੋਏ ਆ ਜਾਂ ਅੱਧੀ ਵਿਚੱਧੀ ਕੀਤੀ ਆ, ਉਹ ਹਜੇ ਤੱਕ ਇੰਨਾ ਕੋਈ ਨਿੱਤਰ ਕੇ ਆ ਨਹੀਂ ਰਿਹਾ ਹੈਗਾ ਬਾਹਰ। ਤੇ ਕਿਸਾਨ ਆਪਾਂ ਕਹਿੰਦੇ ਆ ਵੀ ਸ਼ਾਇਦ ਕੁਛ ਖੁਦਕੁਸ਼ੀਆਂ ਘਟ ਗਈਆਂ ਆ। ਮੇਰਾ ਨਿੱਜੀ ਵਿਚਾਰ ਇਹ ਹੈ ਕਿ ਕਿਸਾਨਾਂ ਦੀਆਂ ਖੁਦਕੁਸ਼ੀਆਂ ਘਟੀਆਂ ਨਹੀਂ ਹੈਗੀਆਂ। ਸਿਰਫ ਕੀ ਆ ਕਿ ਹੁਣ ਹੋਰ ਮੁੱਦੇ ਦਲਜੀਤ ਜੀ ਇੰਨੇ ਭਾਰੇ ਹੋ ਗਏ ਆ। ਕਿਸਾਨ ਦੀ ਜਦੋਂ ਖੁਦਕੁਸ਼ੀ ਹੁੰਦੀ ਆ ਨਾ, ਹੁਣ ਉਹਦੀ ਇੱਕ ਛੋਟੀ ਜਿਹੀ ਖਬਰ ਲੱਗਦੀ ਆ, ਅੱਗੇ ਵੱਡੀ ਖਬਰ ਲੱਗਦੀ ਹੁੰਦੀ ਸੀਗੀ। ਫਰਕ ਸਿਰਫ ਇੰਨਾ ਹੀ ਪਿਆ ਆ, ਉਹਦਾ ਕੋਈ ਰਿਵਿਊ ਹਜੇ ਤੱਕ ਨਹੀਂ ਮਿਲਿਆ ਹੈਗਾ। ਸਕੂਲਾਂ ਦੇ ਵਿੱਚ ਤੁਸੀਂ ਕਹਿੰਦੇ ਮਾਡਰਨਾਈਜੇਸ਼ਨ ਕਰਤੀ ਆ, ਕੀ ਤੁਸੀਂ ਉਹਨੂੰ ਕਿੰਨਾ ਕੁ ਰਿਵਿਊ ਕੀਤਾ, ਕਿੰਨਾ ਖਾਕਾ ਤੁਸੀਂ ਬਾਹਰ ਕੱਢ ਕੇ ਲਿਆਂਦਾ ਆ? ਜਾਂ ਮੁਹੱਲਾ ਕਲੀਨਿਕਾਂ ਦੇ ਉੱਪਰ ਹਜੇ ਵੀ ਕਿੰਤੂ ਪ੍ਰੰਤੂ ਹੁੰਦਾ ਕਿ ਤੁਸੀਂ ਤਾਂ ਆਪਣੇ ਸਿਰਫ ਰੰਗ ਰੂੰਗੀ ਕਰਦੇ ਹੈਗੇ ਤਾਂ ਡਿਸਪੈਂਸਰੀਆਂ ਸੀਗੀਆਂ, ਤੇ ਡਿਸਪੈਂਸਰੀ ਬਸ ਮੁਹੱਲਾ ਕਲੀਨਿਕ ਕਿਤੇ ਤੁਹਾਡਾ ਬਾਅਦ 'ਚ ਜਵਾਲਾਮੁਖੀ ਨਾਲ ਫੁੱਟ ਜਾਵੇ। ਇਹਨਾਂ ਦਾ ਵੀ ਰਿਵਿਊ ਚਾਹੀਦਾ ਆ। ਤੇ ਦੂਸਰਾ ਸਾਡੇ ਕੋਲ ਸਰਕਾਰ ਦੇ ਮੰਤਰੀਆਂ ਤੇ ਹਜੇ ਵੀ ਦਲਜੀਤ ਦੀ ਦੋਸ਼ ਲੱਗ ਰਹੇ ਆ। ਉਹਦੇ ਵਿੱਚ ਵੀ ਇਹ ਸਰਕਾਰ ਜਿੱਦਾਂ ਹੈਲਥ ਮਿਨਿਸਟਰ ਵਾਲਾ ਕੇਸ ਸੀਗਾ, ਜਾਂਚਾਂ ਪ੍ਰੋਪਰ ਨਹੀਂ ਹੋਈਆਂ, ਇਹ ਮੰਨ ਲੈਣਾ ਚਾਹੀਦਾ ਆਪਾਂ ਨੂੰ। ਜਾਂਚਾਂ ਹੋਈਆਂ ਸੀਗੀਆਂ ਲੇਕਿਨ ਕਿੱਥੇ ਗਈਆਂ ਸਾਨੂੰ ਪਤਾ ਨਹੀਂ ਲੱਗਾ ਹੈਗਾ। ਦੂਸਰੇ ਪਾਸੇ ਜਿਹੜਾ ਹੁਣ ਨਵਾਂ ਇਸ਼ੂ ਸੀ ਕਟਾਰੂ ਚੱਕ ਦਾ, ਮੇਰੇ ਖਿਆਲ 'ਚ ਇਹ ਸਰਕਾਰ ਨੇ ਨਾ ਬਾਕੀ ਮੁੱਦਿਆਂ ਦੇ ਕਹਿ ਲਓ ਕਿ ਚੱਲਦੇ ਚੱਲਦੇ ਨਾ ਉਹਨੂੰ ਬਸ ਉੱਦਾਂ ਹੀ ਕਿਤੇ ਠੰਡੇ ਵਾਸਤੇ ਹੀ ਪਾਤਾ ਆ, ਕਿਉਂਕਿ ਪ੍ਰੋਪਰ ਉਹਦੇ ਵਿੱਚ ਜਾਂਚ ਨਹੀਂ ਹੋਈ। ਲੇਕਿਨ ਲੋਕ ਮਨਾਂ ਦੇ ਵਿੱਚ ਹੁੰਦਾ ਆ ਇਹ ਚੀਜ਼ਾਂ ਵੀ ਗਾਂਹ ਜਾ ਕੇ ਜਵਾਲਾਮੁਖੀ ਭੜਕ ਸਕਦੀਆਂ। ਤੇ ਹੋ ਸਕਦਾ ਕਿ ਜਿਹੜਾ ਤੁਸੀਂ ਫਤਵਾ ਲੈ ਕੇ ਚੱਲਦੇ ਆ ਕਿ ਅਸੀਂ ਤਾਂ ਜੀ ਤੁਹਾਡੇ ਹਾਂ ਦੇ ਨਾਲ ਜਿੱਤੇ ਆ ਤੇ ਉਹ ਤੁਹਾਡੇ ਤੇ ਭਾਰੂ ਪੈ ਜਾਵੇ। ਨਹੀਂ, ਕਈ ਮੰਤਰੀਆਂ ਦੇ ਉੱਤੇ ਦੋਸ਼ ਜਿਹੜੇ ਆ ਲੱਗਦੇ ਆ। ਜੈਸਾ ਸਵਾਰੀ ਦੇ ਬਾਰੇ ਕਾਫੀ ਚੱਲਦਾ ਰਿਹਾ, ਸਿੰਗਲਾ ਸਾਹਿਬ ਤੇ ਗੋਲਡੀ ਸਾਹਿਬ ਦਾ ਵੀ ਨਾਂ ਜਿਹੜਾ ਆ ਉਹ ਵਿੱਚ ਆਉਂਦਾ ਰਿਹਾ ਤੇ ਜਾਂਚ ਦੇ ਘੇਰੇ ਦੇ ਵਿੱਚ ਹੈਗੇ ਆ। ਯਾਨੀ ਕਹਿਣ ਦਾ ਮਤਲਬ ਹੈ ਕਿ ਇਹ ਹੈ ਕਿ ਅਜੇ ਵੀ ਸਮੱਸਿਆਵਾਂ ਜਿਹੜੀਆਂ ਜਿਉਂ ਦੀਆਂ ਤਿਉਂ ਹੀ ਆ। ਜੀ ਬਿਲਕੁਲ। ਲਾਸਟ ਦੇ ਵਿੱਚ ਮੈਂ ਇਹ ਕਹਿੰਦਾ ਚੱਲਾਂਗਾ ਕਿ ਇਹ ਸੱਚਾਈ ਆ ਕਿ ਪੰਜਾਬ ਦੇ ਸੀਐਮ ਦੇ ਵਿੱਚ ਆਤਮ ਵਿਸ਼ਵਾਸ ਹੈਗਾ, ਉਹਨਾਂ ਦੀ ਬਾਡੀ ਟਿਊਨ ਉਹੀ ਬਣੀ ਆ ਜਿਹੜੀ ਇੱਕ ਸੀਐਮ ਦੀ ਚਾਹੀਦੀ ਆ, ਖਾਸ ਕਰਕੇ ਜਦੋਂ ਕੋਈ ਸਟੇਟ ਇਹੋ ਜਿਹਾ ਗੰਭੀਰ ਦੋਸ਼ਾਂ ਦੇ ਵਿੱਚ ਘਿਰੀ ਹੋਵੇ ਜਾਂ ਉੱਥੇ ਮੁਸੀਬਤਾਂ ਹੋਣ। ਪਰ ਜੇ
ਹੁਣ ਕਹਿਣਗੇ ਅਸੀਂ ਨਵੇਂ ਆਏ ਆ, ਤਜਰਬਾ ਹੈ ਨਹੀਂਗਾ ਸੀਗਾ, ਸਾਲਕ ਦਾ ਤਜਰਬਾ ਲੈ ਲਿਆ ਤੇ ਉਸ ਤਜਰਬੇ ਤੋਂ ਬਾਅਦ ਹਰ ਚੀਜ਼ ਦਾ ਰਿਵਿਊ ਕਰਕੇ ਲੋਕਾਂ ਨੂੰ ਦੇਣਾ ਪਏਗਾ, ਨਹੀਂ ਤਾਂ ਫਿਰ ਤੁਹਾਡੀ ਸ਼੍ਰੇਣੀ ਫੇਲਾਂ ਦੇ ਵਿੱਚ ਗਿਣੀ ਜਾਏਗੀ। ਜੀ ਤੇ ਖੈਰ ਦੋਸਤੋ, ਤੁਸੀਂ ਜਿਹੜੀ ਇਹ ਡਿਸਕਸ਼ਨ ਅੱਜ ਸੁਣੀ ਆ, ਖਾਸ ਤੌਰ ਤੇ ਜਿਹੜੇ ਪੰਜਾਬ ਦੇ ਗੰਭੀਰ ਮੁੱਦੇ ਆ ਉਹਨਾਂ ਉੱਤੇ ਅਜੇ ਵੀ ਕੰਮ ਕਰਨ ਦੀ ਬਹੁਤ ਲੋੜ ਆ, ਚਾਹੇ ਉਹ ਇਕਨੋਮੀ ਦਾ ਖੇਤਰ ਆ ਜਾਂ ਰਾਜਨੀਤਿਕ ਆ ਤੇ ਚਾਹੇ ਸਮਾਜਿਕ ਆ। ਬਹੁਤ ਸਾਰੇ ਜਿਹੜੇ ਮੁੱਦੇ ਆ ਜਿਹੜੇ ਰਸਾਲਾ ਸਾਹਿਬ ਨੇ ਆਪਣੇ ਨਾਲ ਸਾਂਝੇ ਕੀਤੇ ਆ। ਆਸ ਕਰਦੇ ਆ ਤੁਸੀਂ ਇਹ ਪ੍ਰੋਗਰਾਮ ਜ਼ਰੂਰ ਪਸੰਦ ਕਰੋਗੇ ਤੇ ਜੇ ਕੋਈ ਫੀਡਬੈਕ ਹੋਵੇ ਤਾਂ ਤੁਸੀਂ ਇੰਡੋਸ ਟੀਵੀ ਦੇ ਨਾਲ ਸੰਪਰਕ ਕਰ ਸਕਦੇ ਹੋ। ਤੁਹਾਨੂੰ ਕਿਹੋ ਜਿਹਾ ਇਹ ਪ੍ਰੋਗਰਾਮ ਲੱਗਾ ਤੇ ਮਿਲਦੇ ਆ ਅਗਲੇ ਪ੍ਰੋਗਰਾਮ ਦੇ ਵਿੱਚ। ਤਦ ਤੱਕ ਮੈਨੂੰ ਤੇ ਹਰਜੀਤ ਲਸਾਲਾ ਸਾਹਿਬ ਨੂੰ ਦਿਓ ਇਜਾਜ਼ਤ, ਮਿਲਾਂਗੇ ਅਗਲੇ ਪ੍ਰੋਗਰਾਮ ਦੇ ਵਿੱਚ। ਰੱਬ ਰਾਖਾ, ਸਤਿ ਸ਼੍ਰੀ ਅਕਾਲ। ਇੰਡੋਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਸਾਡੇ ਮਸਲੇ ਸਾਡੇ ਹੱਲ ਪ੍ਰੋਗਰਾਮ ਦੇ ਵਿੱਚ। ਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਮੇਰਾ ਸਾਥ ਨਿਭਾਉਣਗੇ ਹਰਜੀਤ ਲਸਾੜਾ ਜੀ, ਜਿਹੜੇ ਕਿ ਪੰਜਾਬੀ ਟ੍ਰਿਬਿਊਨ ਦੇ ਪੱਤਰਕਾਰ ਨੇ ਆਪਣੀ ਬ੍ਰਿਸਬੇਨ ਤੋਂ। ਤੇ ਅੱਜ ਦੀ ਜਿਹੜੇ ਪ੍ਰੋਗਰਾਮ ਦੇ ਵਿੱਚ ਅਸੀਂ ਟੌਪਿਕ ਲੈ ਕੇ ਆਏ ਆ, ਉਹ ਆਏ ਆ ਕਿ ਪੰਜਾਬ ਦੀ ਰਾਜਨੀਤੀ, ਖਾਸ ਤੌਰ ਦੇ ਉੱਤੇ ਜਲੰਧਰ ਦੀ ਲੋਕ ਸਭਾ ਚੋਣ ਜਿੱਤਣ ਤੋਂ ਬਾਅਦ ਆਮ ਆਦਮੀ ਪਾਰਟੀ ਥੋੜੇ ਜਿਹੇ ਕੌਨਫੀਡੈਂਸ ਦੇ ਵਿੱਚ ਆ ਤੇ ਬਾਕੀ ਜਿਹੜੀਆਂ ਪਾਰਟੀਆਂ ਆ ਉਹ ਇਹਦੇ ਬਾਰੇ ਕੁਛ ਨਾ ਕੁਛ ਜਿਹੜਾ ਮਲੰਕਣ ਜ਼ਰੂਰ ਕਰ ਰਹੀਆਂ ਆ ਤੇ ਕਹਿ ਲਓ ਕਿ ਇੱਕ ਮੰਥਨ ਜਿਹੜਾ ਉਹਨਾਂ ਦਾ ਚੱਲ ਰਿਹਾ ਆ ਵੀ ਕਿੱਥੇ ਕੁਛ ਨਾ ਕੁਛ ਗਲਤੀ ਜਿਹੜੀ ਆ ਰਹਿ ਗਈ ਆ। ਪਰ ਖਾਸ ਤੌਰ ਦੇ ਉੱਤੇ ਅੱਜ ਅਸੀਂ ਗੱਲਬਾਤ ਜਿਹੜੀ ਆ ਉਹ ਚੀਫ ਮਿਨਿਸਟਰ ਭਗਵੰਤ ਮਾਨ ਉਹਨਾਂ ਦੇ ਬਾਰੇ ਕਰਾਂਗੇ ਕਿ ਕਾਫੀ ਉਤਸ਼ਾਹਤ ਨਜ਼ਰ ਆਏ ਆ ਪਹਿਲਾਂ ਵਾਲੇ ਰੋਲ ਦੇ ਵਿੱਚ। ਪਹਿਲਾਂ ਵਾਲੀ ਕਮੇਡੀ ਵਾਲਾ ਜਿਹੜਾ ਦੇਖਣ ਨੂੰ ਮਿਲਿਆ ਆ, ਚਾਹੇ ਉਹ ਜਲੰਧਰ ਦੇ ਵਿੱਚ ਦੇਖੀ ਤੇ ਚਾਹੇ ਚੰਡੀਗੜ੍ਹ ਦੇ ਉਹਨਾਂ ਦੇ ਭਾਸ਼ਣਾਂ ਦੇ ਤੋਂ ਇਹ ਝਲਕ ਜਿਹੜੀ ਪੈਂਦੀ ਆ। ਇਸੇ ਬਾਬਤ ਅੱਜ ਗੱਲਬਾਤ ਆਪਾਂ ਕਰਾਂਗੇ। ਲਸਾੜਾ ਸਾਹਿਬ, ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ, ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਸਤਿ ਸ਼੍ਰੀ ਅਕਾਲ ਜੀ। ਤੇ ਸੀਐਮ ਸਾਹਿਬ ਕਾਫੀ ਉਤਸ਼ਾਹਤ ਨਜ਼ਰ ਆਏ ਆ ਤੇ ਆਪਣਾ ਉਹ ਪੁਰਾਣਾ ਜਿਹੜਾ ਕਮੇਡੀ ਵਾਲਾ ਇੱਕ ਰੂਪ ਜਿਹੜਾ ਸੀ ਉਹਦੇ ਵਿੱਚ ਕਾਫੀ ਚਿਰ ਬਾਅਦ ਜਿਹੜੇ ਨਜ਼ਰ ਆਏ ਆ, ਕਿਉਂਕਿ ਖਾਸ ਤੌਰ ਦੇ ਉੱਤੇ ਲੋਕ ਸਭਾ ਚੋਣ ਹੋਣ ਤੋਂ ਪਹਿਲਾਂ, ਖਾਸ ਤੌਰ ਤੇ ਪਹਿਲਾਂ ਜਦੋਂ ਜਿਹੜੀ ਸੰਗਰੂਰ ਦੀ ਚੋਣ ਹਾਰ ਗਏ ਸੀ, ਡਰ ਇੱਕ ਬਣਿਆ ਹੋਇਆ ਸੀ ਲੋਕਾਂ ਦੇ ਵਿੱਚ ਵੀ ਇਹ ਸੀਗਾ ਕਿ ਜਿਹੜੀ ਜਲੰਧਰ ਵਾਲੀ ਸੀਟ ਹੈ ਇਹਦਾ ਕਾਂਗਰਸ ਦੀ ਪੱਕੀ ਸੀਟ ਆ। ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦਾ ਜਿੱਤਣਾ ਤੇ ਉਸ ਤੋਂ ਬਾਅਦ ਹੋਰ ਵੀ ਜ਼ਿਆਦਾ ਜਿਹੜੀ ਉਤਸ਼ਾਹ ਜਿਹੜਾ ਨਜ਼ਰ ਆਉਣਾ, ਖਾਸ ਤੌਰ ਦੇ ਉੱਤੇ 2024 ਦੀਆਂ ਚੋਣਾਂ ਦੇ ਲਈ। ਕਿਹੋ ਜਿਹਾ ਲੱਗ ਰਿਹਾ ਹੈ ਸੀਐਮ ਸਾਹਿਬ ਦਾ ਬਿਆਨ? ਜੀ ਬਿਲਕੁਲ ਜੀ, ਮੈਂ ਸਹਿਮਤ ਹਾਂ ਦਲਜੀਤ ਤੁਹਾਡੇ ਨਾਲ ਕਿ ਖਾਸ ਕਰਕੇ ਜਦੋਂ ਜਲੰਧਰ ਜਿਮਨੀ ਚੋਣ ਹੋ ਕੇ ਹਟੀ ਆ, ਉਸ ਤੋਂ ਬਾਅਦ ਜਿਹੜੇ ਨਤੀਜਿਆਂ ਤੋਂ ਬਾਅਦ ਇੱਕਦਮ ਉਹਨਾਂ ਦੇ ਕਹਿ ਲਓ ਕਿ ਆਤਮ ਵਿਸ਼ਵਾਸ ਦੇ ਵਿੱਚ ਉਹਨਾਂ ਜਿਹੜੀ ਬੋਡੀ ਟਿਊਨ ਆ ਉਹਦੇ ਵਿੱਚ ਇੱਕ ਕਹਿ ਲਓ ਕਿ ਹਾਈ ਪਿਚ ਜਿਹਨੂੰ ਅੰਗਰੇਜ਼ੀ 'ਚ ਆਪਾਂ ਕਹਿ ਦਿੰਦੇ ਆ, ਏਦਾਂ ਲੱਗਦਾ ਵੀ ਉਹ ਜਿੱਦਾਂ ਆਪਣੇ ਨਾ ਕਿਸੇ ਰਵਾਇਤੀ ਲੈ ਦੇ ਵਿੱਚ, ਮੋਸ਼ਨ ਦੇ ਵਿੱਚ ਆ ਗਏ ਹੁੰਦੇ ਆ। ਦਲਜੀਤ ਜੀ, ਦੇਖਣ ਨੂੰ ਜਾਂ ਸੁਣਨ ਨੂੰ ਜਾਂ ਮਹਿਸੂਸ ਕਰਨ ਨੂੰ ਇਹ ਵਿਸ਼ਾ ਲੱਗਦਾ ਕਿ ਇਹਦੇ ਉੱਪਰ ਆਪਾਂ ਕੀ ਚਰਚਾ ਕਰ ਸਕਦੇ ਹਾਂ। ਪਰ ਮੈਂ ਦੇਖ ਰਿਹਾ ਜਿਹੜੇ ਵੱਡੇ ਅਦਾਰੇ ਆ, ਚਲੋ ਆਪਾਂ ਇੱਥੇ ਨਾਂ ਨਹੀਂ ਲੈਂਦੇ ਹੈਗੇ, ਪੰਜਾਬ ਦੇ ਕੁਝ ਵੱਡੇ ਅਦਾਰੇ, ਪ੍ਰਿੰਟ ਅਦਾਰੇ ਆ ਜਾਂ ਇਲੈਕਟ੍ਰੋਨਿਕ ਅਦਾਰੇ ਆ, ਜਿਹੜੇ ਥੋੜਾ ਨਹੀਂ ਆਪਾਂ ਕਹਿੰਦੇ ਵੀ ਨਿਰਪੱਖ ਲਿਖਦੇ ਆ, ਜਾਂ ਉਹਨਾਂ ਦੇ ਜਿਹੜੇ ਵਿਸ਼ਲੇਸ਼ਕ ਆ ਜਾਂ ਜਿਹੜੇ ਬੁੱਧੀਜੀਵੀ ਆ ਜਾਂ ਜਿਹੜੀ ਕਲਮਾਂ ਜਾਂ ਐਂਕਰਸ ਨੇ, ਉਹ ਬਹੁਤ ਬਰੀਕੀ ਦੇ ਨਾਲ ਦੇਖਦੇ ਆ ਕਿ ਜੇ ਆਹ ਵਾਲੀ ਚੇਂਜ, ਆਹ ਵਾਲਾ ਟਰਨਿੰਗ ਪੁਆਇੰਟ ਇੱਕਦਮ ਆਇਆ ਆ, ਕਿਆ ਇਹਨੂੰ ਆਪਾਂ ਸਿਰਫ ਇਸ ਗੱਲ ਤੇ ਮੰਨ ਲਈਏ ਕਿ ਉਹ ਬਸ ਚੋਣ ਜਿੱਤ ਗਏ ਜੀ, ਜਿੱਥੇ ਦਾ ਲੱਗਿਆ ਪਿਆ ਸੀਗਾ ਤੇ ਬਸ ਬੱਲੇ ਬੱਲੇ ਹੋ ਗਈ ਆ, ਜਿੱਦਾਂ ਬਾਕੀ ਕਰਦੇ ਸੀ ਬਨਾਲਾ ਉੱਥੇ ਦਾ ਉੱਥੇ ਹੀ, ਤੇ ਆਪਾਂ ਬਸ ਬੱਲੇ ਬੱਲੇ ਹੱਲੇ ਹੱਲਾ ਕਰੀ ਜਾਣੀ ਆ। ਜਾਂ ਉਹਨਾਂ ਦੇ ਦਿਮਾਗ ਦੇ ਵਿੱਚ ਇਹ ਵੀ ਵਿਚਾਰ ਆਇਆ ਹੈ ਕਿ ਠੀਕ ਹੈ ਕਿ ਤੁਸੀਂ ਚੋਣ ਜਿੱਤ ਗਏ ਆ ਜਾਂ ਤੁਸੀਂ ਬਾਜੀ ਮਾਰ ਗਏ ਆ, ਜਾਂ ਸਮੀਕਰਨਾਂ ਤਕਰੀਬਨ ਵੈਸੇ ਤੇ ਉਲਟੇ ਹੀ ਕਰ ਦਿੱਤੀਆਂ ਸਮੀਕਰਨਾਂ, ਉਹਦੇ ਉੱਪਰ ਆਪਾਂ ਵਿਸਤਾਰ ਦੇ ਨਾਲ ਜਾਂਦੇ ਆ। ਦੂਜੇ ਪਾਸੇ ਪੰਜਾਬ ਦੇ ਮਸਲੇ ਖੜੇ ਆ, ਕੀ ਇਹ ਬੋਡੀ ਲੈਂਗੁਏਜ ਇੰਨੇ ਜੋਗੀ ਹੁਣ ਹੈਗੀ ਆ ਕਿ ਉਹ ਪੰਜਾਬ ਦੇ ਮਸਲਿਆਂ ਨੂੰ ਰਹਿੰਦੇ 4 ਸਾਲਾਂ 'ਚ ਐਡਰੈਸ ਕਰ ਜਾਵੇ, ਜਾਂ 2 ਸਾਲਾਂ ਜਾਂ ਸਾਲ 'ਚ ਜਾਂ ਜਿੰਨੇ ਵੀ ਸਮਾਂ ਬਚਦਾ ਆ। ਤਾਂ ਇਹਦੇ ਉੱਪਰ ਵੈਸੇ ਗੱਲਬਾਤ ਕਰਨੀ ਬਣਦੀ ਸੀਗੀ। ਧੰਨਵਾਦ ਕਰਦੇ ਤੁਸੀਂ ਇਹ ਵਿਸ਼ਾ ਲੈ ਕੇ ਆਏ ਆ। ਦੇਖੋ, ਜੇ ਇਹਦੀ ਆਪਾਂ ਦਲਜੀਤ ਦੀ ਸ਼ੁਰੂਆਤ ਕਰੀਏ, ਜਿਹੜੀ ਪੰਜਾਬ ਦੀ ਸਿਆਸਤ ਹੈ, ਨਾ ਕਿ ਪੰਜਾਬ ਦੀ, ਪੂਰੇ ਭਾਰਤ ਦੀ ਜਿਹੜੀ ਸਿਆਸਤ ਹੈ, ਇਹ ਹੈਗੀ ਆਪਣੇ ਕੋਲ ਵਿਅਕਤੀ ਪੂਜਕ। ਹੋ ਸਕਦਾ ਕਿ ਕਿਸੇ ਦੇ ਵਿਚਾਰ ਮੇਰੇ ਨਾਲੇ ਨਾ ਮਿਲਦੇ ਹੋਣ, ਪਰ ਜੇ ਆਪਾਂ ਓਵਰਆਲ ਪਰਸੈਂਟੇਜ ਕੱਢ ਕੇ ਦੇਖੀਏ, ਸਾਡੀ ਜਿਹੜੀ ਵੋਟ ਆ ਭਾਰਤ ਦੀ ਜਾਂ ਪੰਜਾਬ ਦੀ, ਚਲੋ ਆਪਾਂ ਪੰਜਾਬ ਤੱਕ ਕਿਸੇ ਨੂੰ ਰੱਖਦੇ ਕਿਉਂਕਿ ਆਪਣਾ ਵਿਸ਼ਾ ਹੈ ਪੰਜਾਬ ਦਾ ਸੀਗਾ, ਪੰਜਾਬ ਦੀ ਜਿਹੜੀ ਵੋਟ ਆ ਉਹ ਹੈਗੀ ਵਿਅਕਤੀ ਪੂਜਕ। ਵਿਅਕਤੀ ਵਿਸ਼ੇਸ਼ ਨੂੰ ਵੋਟ ਜਾਂਦੀ ਆ ਜਾਂ ਉਹਦੇ ਮਗਰ ਲੱਗ ਕੇ ਇੱਕ ਪਾਰਟੀ ਨੂੰ ਜਾਂਦੀ ਆ, ਲੇਕਿਨ ਸ਼ੁਰੂਆਤ ਇੱਕ ਵਿਅਕਤੀ ਤੋਂ ਹੁੰਦੀ ਹੈ। ਮਤਲਬ ਕਿ ਇੱਕ ਵਿਅਕਤੀ ਦੇ ਉੱਪਰ ਕੇਂਦਰੀਕਰਨ ਹੋਇਆ ਪਿਆ ਹੈ ਤੇ ਚਿਹਰੇ ਨੂੰ ਵੋਟ ਪੈਂਦੀ ਹੈ ਤੇ ਚਿਹਰੇ ਫਿਰ ਅੱਗੇ, ਚਿਹਰੇ ਤੋਂ ਚਿਹਰਾ ਅੱਗੇ ਵੱਧਦਾ ਹੈ।